ਹਰਿਆਣਾ ਦੇ ਵਿੱਚ ਪਹੁੰਚੇ ਕੇਜਰੀਵਾਲ। ਮੈਂ ਯਾਰ ਅੱਜ ਅੰਮ੍ਰਿਤਸਰ ਭਾਲਦਾ ਭੁਲਾਉਂਦਾ ਕੱਲ ਮੈਂ ਕੇਜਰੀਵਾਲ ਸਾਹਿਬ ਦੇ ਦਿੱਲੀ ਗਿਆ ਸੀ ਕਿਉਂਕਿ ਮੇਰੀਆਂ ਸਰਕਾਰੀ ਬੱਸਾਂ ਨਹੀਂ ਚੱਲਦੀਆਂ। ਤੁਹਾਨੂੰ ਪਤਾ ਹੀ ਹੈ ਕਿ ਇਕੱਲੀਆਂ ਬਾਦਲ ਪਰਿਵਾਰ ਦੀਆਂ ਬੱਸਾਂ ਹੀ ਦਿੱਲੀ ਜਾਂਦੀਆਂ। ਸੋ ਉਹਨਾਂ ਨੇ ਮੈਨੂੰ ਕਿਹਾ ਕਿ ਕੇਜਰੀਵਾਲ ਸਾਹਿਬ ਅੰਮ੍ਰਿਤਸਰ ਸਾਹਿਬ ਗਏ ਨੇ ਤੇ ਮੈਂ ਅੱਜ ਭਾਲਦਾ ਭੁਲਾਉਂਦਾ ਰਾਤ ਨੂੰ ਚੱਲ ਕੇ ਅੰਮ੍ਰਿਤਸਰ ਸਾਹਿਬ ਪਹੁੰਚਿਆ ਤੇ ਇੱਥੇ ਮੈਨੂੰ ਪਤਾ ਲੱਗਿਆ ਕਿ ਬਹੁਤ ਹੀ ਇੱਕ ਵੱਡਾ ਹੋਟਲ ਹੈ, ਉੱਚਾ ਲੰਮਾ 20ਵੀਂ ਫਲੋਰ ਤੇ ਕੇਜਰੀਵਾਲ ਸਾਹਿਬ ਸਵੀਟ ਕਮਰੇ ਦੇ ਵਿੱਚ ਠਹਿਰੇ ਹੋਏ ਹੈ ਆਮ ਆਦਮੀ। ਸੋ ਮੈਂ ਉਹਨਾਂ ਨੂੰ ਸੁਨੇਹਾ ਭੇਜਿਆ ਕਿ ਮੁੱਖ ਮੰਤਰੀ ਸਾਹਿਬ ਮੈਂ ਤੁਹਾਨੂੰ ਮਿਲਣਾ। ਸੋ ਹੁਣ ਮੁੱਖ ਮੰਤਰੀ ਸਾਹਿਬ ਨੂੰ ਕਿਉਂਕਿ ਕਈ ਵਾਰੀ ਮੁੱਖ ਮੰਤਰੀ ਸਾਹਿਬ ਇਹ ਚੈਲੰਜ ਕਰ ਦਿੰਦੇ ਆ ਕਿ ਆਮ ਰੈਡੀ ਟੂ ਡਿਬੇਟ, ਕਿ ਅਸੀਂ ਡਿਬੇਟ ਕਰਨਾ ਚਾਹੁੰਦੇ ਹਾਂ। ਮੈਂ ਉਹਨਾਂ ਨਾਲ ਇਹ ਗੱਲ ਕਰਨਾ ਹੈ ਕਿ ਪੰਜਾਬ ਸਰਕਾਰ ਦੀ ਬੱਸ, ਜਨਤਾ ਦੀ ਬੱਸ ਦਿੱਲੀ 에ਅਰਪੋਰਟ ਤੱਕ ਕਿਉਂ ਨਹੀਂ ਜਾ ਸਕਦੀ। ਲੁੱਟਿਆ ਜਾ ਰਿਹਾ ਪੰਜਾਬੀਆਂ ਨੂੰ। 3000 ਰੁਪਇਆ ਔਰੀ ਆਨਲਾਈਨ ਬੁਕਿੰਗ ਹੈ, ਤੁਸੀਂ ਇੱਥੋਂ ਬੁੱਕ ਕਰਾ ਕੇ ਦੇਖ ਲਓ। 1.5 ਲੱਖ ਰੁਪਇਆ ਬਾਦਲ ਦੀ ਬੱਸ ਜਾਣ ਤੇ 1.5 ਲੱਖ ਆਉਣ ਦਾ ਕਮਾਉਂਦੀ ਹੈ, ਜਾਣੀ ਕਿ 3 ਲੱਖ ਰੁਪਇਆ। 50,000 ਜੇ ਅਗਰ ਖਰਚਾ ਕੱਢ ਦਿਓ ਇੱਕ ਬੱਸ ਚੋਂ ਤਾਂ 2.5 ਲੱਖ ਰੁਪਇਆ ਰੋਜ਼ਾਨਾ ਦਾ ਕਮਾ ਰਹੀ ਹੈ। 35 ਬੱਸਾਂ ਮਲਟੀਪਲਾਈ ਬਾਈ 2.5 ਲੱਖ 87 ਲੱਖ ਰੁਪਇਆ ਔਸਤਨ ਡੇਲੀ ਦਾ ਕਮਾ ਰਿਹਾ। ਇਹੀ ਮੈਂ 1200 ਰੁਪਏ ਵਿੱਚ NRI ਭਰਾਵਾਂ ਨੂੰ ਜਾਂ ਲੋਕਾਂ ਨੂੰ 에ਅਰਪੋਰਟ ਤੱਕ ਲੈ ਕੇ ਜਾ ਸਕਦਾ ਜੇ ਮੇਰੀ ਬੱਸ ਚੱਲਣ ਦੀ ਇਜਾਜ਼ਤ ਹੋਵੇ। 2018 ਤੱਕ ਮੇਰੀਆਂ ਬੱਸੇਸ ਚੱਲਦੀਆਂ ਰਹੀਆਂ। 2018 ਤੱਕ 13 ਚਿੱਠੀਆਂ ਦਿੱਤੀਆਂ ਮੈਂ ਕੇਜਰੀਵਾਲ ਸਾਹਿਬ ਨੂੰ। 13 ਚਿੱਠੀਆਂ ਐਨੈਕਸਚਰ ਬਣਾ ਕੇ ਲਿਆਏ ਤੇ ਚਿੱਠੀਆਂ ਦਾ ਮਗਰ ਵੇਰਵਾ ਵੀ। ਆਹ ਚਿੱਠੀ ਲਿਖੀ, ਆਹ ਚਿੱਠੀ ਲਿਖੀ ਤੇ ਲਾਸਟ ਚਿੱਠੀ ਮੈਂ ਲਿਖੀ ਜਿਹੜੀ ਹੈਗੀ ਹੈ ਉਹਦਾ ਕੋਈ ਜਵਾਬ ਨਹੀਂ ਹੈ। ਸੋ ਮੈਂ ਜਵਾਬ ਲੈਣਾ ਚਾਹੁੰਦਾ ਕਿ ਮੇਰੀ ਬੱਸ ਕਿਉਂ ਨਹੀਂ ਚੱਲਣ ਦਿੱਤੀ ਜਾ ਰਹੀ। ਤੇ ਕੱਲ ਮਿਸਟਰ ਸਸੋਡੀਆ ਨੇ ਪ੍ਰੈਸ ਕਾਨਫਰੰਸ ਕੀਤੀ ਸੀ, ਡਿਪਟੀ ਚੀਫ ਮਿਨਿਸਟਰ ਨੇ ਦਿੱਲੀ ਨੇ। ਹੀ ਸੈਡ ਰਾਜਾ ਵੜਿੰਗ ਉੱਥੇ ਬੱਸਾਂ ਬੰਦ ਕਰੀ। ਮੈਂ ਕਿਹਾ ਬੱਸਾਂ ਬੰਦ ਕੀਤੀਆਂ। ਸੁਖਬੀਰ ਬਾਦਲ ਖੁਦ ਕਹਿੰਦਾ ਕਿ ਮੇਰੀਆਂ ਬੱਸਾਂ ਰਾਜਾ ਵੜਿੰਗ ਨੇ ਬੰਦ। ਉਹ ਕਹਿੰਦਾ ਕਿ ਮੈਂ 100 ਕਹਿੰਦਾ 100 ਤੋਂ ਉੱਪਰ ਬੱਸ ਬੰਦ ਕੀਤੀ ਹੈ, ਜਦਕਿ 35 ਬੱਸਾਂ ਚੱਲਦੀਆਂ। ਬਾਦਲ ਦੀ ਬੱਸ 35 ਤੋਂ ਵੱਧ ਜਾਂਦੀ ਨਹੀਂ ਉੱਥੇ। ਝੂਠ ਬੋਲ ਰਹੇ ਨੇ। ਅਗਰ ਇੱਕ ਵੀ ਬੱਸ ਦਾ ਮੈਨੂੰ ਇੰਪਾਊਂਡ ਕੀਤੀ ਦੇ ਕਾਗਜ਼ ਦਿਖਾਉਣ ਕਿ ਕਿਹੜੀ ਬਾਦਲ ਦੀ ਬੱਸ ਦਿੱਲੀ 'ਚ ਇੰਪਾਊਂਡ ਕੀਤੀ ਹੈ, ਮਗਰਲੇ ਕਿੰਨੇ ਸਾਲਾਂ 'ਚ, ਕਿੰਨੀ ਦਾ ਪ੍ਰੂਫ ਸਰਕਾਰ ਹੈ 3 ਮਿੰਟ 'ਚ ਮੰਗਾ ਸਕਦੇ ਹੋ। ਨਹੀਂ ਤਾਂ ਮੈਂ ਇੰਪਾਊਂਡ ਕੀਤੀਆਂ ਬਾਦਲ ਦੀਆਂ ਬੱਸਾਂ ਦੇ ਪ੍ਰੂਫ ਦਿਆਂਗਾ। ਹਾਈ ਕੋਰਟ 'ਚ ਵੀ ਮਸਲਾ ਗਿਆ ਮੇਰਾ ਕਿ ਮੈਂ ਬੱਸਿਸ ਇੰਪਾਊਂਡ ਕੀਤੀਆਂ। ਸੋ ਕਿੱਥੋਂ ਦੀ ਵੀ ਕੱਢਣ, ਮੈਂ ਉਹਨਾਂ ਨੂੰ ਮਿਲਣ ਵਾਸਤੇ ਆਇਆ। ਸੋ ਆ ਮੇਰਾ ਮੌਕਾ ਹੈ ਕਿ ਕਾਰਨ ਕੀ ਤੁਹਾਨੂੰ ਕਾਰਨ ਕੀ ਮੈਂ ਤੁਸੀਂ ਦੇਖ ਲਓ। ਇਹ ਕਹਿੰਦੇ ਕਿ ਅਸੀਂ ਗੱਲ, ਮੈਂ ਪੰਜਾਬ ਦੀ ਗੱਲ ਕਰਨਾ ਹੈ, ਮੈਂ ਕੋਈ ਰੋਕਣ ਨਹੀਂ ਆਇਆ, ਮੈਂ ਉਹਨਾਂ ਦੀ ਗੱਡੀ ਨਹੀਂ ਰੋਕਣ ਆਇਆ, ਮੈਂ ਉਹਨਾਂ ਦਾ ਮੁਰਦਾਬਾਦ ਨਹੀਂ ਕਰਨਾ ਹੈ। ਮੈਂ ਮੁੱਖ ਮੰਤਰੀ ਨੂੰ ਸ਼ਾਂਤਮਈ ਤਰੀਕੇ ਨਾਲ ਮਿਲਣਾ ਚਾਹੁੰਦਾ। ਜੇ ਉਹ ਮੈਨੂੰ ਮਿਲਣ ਦਾ ਸਮਾਂ ਦੇਣਗੇ। ਦਿੱਲੀ ਦੀ ਪੁਲਿਸ ਮੈਂ ਬਾਹਰ ਬੈਠਾ ਰਿਹਾ, ਕਿਸੇ ਨੇ ਪਾਣੀ ਨਹੀਂ ਪੁੱਛਿਆ ਯਾਰ। ਇਹਨਾਂ ਦੇ ਘਰ ਦੇ ਬਾਹਰ ਨਹੀਂ, ਬੰਦਾ ਅਗਲਾ ਕਹਿੰਦਾ ਘਰੇ ਬੈਠੋ, ਅਸੀਂ OSD ਜਾਂ ਕਿਸੇ ਨੂੰ ਭੇਜਦੇ ਹਾਂ, ਉਹਨਾਂ ਨਾਲ ਗੱਲਬਾਤ ਕਰ ਲਓ, ਲੇਕਿਨ ਕਿਸੇ ਨੇ ਨਹੀਂ ਪੁੱਛਿਆ। ਕਿਹਾ ਜਾ ਰਿਹਾ ਕਿ ਆਮ ਪਾਰਟੀ ਹੈਗੀ, ਲੱਗਦਾ ਕਿ ਆਮ ਪਾਰਟੀ। ਤੁਸੀਂ ਦੇਖ ਲਓ, ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਸਵੀਟ ਕਮਰੇ 'ਚ ਅੰਮ੍ਰਿਤਸਰ ਦੇ ਸਭ ਤੋਂ ਮਹਿੰਗੇ ਹੋਟਲ 'ਚ। ਇੱਥੇ ਸਰਕਟ ਹਾਊਸ ਨੇ, ਇੱਥੇ ਗੁਰੂ ਨਾਨਕ ਦੇਵ ਜਿਹੜੀ ਯੂਨੀਵਰਸਿਟੀ ਆ ਉਹਦੇ ਸਰਕਟ ਹਾਊਸ ਨੇ, ਗੈਸਟ ਹਾਊਸ ਨੇ, ਅਸੀਂ ਉੱਥੇ ਰੁਕਦੇ ਹਾਂ ਕਈ ਵਾਰੀ। ਪਰ ਪ੍ਰਟੈਂਡ ਨਾ ਕੀਤਾ ਜਾਵੇ ਅਸੀਂ ਤਾਂ ਕਿਤੇ ਵੀ ਰੁਕਣ, ਸਾਨੂੰ ਕੋਈ ਇਤਰਾਜ਼ ਨਹੀਂ। ਸਾਨੂੰ ਤਾਂ ਇਹ ਇਤਰਾਜ਼ ਹੈ ਕਿ ਆਮ ਬੰਦੇ ਦਾ ਜਿਹੜੀ ਹੈ ਬੱਸ ਉਹ ਚੱਲਣੀ ਯਾਰ। ਹੁਣ ਮੈਂ ਦੇਖ ਲਾਂ ਕਿ ਦੇ ਨਾ ਹੋਵੇ ਕੇਜਰੀਵਾਲ ਸਾਹਿਬ ਮਗਰਲੇ ਗੇਟ ਤੋਂ ਵੀ ਇੱਕ ਕੱਢ ਦੇਣਾ, ਕਿਉਂਕਿ ਮੈਂ ਮੁੱਦਿਆਂ ਵਾਸਤੇ ਆਇਆ, ਮੈਂ ਲੜਨ ਵਾਸਤੇ ਨਹੀਂ ਆਇਆ। ਮੈਂ ਤੁਹਾਡੇ ਰਾਹੀਂ ਬੇਨਤੀ ਕਰਦਾ ਹਾਂ ਕਿ ਮੇਰੇ ਸਵਾਲਾਂ ਦੇ ਜਵਾਬ ਹਨ ਜਾਂ ਮੇਰੀ ਬੱਸ ਚਲਾਓ। ਮੈਂ ਜਨਤਾ ਲਈ ਕਰਨ ਵਾਸਤੇ ਆਇਆ, ਮੇਰਾ ਕੋਈ ਰੌਲਾ ਨਹੀਂ ਹੈ। ਨਾ ਮੈਂ ਮੁਰਦਾਬਾਦ ਦੇ ਹੱਥ 'ਚ ਹੈ, ਨਾ ਮੈਂ ਉਹਨਾਂ ਦੀ ਕਾਰ ਰੋਕਣੀ ਹੈ। ਮੈਂ ਤਾਂ ਉਹਨਾਂ ਨੂੰ ਇੱਕ ਖੜਾ ਹੋ ਕੇ ਸਾਈਡ ਤੇ ਕਾਗਜ਼ ਦੇਣਾ ਹੈ ਤੇ ਸਵਾਲ ਕਰਦੇ ਹਾਂ ਤੁਹਾਡੇ ਸਾਹਮਣੇ, ਤਾਂ ਜੋ ਤੁਹਾਨੂੰ ਪਤਾ ਲੱਗੇ ਸੱਚ ਕੀ ਹੈ ਤੇ ਝੂਠ ਕੀ ਹੈ। ਕੌਣ ਨਹੀਂ ਚੱਲਣ ਦੇ ਰਿਹਾ ਪੰਜਾਬ ਸਰਕਾਰ ਦੀ ਬੱਸ? ਕੀ ਕਾਰਨ? ਕੌਣ ਮਿਲਿਆ ਹੋਇਆ ਬਾਦਲਾਂ ਨੂੰ? ਕੌਣ 87 ਲੱਖ ਰੁਪਇਆ ਦਿਨ ਦੀ ਕਮਾਈ ਕਰਵਾ ਰਿਹਾ ਉਹਨਾਂ ਨੂੰ? ਕੌਣ ਆਮ ਆਦਮੀ ਹੈ ਤੇ ਕੌਣ ਖਾਸ ਆਦਮੀ ਹੈ? ਇਹ ਦੱਸੋ ਤੁਹਾਨੂੰ। ਮੈਂ ਯਾਰ ਅੱਜ ਅੰਮ੍ਰਿਤਸਰ ਭਾਲਦਾ ਭੁਲਾਉਂਦਾ ਕੱਲ ਮੈਂ ਕੇਜਰੀਵਾਲ ਸਾਹਿਬ ਦੇ ਦਿੱਲੀ ਗਿਆ ਸੀ ਕਿਉਂਕਿ ਮੇਰੀਆਂ ਸਰਕਾਰੀ ਬੱਸਾਂ ਨਹੀਂ ਚੱਲਦੀਆਂ। ਤੁਹਾਨੂੰ ਪਤਾ ਹੀ ਹੈ ਕਿ ਇਕੱਲੀਆਂ ਬਾਦਲ ਪਰਿਵਾਰ ਦੀਆਂ ਬੱਸਾਂ ਹੀ ਦਿੱਲੀ ਜਾਂਦੀਆਂ। ਸੋ ਉਹਨਾਂ ਨੇ ਮੈਨੂੰ ਕਿਹਾ ਕਿ ਕੇਜਰੀਵਾਲ ਸਾਹਿਬ ਅੰਮ੍ਰਿਤਸਰ ਸਾਹਿਬ ਗਏ ਨੇ ਤੇ ਮੈਂ ਅੱਜ ਭਾਲਦਾ ਭੁਲਾਉਂਦਾ ਰਾਤ ਨੂੰ ਚੱਲ ਕੇ ਅੰਮ੍ਰਿਤਸਰ ਸਾਹਿਬ ਪਹੁੰਚਿਆ ਤੇ ਇੱਥੇ ਮੈਨੂੰ ਪਤਾ ਲੱਗਿਆ ਕਿ ਬਹੁਤ ਹੀ ਇੱਕ ਵੱਡਾ ਹੋਟਲ ਹੈ, ਉੱਚਾ ਲੰਮਾ 20ਵੀਂ ਫਲੋਰ ਤੇ ਕੇਜਰੀਵਾਲ ਸਾਹਿਬ ਸਵੀਟ ਕਮਰੇ ਦੇ ਵਿੱਚ ਠਹਿਰੇ ਹੋਏ ਹੈ ਆਮ ਆਦਮੀ। ਸੋ ਮੈਂ ਉਹਨਾਂ ਨੂੰ ਸੁਨੇਹਾ ਭੇਜਿਆ ਕਿ ਮੁੱਖ ਮੰਤਰੀ ਸਾਹਿਬ ਮੈਂ ਤੁਹਾਨੂੰ ਮਿਲਣਾ।
ਸੋ ਹੁਣ ਮੁੱਖ ਮੰਤਰੀ ਸਾਹਿਬ ਨੂੰ ਕਿਉਂਕਿ ਕਈ ਵਾਰੀ ਮੁੱਖ ਮੰਤਰੀ ਸਾਹਿਬ ਇਹ ਚੈਲੰਜ ਕਰ ਦਿੰਦੇ ਆ ਕਿ ਆਮ ਰੈਡੀ ਟੂ ਡਿਬੇਟ ਕਿ ਅਸੀਂ ਡਿਬੇਟ ਕਰਨਾ ਚਾਹੁੰਦੇ ਆ। ਮੈਂ ਉਹਨਾਂ ਨਾਲ ਇਹ ਗੱਲ ਕਰਨਾ ਹੈ ਕਿ ਪੰਜਾਬ ਸਰਕਾਰ ਦੀ ਬੱਸ, ਜਨਤਾ ਦੀ ਬੱਸ ਦਿੱਲੀ 에ਅਰਪੋਰਟ ਤੱਕ ਕਿਉਂ ਨਹੀਂ ਜਾ ਸਕਦੀ। ਲੁੱਟਿਆ ਜਾ ਰਿਹਾ ਪੰਜਾਬੀਆਂ ਨੂੰ। 3000 ਰੁਪਇਆ ਔਰੀ ਆਨਲਾਈਨ ਬੁਕਿੰਗ ਹੈ, ਤੁਸੀਂ ਇੱਥੋਂ ਬੁੱਕ ਕਰਾ ਕੇ ਦੇਖ ਲਓ। 1.5 ਲੱਖ ਰੁਪਇਆ ਬਾਦਲ ਦੀ ਬੱਸ ਜਾਣ ਤੇ 1.5 ਲੱਖ ਆਉਣ ਦਾ ਕਮਾਉਂਦੀ ਹੈ, ਜਾਣੀ ਕਿ 3 ਲੱਖ ਰੁਪਇਆ। 50,000 ਜੇ ਅਗਰ ਖਰਚਾ ਕੱਢ ਦਿਓ ਇੱਕ ਬੱਸ ਚੋਂ ਤਾਂ 2.5 ਲੱਖ ਰੁਪਇਆ ਰੋਜ਼ਾਨਾ ਦਾ ਕਮਾ ਰਹੀ ਹੈ। 35 ਬੱਸਾਂ ਮਲਟੀਪਲਾਈ ਬਾਈ 2.5 ਲੱਖ 87 ਲੱਖ ਰੁਪਇਆ ਔਸਤਨ ਡੇਲੀ ਦਾ ਕਮਾ ਰਹੇ। ਇਹੀ ਮੈਂ 1200 ਰੁਪਏ ਵਿੱਚ ਐਨਆਰਆਈ ਭਰਾਵਾਂ ਨੂੰ ਜਾਂ ਲੋਕਾਂ ਨੂੰ 에ਅਰਪੋਰਟ ਤੱਕ ਲੈ ਕੇ ਜਾ ਸਕਦਾ ਜੇ ਮੇਰੀ ਬੱਸ ਚੱਲਣ ਦੀ ਇਜਾਜ਼ਤ ਹੋਵੇ। 2018 ਤੱਕ ਮੇਰੀਆਂ ਬੱਸੇਸ ਚੱਲਦੀਆਂ ਰਹੀਆਂ। 2018 ਤੱਕ 13 ਚਿੱਠੀਆਂ ਦਿੱਤੀਆਂ ਮੈਂ ਕੇਜਰੀਵਾਲ ਸਾਹਿਬ ਨੂੰ। 13 ਚਿੱਠੀਆਂ ਐਨੈਕਸਚਰ ਬਣਾ ਕੇ ਲਿਆਏ ਤੇ ਚਿੱਠੀਆਂ ਦਾ ਮਗਰ ਵੇਰਵਾ ਵੀ। ਆਹ ਚਿੱਠੀ ਲਿਖੀ, ਆਹ ਚਿੱਠੀ ਲਿਖੀ ਤੇ ਲਾਸਟ ਚਿੱਠੀ ਮੈਂ ਲਿਖੀ ਜਿਹੜੀ ਹੈਗੀ ਹੈ ਉਹਦਾ ਕੋਈ ਜਵਾਬ ਨਹੀਂ ਹੈ। ਸੋ ਮੈਂ ਜਵਾਬ ਲੈਣਾ ਚਾਹੁੰਦਾ ਕਿ ਮੇਰੀ ਬੱਸ ਕਿਉਂ ਨਹੀਂ ਚੱਲਣ ਦਿੱਤੀ ਜਾ ਰਹੀ। ਤੇ ਕੱਲ ਮਿਸਟਰ ਸਸੋਡੀਆ ਨੇ ਪ੍ਰੈਸ ਕਾਨਫਰੰਸ ਕੀਤੀ ਸੀ, ਡਿਪਟੀ ਚੀਫ ਮਿਨਿਸਟਰ ਨੇ ਦਿੱਲੀ ਨੇ। ਹੀ ਸੈਡ ਰਾਜਾ ਵੜਿੰਗ ਉੱਥੇ ਬੱਸਾਂ ਬੰਦ ਕਰੀ। ਮੈਂ ਕਿਹਾ ਬੱਸਾਂ ਬੰਦ ਕੀਤੀਆਂ। ਸੁਖਬੀਰ ਬਾਦਲ ਖੁਦ ਕਹਿੰਦਾ ਕਿ ਮੇਰੀਆਂ ਬੱਸਾਂ ਰਾਜਾ ਵੜਿੰਗ ਨੇ ਬੰਦ। ਉਹ ਕਹਿੰਦਾ ਕਿ ਮੈਂ 100 ਕਿੰਨੀਆਂ ਕਹਿੰਦਾ 100 ਤੋਂ ਉੱਪਰ ਬੱਸ ਬੰਦ ਕੀਤੀ ਹੈ, ਜਦਕਿ 35 ਬੱਸਾਂ ਚੱਲਦੀਆਂ। ਬਾਦਲ ਦੀ ਬੱਸ 35 ਤੋਂ ਵੱਧ ਜਾਂਦੀ ਨਹੀਂ ਉੱਥੇ ਕੋਈ। ਝੂਠ ਬੋਲ ਰਹੇ ਨੇ। ਅਗਰ ਇੱਕ ਵੀ ਬੱਸ ਦਾ ਮੈਨੂੰ ਇੰਪਾਊਂਡ ਕੀਤੀ ਦੇ ਕਾਗਜ਼ ਦਿਖਾਉਣ ਕਿ ਕਿਹੜੀ ਬਾਦਲ ਦੀ ਬੱਸ ਦਿੱਲੀ 'ਚ ਇੰਪਾਊਂਡ ਕੀਤੀ ਹੈ, ਮਗਰਲੇ ਕਿੰਨੇ ਸਾਲਾਂ 'ਚ, ਕਿੰਨੀ ਦਾ ਪ੍ਰੂਫ ਸਰਕਾਰ ਹੈ 3 ਮਿੰਟ 'ਚ ਮੰਗਾ ਸਕਦੇ ਆ ਪ੍ਰੂਫ। ਨਹੀਂ ਤਾਂ ਮੈਂ ਇੰਪਾਊਂਡ ਕੀਤੀਆਂ ਬਾਦਲ ਦੀਆਂ ਬੱਸਾਂ ਦੇ ਪ੍ਰੂਫ ਦਿਆਂਗਾ। ਹਾਈ ਕੋਰਟ 'ਚ ਵੀ ਮਸਲਾ ਗਿਆ ਮੇਰਾ ਕਿ ਮੈਂ ਬੱਸਿਸ ਇੰਪਾਊਂਡ ਕੀਤੀਆਂ। ਸੋ ਕਿੱਥੋਂ ਦੀ ਵੀ ਕੱਢਣ, ਮੈਂ ਉਹਨਾਂ ਨੂੰ ਮਿਲਣ ਵਾਸਤੇ ਆਇਆ। ਸੋ ਆ ਮੇਰਾ ਮੁੱਦਾ ਹੈ ਕਿ ਕਾਰਨ ਕੀ ਸਮਝਦੇ ਕਈ ਵਾਰ ਮਿਲਦਾ ਮੈਂ ਤੁਸੀਂ ਦੇਖ ਲਓ। ਇਹ ਕਹਿੰਦੇ ਕਿ ਅਸੀਂ ਗੱਲ, ਮੈਂ ਪੰਜਾਬ ਦੀ ਗੱਲ ਕਰਨਾ ਹੈ, ਮੈਂ ਕੋਈ ਰੋਕਣ ਨਹੀਂ ਆਇਆ, ਮੈਂ ਉਹਨਾਂ ਦੀ ਗੱਡੀ ਨਹੀਂ ਰੋਕਣ ਆਇਆ, ਮੈਂ ਉਹਨਾਂ ਦਾ ਮੁਰਦਾਬਾਦ ਨਹੀਂ ਕਰਨਾ ਹੈ। ਮੈਂ ਮੁੱਖ ਮੰਤਰੀ ਨੂੰ ਸ਼ਾਂਤਮਈ ਤਰੀਕੇ ਨਾਲ ਮਿਲਣਾ ਚਾਹੁੰਦਾ। ਮਿਲਣਾ ਜੇ ਉਹ ਮੈਨੂੰ ਮਿਲਣ ਦਾ ਸਮਾਂ ਦੇਣਗੇ। ਦਿੱਲੀ ਦੀ ਪੁਲਿਸ ਮੈਂ ਬਾਹਰ ਬੈਠਾ ਰਿਹਾ, ਕਿਸੇ ਨੇ ਪਾਣੀ ਨਹੀਂ ਪੁੱਛਿਆ ਯਾਰ। ਇਹਨਾਂ ਦੇ ਘਰ ਦੇ ਬਾਹਰ ਨਹੀਂ, ਬੰਦਾ ਅਗਲਾ ਕਹਿੰਦਾ ਘਰੇ ਬੈਠੋ, ਅਸੀਂ OSD ਜਾਂ ਕਿਸੇ ਨੂੰ ਭੇਜਦੇ ਹਾਂ, ਉਹਨਾਂ ਨਾਲ ਗੱਲਬਾਤ ਕਰ ਲਓ, ਲੇਕਿਨ ਕਿਸੇ ਨੇ ਨਹੀਂ ਪੁੱਛਿਆ। ਕਿਹਾ ਜਾ ਰਿਹਾ ਕਿ ਆਮ ਪਾਰਟੀ ਹੈਗੀ, ਲੱਗਦਾ ਕਿ ਆਮ ਪਾਰਟੀ। ਤੁਸੀਂ ਦੇਖ ਲਓ, ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਸਵੀਟ ਕਮਰੇ 'ਚ ਅੰਮ੍ਰਿਤਸਰ ਦੇ ਸਭ ਤੋਂ ਮਹਿੰਗੇ ਹੋਟਲ 'ਚ, ਇੱਥੇ ਸਰਕਟ ਹਾਊਸ ਨੇ, ਇੱਥੇ ਗੁਰੂ ਨਾਨਕ ਦੇਵ ਜਿਹੜੀ ਯੂਨੀਵਰਸਿਟੀ ਆ ਉਹਦੇ ਸਰਕਟ ਹਾਊਸ ਨੇ, ਗੈਸਟ ਹਾਊਸ ਨੇ, ਅਸੀਂ ਉੱਥੇ ਰੁਕਦੇ ਹਾਂ ਕਈ ਵਾਰੀ। ਪਰ ਪ੍ਰਟੈਂਡ ਨਾ ਕੀਤਾ ਜਾਵੇ। ਅਸੀਂ ਤਾਂ ਕਿਤੇ ਵੀ ਰੁਕਣ, ਸਾਨੂੰ ਕੋਈ ਇਤਰਾਜ਼ ਨਹੀਂ। ਸਾਨੂੰ ਤਾਂ ਇਹ ਇਤਰਾਜ਼ ਹੈ ਕਿ ਆਮ ਬੰਦੇ ਦਾ ਜਿਹੜੀ ਹੈ ਬੱਸ ਉਹ ਚੱਲਦੀ। ਯਾਰ ਹੁਣ ਮੈਂ ਦੇਖ ਲਾਂ ਕਿ ਦੇ ਨਾ ਹੋਵੇ ਕੇਜਰੀਵਾਲ ਸਾਹਿਬ ਮਗਰਲੇ ਗੇਟ ਤੋਂ ਵੀ ਇੱਕ ਕੱਢ ਦੇਣਾ, ਕਿਉਂਕਿ ਮੈਂ ਮੁੱਦਿਆਂ ਵਾਸਤੇ ਆਇਆ, ਮੈਂ ਲੜਨ ਵਾਸਤੇ ਨਹੀਂ ਆਇਆ। ਮੈਂ ਤੁਹਾਡੇ ਰਾਹੀਂ ਬੇਨਤੀ ਕਰਦਾ ਕਿ ਮੇਰੇ ਸਵਾਲਾਂ ਦੇ ਜਵਾਬ ਹਨ ਜਾਂ ਮੇਰੀ ਬੱਸ ਚਲਾਓ। ਮੈਂ ਜਨਤਾ ਲਈ ਕਰਨ ਵਾਸਤੇ ਆਇਆ, ਮੇਰਾ ਕੋਈ ਰੌਲਾ ਨਹੀਂ ਹੈ। ਨਾ ਮੈਂ ਮੁਰਦਾਬਾਦ ਦੇ ਹੱਕ 'ਚ ਹੈ, ਨਾ ਮੈਂ ਉਹਨਾਂ ਦੀ ਕਾਰ ਰੋਕਣੀ ਹੈ। ਮੈਂ ਤਾਂ ਉਹਨਾਂ ਨੂੰ ਇੱਕ ਖੜਾ ਹੋ ਕੇ ਸਾਈਡ ਤੇ ਕਾਗਜ਼ ਦੇਣਾ ਹੈ ਤੇ ਸਵਾਲ ਕਰਨੇ ਆ ਤੁਹਾਡੇ ਸਾਹਮਣੇ, ਤਾਂ ਜੋ ਤੁਹਾਨੂੰ ਪਤਾ ਲੱਗੇ ਸੱਚ ਕੀ ਹੈ ਤੇ ਝੂਠ ਕੀ ਹੈ। ਕੌਣ ਨਹੀਂ ਚੱਲਣ ਦੇ ਰਿਹਾ ਪੰਜਾਬ ਸਰਕਾਰ ਦੀ ਬੱਸ? ਕੀ ਕਾਰਨ? ਕੌਣ ਮਿਲਿਆ ਹੋਇਆ ਬਾਦਲਾਂ ਨਾਲ? ਕੌਣ 87 ਲੱਖ ਰੁਪਇਆ ਦਿਨ ਦੀ ਕਮਾਈ ਕਰਵਾ ਰਿਹਾ ਉਹਨਾਂ ਨੂੰ? ਕੌਣ ਆਮ ਆਦਮੀ ਹੈ ਤੇ ਕੌਣ ਖਾਸ ਆਦਮੀ ਹੈ? ਇਹ ਦੱਸਣਾ ਤੁਹਾਨੂੰ। ਮੈਂ ਯਾਰ ਅੱਜ ਅੰਮ੍ਰਿਤਸਰ ਭਾਲਦਾ ਭੁਲਾਉਂਦਾ। ਕੱਲ ਮੈਂ ਕੇਜਰੀਵਾਲ ਸਾਹਿਬ ਦੇ ਦਿੱਲੀ ਗਿਆ ਸੀ, ਕਿਉਂਕਿ ਮੇਰੀਆਂ ਸਰਕਾਰੀ ਬੱਸਾਂ ਨਹੀਂ ਚੱਲਦੀਆਂ। ਤੁਹਾਨੂੰ ਪਤਾ ਹੀ ਹੈ ਕਿ ਇਕੱਲੀਆਂ ਬਾਦਲ ਪਰਿਵਾਰ ਦੀਆਂ ਬੱਸਾਂ ਹੀ ਦਿੱਲੀ ਜਾਂਦੀਆਂ। ਸੋ ਉਹਨਾਂ ਨੇ ਮੈਨੂੰ ਕਿਹਾ ਕਿ ਕੇਜਰੀਵਾਲ ਸਾਹਿਬ ਅੰਮ੍ਰਿਤਸਰ ਸਾਹਿਬ ਗਏ ਨੇ, ਤੇ ਮੈਂ ਅੱਜ ਭਾਲਦਾ ਭੁਲਾਉਂਦਾ ਰਾਤ ਨੂੰ ਚੱਲ ਕੇ ਅੰਮ੍ਰਿਤਸਰ ਸਾਹਿਬ ਪਹੁੰਚਿਆ ਤੇ ਇੱਥੇ ਮੈਨੂੰ ਪਤਾ ਲੱਗਿਆ ਕਿ ਬਹੁਤ ਹੀ ਇੱਕ ਵੱਡਾ ਹੋਟਲ ਹੈ, ਉੱਚਾ ਲੰਮਾ, 20ਵੀਂ ਫਲੋਰ ਤੇ ਕੇਜਰੀਵਾਲ ਸਾਹਿਬ ਸਵੀਟ ਕਮਰੇ ਦੇ ਵਿੱਚ ਠਹਿਰੇ ਹੋਏ ਹੈ ਆਮ ਆਦਮੀ। ਸੋ ਮੈਂ ਉਹਨਾਂ ਨੂੰ ਸੁਨੇਹਾ ਭੇਜਿਆ ਕਿ ਮੁੱਖ ਮੰਤਰੀ ਸਾਹਿਬ ਮੈਂ ਤੁਹਾਨੂੰ ਮਿਲਣਾ। ਸੋ ਹੁਣ ਮੁੱਖ ਮੰਤਰੀ ਸਾਹਿਬ ਨੂੰ ਕਿਉਂਕਿ ਕਈ ਵਾਰੀ ਮੁੱਖ ਮੰਤਰੀ ਸਾਹਿਬ ਇਹ ਚੈਲੰਜ ਕਰ ਦਿੰਦੇ ਆ ਕਿ ਆਮ ਰੈਡੀ ਟੂ ਡਿਬੇਟ ਕਿ ਅਸੀਂ ਡਿਬੇਟ ਕਰਨਾ ਚਾਹੁੰਦੇ ਆ। ਮੈਂ ਉਹਨਾਂ ਨਾਲ ਇਹ ਗੱਲ ਕਰਨਾ ਹੈ ਕਿ ਪੰਜਾਬ ਸਰਕਾਰ ਦੀ ਬੱਸ, ਜਨਤਾ ਦੀ ਬੱਸ ਦਿੱਲੀ 에ਅਰਪੋਰਟ ਤੱਕ ਕਿਉਂ ਨਹੀਂ ਜਾ ਸਕਦੀ। ਲੁੱਟਿਆ ਜਾ ਰਿਹਾ ਪੰਜਾਬੀਆਂ ਨੂੰ। 3000 ਰੁਪਇਆ ਔਰੀ ਆਨਲਾਈਨ ਬੁਕਿੰਗ ਹੈ, ਤੁਸੀਂ ਇੱਥੋਂ ਬੁੱਕ ਕਰਾ ਕੇ ਦੇਖ ਲਓ। 1.5 ਲੱਖ ਰੁਪਇਆ ਬਾਦਲ ਦੀ ਬੱਸ ਜਾਣ ਤੇ 1.5 ਲੱਖ ਆਉਣ ਦਾ ਕਮਾਉਂਦੀ ਹੈ, ਜਾਣੀ ਕਿ 3 ਲੱਖ ਰੁਪਇਆ। 50,000 ਜੇ ਅਗਰ ਖਰਚਾ ਕੱਢ ਦਿਓ ਇੱਕ ਬੱਸ ਚੋਂ ਤਾਂ 2.5 ਲੱਖ ਰੁਪਇਆ ਰੋਜ਼ਾਨਾ ਦਾ ਕਮਾ ਰਹੀ ਹੈ। 35 ਬੱਸਾਂ ਮਲਟੀਪਲਾਈ ਬਾਈ 2.5 ਲੱਖ 87 ਲੱਖ ਰੁਪਇਆ ਔਸਤਨ ਡੇਲੀ ਦਾ ਕਮਾ ਰਹੀ ਹੈ।
ਇਹੀ ਮੈਂ 1200 ਰੁਪਏ ਵਿੱਚ ਐਨਆਰਆਈ ਭਰਾਵਾਂ ਨੂੰ ਜਾਂ ਲੋਕਾਂ ਨੂੰ 에ਅਰਪੋਰਟ ਤੱਕ ਲੈ ਕੇ ਜਾ ਸਕਦਾ ਜੇ ਮੇਰੀ ਬੱਸ ਚੱਲਣ ਦੀ ਇਜਾਜ਼ਤ ਹੈ। 2018 ਤੱਕ ਮੇਰੀਆਂ ਬੱਸੇਸ ਚੱਲਦੀਆਂ ਰਹੀਆਂ। 2018 ਤੱਕ 13 ਚਿੱਠੀਆਂ ਦਿੱਤੀਆਂ ਮੈਂ ਕੇਜਰੀਵਾਲ ਸਾਹਿਬ ਨੂੰ, 13 ਚਿੱਠੀਆਂ ਐਨੈਕਸਚਰ ਬਣਾ ਕੇ ਲਿਆਏ ਤੇ ਚਿੱਠੀਆਂ ਦਾ ਮਗਰ ਵੇਰਵਾ ਵੀ। ਆਹ ਚਿੱਠੀ ਲਿਖੀ ਤੇ ਲਾਸਟ ਚਿੱਠੀ ਮੈਂ ਲਿਖੀ ਜਿਹੜੀ ਹੈਗੀ ਹੈ ਉਹਦਾ ਕੋਈ ਜਵਾਬ ਨਹੀਂ ਹੈ। ਸੋ ਮੈਂ ਜਵਾਬ ਲੈਣਾ ਚਾਹੁੰਦਾ ਕਿ ਮੇਰੀ ਬੱਸ ਕਿਉਂ ਨਹੀਂ ਚੱਲਣ ਦਿੱਤੀ ਜਾ ਰਹੀ। ਤੇ ਕੱਲ ਮਿਸਟਰ ਸਸੋਡੀਆ ਨੇ ਪ੍ਰੈਸ ਕਾਨਫਰੰਸ ਕੀਤੀ ਸੀ, ਡਿਪਟੀ ਚੀਫ ਮਿਨਿਸਟਰ ਨੇ ਦਿੱਲੀ ਨੇ। ਹੀ ਸੈਡ ਰਾਜਾ ਵੜਿੰਗ ਉੱਥੇ ਬੱਸਾਂ ਬੰਦ ਕਰੀ। ਮੈਂ ਤਾਂ ਬੱਸਾਂ ਬੰਦ ਕੀਤੀਆਂ। ਸੁਖਬੀਰ ਬਾਦਲ ਖੁਦ ਕਹਿੰਦਾ ਕਿ ਮੇਰੇ ਬੱਸਾਂ ਰਾਜਾ ਵੜਿੰਗ ਨੇ ਬੰਦ। ਉਹ ਕਹਿੰਦਾ ਕਿ ਮੈਂ 100 ਤੋਂ ਉੱਪਰ ਬੱਸ ਬੰਦ ਕੀਤੀ ਹੈ, ਜਦਕਿ 35 ਬੱਸਾਂ ਚੱਲਦੀਆਂ। ਬਾਦਲ ਦੀ ਬੱਸ 35 ਤੋਂ ਵੱਧ ਜਾਂਦੀ ਨਹੀਂ ਉੱਥੇ ਕੋਈ। ਝੂਠ ਬੋਲ ਰਹੇ ਨੇ। ਅਗਰ ਇੱਕ ਵੀ ਬੱਸ ਦਾ ਮੈਨੂੰ ਇੰਪਾਊਂਡ ਕੀਤੀ ਦੇ ਕਾਗਜ਼ ਦਿਖਾਉਣ ਕਿ ਕਿਹੜੀ ਬਾਦਲ ਦੀ ਬੱਸ ਦਿੱਲੀ 'ਚ ਇੰਪਾਊਂਡ ਕੀਤੀ ਹੈ, ਮਗਰਲੇ ਕਿੰਨੇ ਸਾਲਾਂ 'ਚ ਇੰਨੀ ਦਾ ਪ੍ਰੂਫ ਸਰਕਾਰ ਹੈ 3 ਮਿੰਟ 'ਚ ਮੰਗਾ ਸਕਦੇ ਆ ਪ੍ਰੂਫ। ਨਹੀਂ ਤਾਂ ਮੈਂ ਇੰਪਾਊਂਡ ਕੀਤੀਆਂ ਬਾਦਲ ਦੀਆਂ ਬੱਸਾਂ ਦੇ ਪ੍ਰੂਫ ਦਿਆਂਗਾ। ਹਾਈ ਕੋਰਟ 'ਚ ਵੀ ਮਸਲਾ ਗਿਆ ਮੇਰਾ ਕਿ ਮੈਂ ਬੱਸਿਸ ਇੰਪਾਊਂਡ ਕੀਤੀ। ਸੋ ਕਿੱਥੋਂ ਦੀ ਵੀ ਕੱਢਣ, ਮੈਂ ਉਹਨਾਂ ਨੂੰ ਮਿਲਣ ਵਾਸਤੇ ਆਇਆ। ਸੋ ਆ ਮੇਰਾ ਮੁੱਦਾ ਹੈ ਕਿ ਕਾਰਨ ਕੀ ਸਮਝਦੇ? ਕਈ ਵਾਰ ਮਿਲਦਾ ਨਾ ਰੱਬ ਮੈਂ ਤੁਸੀਂ ਦੇਖ ਲਓ। ਇਹ ਕਹਿੰਦੇ ਕਿ ਅਸੀਂ ਗੱਲ, ਮੈਂ ਪੰਜਾਬ ਦੀ ਗੱਲ ਕਰਨਾ ਹੈ, ਮੈਂ ਕੋਈ ਰੋਕਣ ਨਹੀਂ ਆਇਆ, ਮੈਂ ਉਹਨਾਂ ਦੀ ਗੱਡੀ ਨਹੀਂ ਰੋਕਣ ਆਇਆ, ਮੈਂ ਉਹਨਾਂ ਦਾ ਮੁਰਦਾਬਾਦ ਨਹੀਂ ਕਰਨਾ ਹੈ। ਮੈਂ ਮੁੱਖ ਮੰਤਰੀ ਨੂੰ ਸ਼ਾਂਤਮਈ ਤਰੀਕੇ ਨਾਲ ਮਿਲਣਾ ਚਾਹੁੰਦਾ। ਜੇ ਉਹ ਮੈਨੂੰ ਮਿਲਣ ਦਾ ਸਮਾਂ ਦੇਣਗੇ। ਦਿੱਲੀ ਦੀ ਪੁਲਿਸ ਮੈਂ ਬਾਹਰ ਬੈਠਾ ਰਿਹਾ, ਕਿਸੇ ਨੇ ਪਾਣੀ ਨਹੀਂ ਪੁੱਛਿਆ ਯਾਰ। ਇਹਨਾਂ ਦੇ ਘਰ ਦੇ ਬਾਹਰ ਨਹੀਂ, ਬੰਦਾ ਅਗਲਾ ਕਹਿੰਦਾ ਘਰੇ ਬੈਠੋ, ਅਸੀਂ OSD ਜਾਂ ਕਿਸੇ ਨੂੰ ਭੇਜਦੇ ਹਾਂ, ਉਹਨਾਂ ਨਾਲ ਗੱਲਬਾਤ ਕਰ ਲਓ, ਲੇਕਿਨ ਕਿਸੇ ਨੇ ਨਹੀਂ ਪੁੱਛਿਆ। ਕਿਹਾ ਜਾ ਰਿਹਾ ਕਿ ਆਮ ਪਾਰਟੀ ਹੈਗੀ, ਲੱਗਦਾ ਕਿ ਆਮ ਪਾਰਟੀ। ਤੁਸੀਂ ਦੇਖ ਲਓ, ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਸਵੀਟ ਕਮਰੇ 'ਚ ਅੰਮ੍ਰਿਤਸਰ ਦੇ ਸਭ ਤੋਂ ਮਹਿੰਗੇ ਹੋਟਲ 'ਚ, ਇੱਥੇ ਸਰਕਟ ਹਾਊਸ ਨੇ, ਇੱਥੇ ਗੁਰੂ ਨਾਨਕ ਦੇਵ ਜਿਹੜੀ ਯੂਨੀਵਰਸਿਟੀ ਹੈ ਉਹਦੇ ਸਰਕਟ ਹਾਊਸ ਨੇ, ਗੈਸਟ ਹਾਊਸ ਨੇ, ਅਸੀਂ ਉੱਥੇ ਰੁਕਦੇ ਹਾਂ ਕਈ ਵਾਰ। ਪਰ ਪ੍ਰਟੈਂਡ ਨਾ ਕੀਤਾ ਜਾਵੇ। ਅਸੀਂ ਤਾਂ ਕਿਤੇ ਵੀ ਰੁਕਣ, ਸਾਨੂੰ ਕੋਈ ਇਤਰਾਜ਼ ਨਹੀਂ। ਸਾਨੂੰ ਤਾਂ ਇਹ ਇਤਰਾਜ਼ ਹੈ ਕਿ ਆਮ ਬੰਦੇ ਦਾ ਜਿਹੜੀ ਹੈ ਬੱਸ ਉਹ ਚੱਲਣੀ ਯਾਰ। ਹੁਣ ਮੈਂ ਦੇਖ ਲਾਂ ਕਿ ਦੇ ਨਾ ਹੋਵੇ ਕੇਜਰੀਵਾਲ ਸਾਹਿਬ ਮਗਰਲੇ ਗੇਟ ਤੋਂ ਵੀ ਇੱਕ ਕੱਢ ਦੇਣਾ, ਕਿਉਂਕਿ ਮੈਂ ਮੁੱਦਿਆਂ ਵਾਸਤੇ ਆਇਆ, ਮੈਂ ਲੜਨ ਵਾਸਤੇ ਨਹੀਂ ਆਇਆ। ਮੈਂ ਤੁਹਾਡੇ ਰਾਹੀਂ ਬੇਨਤੀ ਕਰਦਾ ਹਾਂ ਕਿ ਮੇਰੇ ਸਵਾਲਾਂ ਦੇ ਜਵਾਬ ਹਨ ਜਾਂ ਮੇਰੀ ਬੱਸ ਚਲਾਓ। ਮੈਂ ਜਨਤਾ ਲਈ ਕਰਨ ਵਾਸਤੇ ਆਇਆ, ਮੇਰਾ ਕੋਈ ਰੌਲਾ ਨਹੀਂ ਹੈ। ਨਾ ਮੈਂ ਮੁਰਦਾਬਾਦ ਦੇ ਹੱਕ 'ਚ ਹੈ, ਨਾ ਮੈਂ ਉਹਨਾਂ ਦੀ ਕਾਰ ਰੋਕਣੀ ਹੈ। ਮੈਂ ਤਾਂ ਉਹਨਾਂ ਨੂੰ ਇੱਕ ਖੜਾ ਹੋ ਕੇ ਸਾਈਡ ਤੇ ਕਾਗਜ਼ ਦੇਣਾ ਹੈ ਤੇ ਸਵਾਲ ਕਰਦੇ ਹਾਂ ਤੁਹਾਡੇ ਸਾਹਮਣੇ, ਤਾਂ ਜੋ ਤੁਹਾਨੂੰ ਪਤਾ ਲੱਗੇ ਸੱਚ ਕੀ ਹੈ ਤੇ ਝੂਠ ਕੀ ਹੈ। ਕੌਣ ਨਹੀਂ ਚੱਲਣ ਦੇ ਰਿਹਾ ਪੰਜਾਬ ਸਰਕਾਰ ਦੀ ਬੱਸ? ਕੀ ਕਾਰਨ ਹੈ? ਕੌਣ ਮਿਲਿਆ ਹੋਇਆ ਬਾਦਲਾਂ ਨਾਲ? ਕੌਣ 87 ਲੱਖ ਰੁਪਇਆ ਦਿਨ ਦੀ ਕਮਾਈ ਕਰਵਾ ਰਿਹਾ ਉਹਨਾਂ ਨੂੰ? ਕੌਣ ਆਮ ਆਦਮੀ ਹੈ ਤੇ ਕੌਣ ਖਾਸ ਆਦਮੀ ਹੈ? ਇਹ ਦੱਸਣਾ ਚਾਹੁੰਦਾ ਮੈਂ ਯਾਰ। ਅੱਜ ਅੰਮ੍ਰਿਤਸਰ ਭਾਲਦਾ ਭੁਲਾਉਂਦਾ। ਕੱਲ ਮੈਂ ਕੇਜਰੀਵਾਲ ਸਾਹਿਬ ਦੇ ਦਿੱਲੀ ਗਿਆ ਸੀ, ਕਿਉਂਕਿ ਮੇਰੀਆਂ ਸਰਕਾਰੀ ਬੱਸਾਂ ਨਹੀਂ ਚੱਲਦੀਆਂ। ਤੁਹਾਨੂੰ ਪਤਾ ਹੀ ਹੈ ਕਿ ਇਕੱਲੀਆਂ ਬਾਦਲ ਪਰਿਵਾਰ ਦੀਆਂ ਬੱਸਾਂ ਹੀ ਦਿੱਲੀ ਜਾਂਦੀਆਂ। ਸੋ ਉਹਨਾਂ ਨੇ ਮੈਨੂੰ ਕਿਹਾ ਕਿ ਕੇਜਰੀਵਾਲ ਸਾਹਿਬ ਅੰਮ੍ਰਿਤਸਰ ਸਾਹਿਬ ਗਏ ਨੇ, ਤੇ ਮੈਂ ਅੱਜ ਭਾਲਦਾ ਭੁਲਾਉਂਦਾ ਰਾਤ ਨੂੰ ਚੱਲ ਕੇ ਅੰਮ੍ਰਿਤਸਰ ਸਾਹਿਬ ਪਹੁੰਚਿਆ ਤੇ ਇੱਥੇ ਮੈਨੂੰ ਪਤਾ ਲੱਗਿਆ ਕਿ ਬਹੁਤ ਹੀ ਇੱਕ ਵੱਡਾ ਹੋਟਲ ਹੈ, ਉੱਚਾ ਲੰਮਾ, 20ਵੀਂ ਫਲੋਰ ਤੇ ਕੇਜਰੀਵਾਲ ਸਾਹਿਬ ਸਵੀਟ ਕਮਰੇ ਦੇ ਵਿੱਚ ਠਹਿਰੇ ਹੋਏ ਹੈ ਆਮ ਆਦਮੀ। ਸੋ ਮੈਂ ਉਹਨਾਂ ਨੂੰ ਸੁਨੇਹਾ ਭੇਜਿਆ ਕਿ ਮੁੱਖ ਮੰਤਰੀ ਸਾਹਿਬ ਮੈਂ ਤੁਹਾਨੂੰ ਮਿਲਣਾ। ਸੋ ਹੁਣ ਮੁੱਖ ਮੰਤਰੀ ਸਾਹਿਬ ਨੂੰ, ਕਿਉਂਕਿ ਕਈ ਵਾਰੀ ਮੁੱਖ ਮੰਤਰੀ ਸਾਹਿਬ ਇਹ ਚੈਲੰਜ ਕਰ ਦਿੰਦੇ ਆ ਕਿ ਆਮ ਰੈਡੀ ਟੂ ਡਿਬੇਟ, ਕਿ ਅਸੀਂ ਡਿਬੇਟ ਕਰਨਾ ਚਾਹੁੰਦੇ ਹਾਂ। ਮੈਂ ਉਹਨਾਂ ਨਾਲ ਇਹ ਗੱਲ ਕਰਨਾ ਹੈ ਕਿ ਪੰਜਾਬ ਸਰਕਾਰ ਦੀ ਬੱਸ, ਜਨਤਾ ਦੀ ਬੱਸ ਦਿੱਲੀ 에ਅਰਪੋਰਟ ਤੱਕ ਕਿਉਂ ਨਹੀਂ ਜਾ ਸਕਦੀ? ਲੁੱਟਿਆ ਜਾ ਰਿਹਾ ਪੰਜਾਬੀਆਂ ਨੂੰ। 3000 ਰੁਪਇਆ ਔਰੀ ਆਨਲਾਈਨ ਬੁਕਿੰਗ ਹੈ, ਤੁਸੀਂ ਇੱਥੋਂ ਬੁੱਕ ਕਰਾ ਕੇ ਦੇਖ ਲਓ। 1.5 ਲੱਖ ਰੁਪਇਆ ਬਾਦਲ ਦੀ ਬੱਸ ਜਾਣ ਤੇ 1.5 ਲੱਖ ਆਉਣ ਦਾ ਕਮਾਉਂਦੀ ਹੈ, ਜਾਣੀ ਕਿ 3 ਲੱਖ ਰੁਪਇਆ। 50,000 ਜੇ ਅਗਰ ਖਰਚਾ ਕੱਢ ਦਿਓ ਇੱਕ ਬੱਸ ਚੋਂ ਤਾਂ 2.5 ਲੱਖ ਰੁਪਇਆ ਰੋਜ਼ਾਨਾ ਦਾ ਕਮਾ ਰਹੀ ਹੈ। 35 ਬੱਸਾਂ ਮਲਟੀਪਲਾਈ ਬਾਈ 2.5 ਲੱਖ, 87 ਲੱਖ ਰੁਪਇਆ ਔਸਤਨ ਡੇਲੀ ਦਾ ਕਮਾ ਰਹੀ ਹੈ। ਇਹੀ ਮੈਂ 1200 ਰੁਪਏ ਵਿੱਚ NRI ਭਰਾਵਾਂ ਨੂੰ ਜਾਂ ਲੋਕਾਂ ਨੂੰ 에ਅਰਪੋਰਟ ਤੱਕ ਲੈ ਕੇ ਜਾ ਸਕਦਾ ਜੇ ਮੇਰੀ ਬੱਸ ਚੱਲਣ ਦੀ ਇਜਾਜ਼ਤ ਹੈ। 2018 ਤੱਕ ਮੇਰੀਆਂ ਬੱਸੇਸ ਚੱਲਦੀਆਂ ਰਹੀਆਂ। 2018 ਤੱਕ 13 ਚਿੱਠੀਆਂ ਦਿੱਤੀਆਂ ਮੈਂ ਕੇਜਰੀਵਾਲ ਸਾਹਿਬ ਨੂੰ, 13 ਚਿੱਠੀਆਂ ਐਨੈਕਸਚਰ ਬਣਾ ਕੇ ਲਿਆਏ ਤੇ ਚਿੱਠੀਆਂ ਦਾ ਮਗਰ ਵੇਰਵਾ ਵੀ। ਆਹ ਚਿੱਠੀ ਲਿਖੀ ਤੇ ਲਾਸਟ ਚਿੱਠੀ ਮੈਂ ਲਿਖੀ ਜਿਹੜੀ ਹੈਗੀ ਹੈ ਉਹਦਾ ਕੋਈ ਜਵਾਬ ਨਹੀਂ ਹੈ। ਸੋ ਮੈਂ ਜਵਾਬ ਲੈਣਾ ਚਾਹੁੰਦਾ ਕਿ ਮੇਰੀ ਬੱਸ ਕਿਉਂ ਨਹੀਂ ਚੱਲਣ ਦਿੱਤੀ ਜਾ ਰਹੀ। ਤੇ ਕੱਲ ਮਿਸਟਰ ਸਸੋਡੀਆ ਨੇ ਪ੍ਰੈਸ ਕਾਨਫਰੰਸ ਕੀਤੀ ਸੀ, ਡਿਪਟੀ ਚੀਫ ਮਿਨਿਸਟਰ ਨੇ ਦਿੱਲੀ ਨੇ। ਹੀ ਸੈਡ ਰਾਜਾ ਵੜਿੰਗ
ਉੱਥੇ ਬੱਸਾਂ ਬੰਦ ਕਰੀ। ਮੈਂ ਕਿਹਾ ਬੱਸਾਂ ਬੰਦ ਕੀਤੀਆਂ, ਸੁਖਬੀਰ ਬਾਦਲ ਖੁਦ ਕਹਿੰਦਾ ਕਿ ਮੇਰੀਆਂ ਬੱਸਾਂ ਰਾਜੇ ਵੜਿੰਗੇ ਬੰਦ ਕੀਤੀਆਂ। ਉਹ ਕਹਿੰਦਾ ਕਿ ਮੈਂ 100 ਕਿੰਨੀਆਂ ਕਹਿੰਦਾ 100 ਤੋਂ ਉੱਪਰ ਬੱਸ ਬੰਦ ਕੀਤੀ ਹੈ, ਜਦਕਿ 35 ਬੱਸਾਂ ਚੱਲਦੀਆਂ। ਬਾਦਲ ਦੀ ਬੱਸ 35 ਤੋਂ ਵੱਧ ਜਾਂਦੀ ਨਹੀਂ ਉੱਥੇ ਕੋਈ। ਝੂਠ ਬੋਲ ਰਹੇ ਨੇ। ਅਗਰ ਇੱਕ ਵੀ ਬੱਸ ਦਾ ਮੈਨੂੰ ਇੰਪਾਊਂਡ ਕੀਤੀ ਦੇ ਕਾਗਜ਼ ਦਿਖਾਉਣ ਕਿ ਕਿਹੜੀ ਬਾਦਲ ਦੀ ਬੱਸ ਦਿੱਲੀ 'ਚ ਇੰਪਾਊਂਡ ਕੀਤੀ ਹੈ, ਮਗਰਲੇ ਕਿੰਨੇ ਸਾਲਾਂ 'ਚ ਇੰਨੀ ਦਾ ਪ੍ਰੂਫ ਸਰਕਾਰ ਹੈ 3 ਮਿੰਟ 'ਚ ਮੰਗਾ ਸਕਦੇ ਆ ਪ੍ਰੂਫ। ਨਹੀਂ ਤਾਂ ਮੈਂ ਇੰਪਾਊਂਡ ਕੀਤੀਆਂ ਬਾਦਲ ਦੀਆਂ ਬੱਸਾਂ ਦੇ ਪ੍ਰੂਫ ਦਿਆਂਗਾ। ਹਾਈ ਕੋਰਟ 'ਚ ਵੀ ਮਸਲਾ ਗਿਆ ਮੇਰਾ ਕਿ ਮੈਂ ਬੱਸਿਸ ਇੰਪਾਊਂਡ ਕੀਤੀਆਂ। ਸੋ ਕਿੱਥੋਂ ਦੀ ਵੀ ਕੱਢਣ, ਮੈਂ ਉਹਨਾਂ ਨੂੰ ਮਿਲਣ ਵਾਸਤੇ ਆਇਆ। ਸੋ ਆ ਮੇਰਾ ਮੁੱਦਾ ਹੈ ਕਿ ਕਾਰਨ ਕੀ ਤੁਹਾਨੂੰ ਕਾਰਨ ਕੀ ਸਮਝਦੇ? ਕਈ ਵਾਰ ਮੈਂ ਤੁਸੀਂ ਦੇਖ ਲਓ, ਇਹ ਕਹਿੰਦੇ ਕਿ ਅਸੀਂ ਗੱਲ, ਮੈਂ ਪੰਜਾਬ ਦੀ ਗੱਲ ਕਰਨਾ ਹੈ, ਮੈਂ ਕੋਈ ਰੋਕਣ ਨਹੀਂ ਆਇਆ, ਮੈਂ ਉਹਨਾਂ ਦੀ ਗੱਡੀ ਨਹੀਂ ਰੋਕਣ ਆਇਆ, ਮੈਂ ਉਹਨਾਂ ਦਾ ਮੁਰਦਾਬਾਦ ਨਹੀਂ ਕਰਨਾ ਹੈ। ਮੈਂ ਮੁੱਖ ਮੰਤਰੀ ਨੂੰ ਸ਼ਾਂਤਮਈ ਤਰੀਕੇ ਨਾਲ ਮਿਲਣਾ ਚਾਹੁੰਦਾ। ਮਿਲਣਾ ਜੇ ਉਹ ਮੈਨੂੰ ਮਿਲਣ ਦਾ ਸਮਾਂ ਦੇਣਗੇ। ਦਿੱਲੀ ਦੀ ਪੁਲਿਸ, ਮੈਂ ਬਾਹਰ ਬੈਠਾ ਰਿਹਾ, ਕਿਸੇ ਨੇ ਪਾਣੀ ਨਹੀਂ ਪੁੱਛਿਆ ਯਾਰ। ਇਹਨਾਂ ਦੇ ਘਰ ਦੇ ਬਾਹਰ ਨਹੀਂ, ਬੰਦਾ ਅਗਲਾ ਕਹਿੰਦਾ ਘਰੇ ਬੈਠੋ, ਅਸੀਂ OSD ਜਾਂ ਕਿਸੇ ਨੂੰ ਭੇਜਦੇ ਹਾਂ, ਉਹਨਾਂ ਨਾਲ ਗੱਲਬਾਤ ਕਰ ਲਓ, ਲੇਕਿਨ ਕਿਸੇ ਨੇ ਨਹੀਂ ਪੁੱਛਿਆ। ਕਿਹਾ ਜਾ ਰਿਹਾ ਕਿ ਆਮ ਪਾਰਟੀ ਹੈਗੀ, ਲੱਗਦਾ ਕਿ ਆਮ ਪਾਰਟੀ। ਤੁਸੀਂ ਦੇਖ ਲਓ, ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਸਵੀਟ ਕਮਰੇ 'ਚ ਅੰਮ੍ਰਿਤਸਰ ਦੇ ਸਭ ਤੋਂ ਮਹਿੰਗੇ ਹੋਟਲ 'ਚ, ਇੱਥੇ ਸਰਕਟ ਹਾਊਸ ਨੇ, ਇੱਥੇ ਗੁਰੂ ਨਾਨਕ ਦੇਵ ਜਿਹੜੀ ਯੂਨੀਵਰਸਿਟੀ ਆ ਉਹਦੇ ਸਰਕਟ ਹਾਊਸ ਨੇ, ਗੈਸਟ ਹਾਊਸ ਨੇ, ਅਸੀਂ ਉੱਥੇ ਰੁਕਦੇ ਹਾਂ ਕਈ ਵਾਰ। ਪਰ ਪ੍ਰਟੈਂਡ ਨਾ ਕੀਤਾ ਜਾਵੇ। ਅਸੀਂ ਤਾਂ ਕਿਤੇ ਵੀ ਰੁਕਣ, ਸਾਨੂੰ ਕੋਈ ਇਤਰਾਜ਼ ਨਹੀਂ। ਸਾਨੂੰ ਤਾਂ ਇਹ ਇਤਰਾਜ਼ ਹੈ ਕਿ ਆਮ ਬੰਦੇ ਦਾ ਜਿਹੜੀ ਹੈ ਬੱਸ ਉਹ ਚੱਲਣੀ ਯਾਰ। ਹੁਣ ਮੈਂ ਦੇਖ ਲਾਂ ਕਿ ਦੇ ਨਾ ਹੋਵੇ ਕੇਜਰੀਵਾਲ ਸਾਹਿਬ ਮਗਰਲੇ ਗੇਟ ਤੋਂ ਵੀ ਇੱਕ ਕੱਢ ਦੇਣਾ, ਕਿਉਂਕਿ ਮੈਂ ਮੁੱਦਿਆਂ ਸੇ ਆਇਆ, ਮੈਂ ਲੜਨ ਵਾਸਤੇ ਨਹੀਂ ਆਇਆ। ਮੈਂ ਤੁਹਾਡੇ ਰਾਹੀਂ ਬੇਨਤੀ ਕਰਦਾ ਹਾਂ ਕਿ ਮੇਰੇ ਸਵਾਲਾਂ ਦੇ ਜਵਾਬ ਹਨ ਜਾਂ ਮੇਰੀ ਬੱਸ ਚਲਾਓ। ਮੈਂ ਜਨਤਾ ਲਈ ਕਰਨ ਵਾਸਤੇ ਆਇਆ, ਮੇਰਾ ਕੋਈ ਰੌਲਾ ਨਹੀਂ ਹੈ। ਨਾ ਮੈਂ ਮੁਰਦਾਬਾਦ ਦੇ ਹੱਕ 'ਚ ਹੈ, ਨਾ ਮੈਂ ਉਹਨਾਂ ਦੀ ਕਾਰ ਰੋਕਣੀ ਹੈ। ਮੈਂ ਤਾਂ ਉਹਨਾਂ ਨੂੰ ਇੱਕ ਖੜਾ ਹੋ ਕੇ ਸਾਈਡ ਤੇ ਕਾਗਜ਼ ਦੇਣਾ ਹੈ ਤੇ ਸਵਾਲ ਕਰਦੇ ਹਾਂ ਤੁਹਾਡੇ ਸਾਹਮਣੇ, ਤਾਂ ਜੋ ਤੁਹਾਨੂੰ ਪਤਾ ਲੱਗੇ ਸੱਚ ਕੀ ਹੈ ਤੇ ਝੂਠ ਕੀ ਹੈ। ਕੌਣ ਨਹੀਂ ਚੱਲਣ ਦੇ ਰਿਹਾ ਪੰਜਾਬ ਸਰਕਾਰ ਦੀ ਬੱਸ? ਕੀ ਕਾਰਨ? ਕੌਣ ਮਿਲਿਆ ਹੋਇਆ ਬਾਦਲਾਂ ਨਾਲ? ਕੌਣ 87 ਲੱਖ ਰੁਪਇਆ ਦਿਨ ਦੀ ਕਮਾਈ ਕਰਵਾ ਰਿਹਾ ਉਹਨਾਂ ਨੂੰ? ਕੌਣ ਆਮ ਆਦਮੀ ਹੈ ਤੇ ਕੌਣ ਖਾਸ ਆਦਮੀ ਹੈ? ਇਹ ਦੱਸੋ ਤੁਹਾਨੂੰ। ਮੈਂ ਯਾਰ ਅੱਜ ਅੰਮ੍ਰਿਤਸਰ ਭਾਲਦਾ ਭੁਲਾਉਂਦਾ, ਕੱਲ ਮੈਂ ਕੇਜਰੀਵਾਲ ਸਾਹਿਬ ਦੇ ਦਿੱਲੀ ਗਿਆ ਸੀ, ਕਿਉਂਕਿ ਮੇਰੀਆਂ ਸਰਕਾਰੀ ਬੱਸਾਂ ਨਹੀਂ ਚੱਲਦੀਆਂ। ਤੁਹਾਨੂੰ ਪਤਾ ਹੀ ਹੈ ਕਿ ਇਕੱਲੀਆਂ ਬਾਦਲ ਪਰਿਵਾਰ ਦੀਆਂ ਬੱਸਾਂ ਹੀ ਦਿੱਲੀ ਜਾਂਦੀਆਂ। ਸੋ ਉਹਨਾਂ ਨੇ ਮੈਨੂੰ ਕਿਹਾ ਕਿ ਕੇਜਰੀਵਾਲ ਸਾਹਿਬ ਅੰਮ੍ਰਿਤਸਰ ਸਾਹਿਬ ਗਏ ਨੇ, ਤੇ ਮੈਂ ਅੱਜ ਭਾਲਦਾ ਭੁਲਾਉਂਦਾ ਰਾਤ ਨੂੰ ਚੱਲ ਕੇ ਅੰਮ੍ਰਿਤਸਰ ਸਾਹਿਬ ਪਹੁੰਚਿਆ ਤੇ ਇੱਥੇ ਮੈਨੂੰ ਪਤਾ ਲੱਗਿਆ ਕਿ ਬਹੁਤ ਹੀ ਇੱਕ ਵੱਡਾ ਹੋਟਲ ਹੈ, ਉੱਚਾ ਲੰਮਾ, 20ਵੀਂ ਫਲੋਰ ਤੇ ਕੇਜਰੀਵਾਲ ਸਾਹਿਬ ਸਵੀਟ ਕਮਰੇ ਦੇ ਵਿੱਚ ਠਹਿਰੇ ਹੋਏ ਹੈ ਆਮ ਆਦਮੀ। ਸੋ ਮੈਂ ਉਹਨਾਂ ਨੂੰ ਸੁਨੇਹਾ ਭੇਜਿਆ ਕਿ ਮੁੱਖ ਮੰਤਰੀ ਸਾਹਿਬ ਮੈਂ ਤੁਹਾਨੂੰ ਮਿਲਣਾ। ਸੋ ਹੁਣ ਮੁੱਖ ਮੰਤਰੀ ਸਾਹਿਬ ਨੂੰ, ਕਿਉਂਕਿ ਕਈ ਵਾਰੀ ਮੁੱਖ ਮੰਤਰੀ ਸਾਹਿਬ ਇਹ ਚੈਲੰਜ ਕਰ ਦਿੰਦੇ ਆ ਕਿ ਆਮ ਰੈਡੀ ਟੂ ਡਿਬੇਟ, ਕਿ ਅਸੀਂ ਡਿਬੇਟ ਕਰਨਾ ਚਾਹੁੰਦੇ ਹਾਂ। ਮੈਂ ਉਹਨਾਂ ਨਾਲ ਇਹ ਗੱਲ ਕਰਨਾ ਹੈ ਕਿ ਪੰਜਾਬ ਸਰਕਾਰ ਦੀ ਬੱਸ, ਜਨਤਾ ਦੀ ਬੱਸ ਦਿੱਲੀ 에ਅਰਪੋਰਟ ਤੱਕ ਕਿਉਂ ਨਹੀਂ ਜਾ ਸਕਦੀ? ਲੁੱਟਿਆ ਜਾ ਰਿਹਾ ਪੰਜਾਬੀਆਂ ਨੂੰ। 3000 ਰੁਪਇਆ ਔਰੀ ਆਨਲਾਈਨ ਬੁਕਿੰਗ ਹੈ, ਤੁਸੀਂ ਇੱਥੋਂ ਬੁੱਕ ਕਰਾ ਕੇ ਦੇਖ ਲਓ। 1.5 ਲੱਖ ਰੁਪਇਆ ਬਾਦਲ ਦੀ ਬੱਸ ਜਾਣ ਤੇ 1.5 ਲੱਖ ਆਉਣ ਦਾ ਕਮਾਉਂਦੀ ਹੈ, ਜਾਣੀ ਕਿ 3 ਲੱਖ ਰੁਪਇਆ। 50,000 ਜੇ ਅਗਰ ਖਰਚਾ ਕੱਢ ਦਿਓ ਇੱਕ ਬੱਸ ਚੋਂ ਤਾਂ 2.5 ਲੱਖ ਰੁਪਇਆ ਰੋਜ਼ਾਨਾ ਦਾ ਕਮਾ ਰਹੀ ਹੈ। 35 ਬੱਸਾਂ ਮਲਟੀਪਲਾਈ ਬਾਈ 2.5 ਲੱਖ, 87 ਲੱਖ ਰੁਪਇਆ ਔਸਤਨ ਡੇਲੀ ਦਾ ਕਮਾ ਰਿਹਾ। ਇਹੀ ਮੈਂ 1200 ਰੁਪਏ ਵਿੱਚ NRI ਭਰਾਵਾਂ ਨੂੰ ਜਾਂ ਲੋਕਾਂ ਨੂੰ 에ਅਰਪੋਰਟ ਤੱਕ ਲੈ ਕੇ ਜਾ ਸਕਦਾ ਜੇ ਮੇਰੀ ਬੱਸ ਚੱਲਣ ਦੀ ਇਜਾਜ਼ਤ ਹੈ। 2018 ਤੱਕ ਮੇਰੀਆਂ ਬੱਸੇਸ ਚੱਲਦੀਆਂ ਰਹੀਆਂ। 2018 ਤੱਕ 13 ਚਿੱਠੀਆਂ ਦਿੱਤੀਆਂ ਮੈਂ ਕੇਜਰੀਵਾਲ ਸਾਹਿਬ ਨੂੰ, 13 ਚਿੱਠੀਆਂ ਐਨੈਕਸਚਰ ਬਣਾ ਕੇ ਲਿਆਇਆ ਤੇ ਚਿੱਠੀਆਂ ਦਾ ਮਗਰ ਵੇਰਵਾ ਵੀ। ਆਹ ਚਿੱਠੀ ਲਿਖੀ, ਆਹ ਚਿੱਠੀ ਲਿਖੀ ਤੇ ਲਾਸਟ ਚਿੱਠੀ ਮੈਂ ਲਿਖੀ ਜਿਹੜੀ ਹੈਗੀ ਹੈ ਉਹਦਾ ਕੋਈ ਜਵਾਬ ਨਹੀਂ ਹੈ। ਸੋ ਮੈਂ ਜਵਾਬ ਲੈਣਾ ਚਾਹੁੰਦਾ ਕਿ ਮੇਰੀ ਬੱਸ ਕਿਉਂ ਨਹੀਂ ਚੱਲਣ ਦਿੱਤੀ ਜਾ ਰਹੀ। ਤੇ ਕੱਲ ਮਿਸਟਰ ਸਸੋਡੀਆ ਨੇ ਪ੍ਰੈਸ ਕਾਨਫਰੰਸ ਕੀਤੀ ਸੀ, ਡਿਪਟੀ ਚੀਫ ਮਿਨਿਸਟਰ ਨੇ ਦਿੱਲੀ ਨੇ। ਹੀ ਸੈਡ ਰਾਜਾ ਵੜਿੰਗ ਉੱਥੇ ਬੱਸਾਂ ਬੰਦ ਕਰੀ। ਮੈਂ ਕਿਹਾ ਬੱਸਾਂ ਬੰਦ ਕੀਤੀਆਂ, ਸੁਖਬੀਰ ਬਾਦਲ ਖੁਦ ਕਹਿੰਦਾ ਕਿ ਮੇਰੀਆਂ ਬੱਸਾਂ ਰਾਜੇ ਵੜਿੰਗ ਬੰਦ ਕੀਤੀਆਂ। ਉਹ ਕਹਿੰਦਾ ਕਿ ਮੈਂ 100 ਤੋਂ ਉੱਪਰ ਬੱਸ ਬੰਦ ਕੀਤੀ ਹੈ, ਜਦਕਿ 35 ਬੱਸਾਂ ਚੱਲਦੀਆਂ। ਬਾਦਲ ਦੀ ਬੱਸ 35 ਤੋਂ ਵੱਧ ਜਾਂਦੀ ਨਹੀਂ ਉੱਥੇ ਕੋਈ। ਝੂਠ ਬੋਲ ਰਹੇ ਨੇ। ਅਗਰ ਇੱਕ ਵੀ ਬੱਸ ਦਾ ਮੈਨੂੰ ਇੰਪਾਊਂਡ ਕੀਤੀ ਦੇ ਕਾਗਜ਼ ਦਿਖਾਉਣ ਕਿ ਕਿਹੜੀ ਬਾਦਲ ਦੀ ਬੱਸ ਦਿੱਲੀ 'ਚ ਇੰਪਾਊਂਡ ਕੀਤੀ ਹੈ, ਮਗਰਲੇ ਕਿੰਨੇ ਸਾਲਾਂ 'ਚ ਇੰਨੀ ਦਾ ਪ੍ਰੂਫ ਸਰਕਾਰ ਹੈ 3 ਮਿੰਟ 'ਚ ਮੰਗਾ ਸਕਦੇ ਆ ਪ੍ਰੂਫ। ਨਹੀਂ ਤਾਂ ਮੈਂ ਇੰਪਾਊਂਡ ਕੀਤੀਆਂ ਬਾਦਲ ਦੀਆਂ ਬੱਸਾਂ ਦੇ ਪ੍ਰੂਫ ਦਿਆਂਗਾ। ਹਾਈ ਕੋਰਟ 'ਚ ਵੀ ਮਸਲਾ ਗਿਆ ਮੇਰਾ ਕਿ ਮੈਂ ਬੱਸਿਸ ਇੰਪਾਊਂਡ ਕੀਤੀਆਂ।
पीछे से निकाल लेगा ਸੋ ਕਿੱਥੋਂ ਦੀ ਵੀ ਕੱਢਣ ਮੈਂ ਉਹਨਾਂ ਨੂੰ ਮਿਲਣ ਵਾਸਤੇ ਆਇਆ ਸੋ ਆ ਮੇਰਾ ਮੌਕਾ ਹੈ ਕਿ ਕਾਰਨ ਕੀ ਤੁਹਾਨੂੰ ਕਾਰਨ ਕੀ ਸਮਝਦੇ ਕਈ ਵਾਰ ਮਿਲਦਾ ਨਾ ਰੱਬ ਮੈਂ ਤੁਸੀਂ ਦੇਖ ਲਓ ਇਹ ਕਹਿੰਦੇ ਕਿ ਅਸੀਂ ਗੱਲ ਮੈਂ ਪੰਜਾਬ ਦੀ ਗੱਲ ਕਰਨਾ ਹੈ ਮੈਂ ਕੋਈ ਰੋਕਣ ਨਹੀਂ ਆਇਆ ਮੈਂ ਉਹਨਾਂ ਦੀ ਗੱਡੀ ਨਹੀਂ ਰੋਕਣ ਆਇਆ ਮੈਂ ਉਹਨਾਂ ਦਾ ਮੁਰਦਾਬਾਦ ਨਹੀਂ ਕਰਨਾ ਹੈ ਮੈਂ ਮੁੱਖ ਮੰਤਰੀ ਨੂੰ ਸ਼ਾਂਤਮਈ ਤਰੀਕੇ ਨਾਲ ਮਿਲਣਾ ਚਾਹੁੰਦਾ ਮਿਲਣਾ ਜੇ ਉਹ ਮੈਨੂੰ ਮਿਲਣ ਦਾ ਸਮਾਂ ਦੇਣਗੇ ਦਿੱਲੀ ਦੀ ਪੁਲਿਸ ਮੈਂ ਬਾਹਰ ਬੈਠਾ ਰਿਹਾ ਕਿਸੇ ਨੇ ਪਾਣੀ ਨਹੀਂ ਪੁੱਛਿਆ ਯਾਰ ਇਹਨਾਂ ਦੇ ਘਰ ਦੇ ਬਾਹਰ ਨਹੀਂ ਬੰਦਾ ਅਗਲਾ ਕਹਿੰਦਾ ਘਰੇ ਬੈਠੋ ਅਸੀਂ OSD ਜਾਂ ਕਿਸੇ ਨੂੰ ਭੇਜਦੇ ਹਾਂ ਉਹਨਾਂ ਨਾਲ ਗੱਲਬਾਤ ਕਰ ਲਓ ਲੇਕਿਨ ਕਿਸੇ ਨੇ ਨਹੀਂ ਪੁੱਛਿਆ ਕਿਹਾ ਜਾ ਰਿਹਾ ਕਿ ਆਮ ਪਾਰਟੀ ਹੈਗੀ ਲੱਗਦਾ ਕਿ ਆਮ ਪਾਰਟੀ ਤੁਸੀਂ ਦੇਖ ਲਓ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਸਵੀਟ ਕਮਰੇ 'ਚ ਅੰਮ੍ਰਿਤਸਰ ਦੇ ਸਭ ਤੋਂ ਮਹਿੰਗੇ ਹੋਟਲ 'ਚ ਇੱਥੇ ਸਰਕਟ ਹਾਊਸ ਨੇ ਇੱਥੇ ਗੁਰੂ ਨਾਨਕ ਦੇਵ ਜਿਹੜੀ ਯੂਨੀਵਰਸਿਟੀ ਆ ਉਹਦੇ ਸਰਕਟ ਹਾਊਸ ਨੇ ਗੈਸਟ ਹਾਊਸ ਨੇ ਅਸੀਂ ਉੱਥੇ ਰੁਕਦੇ ਹਾਂ ਕਈ ਵਾਰੀ ਪਰ ਪ੍ਰਟੈਂਡ ਨਾ ਕੀਤਾ ਜਾਵੇ ਅਸੀਂ ਤਾਂ ਕਿਤੇ ਵੀ ਰੁਕਣ ਸਾਨੂੰ ਕੋਈ ਇਤਰਾਜ਼ ਨਹੀਂ ਸਾਨੂੰ ਤਾਂ ਇਹ ਇਤਰਾਜ਼ ਹੈ ਕਿ ਆਮ ਬੰਦੇ ਦਾ ਜਿਹੜੀ ਹੈ ਬੱਸ ਉਹ ਚੱਲਣੀ ਚਾਹੀਦੀ ਤੇ ਇਹਨਾਂ ਤੋਂ ਯਾਰ ਹੁਣ ਮੈਂ ਦੇਖ ਲਾਂ ਕਿ ਦੇ ਨਾ ਹੋਵੇ ਕੇਜਰੀਵਾਲ ਸਾਹਿਬ ਮਗਰਲੇ ਗੇਟ ਤੋਂ ਵੀ ਇੱਕ ਕੱਢ ਦੇਣਾ ਕਿਉਂਕਿ ਮੈਂ ਮੁੱਦਿਆਂ ਸੇ ਆਇਆ ਮੈਂ ਲੜਨ ਵਾਸਤੇ ਨਹੀਂ ਆਇਆ ਮੈਂ ਤੁਹਾਡੇ ਰਾਹੀਂ ਬੇਨਤੀ ਕਰਦਾ ਹਾਂ ਕਿ ਮੇਰੇ ਸਵਾਲਾਂ ਦੇ ਜਵਾਬ ਹਨ ਜਾਂ ਮੇਰੀ ਬੱਸ ਚਲਾਓ ਮੈਂ ਜਨਤਾ ਲਈ ਕਰਨ ਵਾਸਤੇ ਆਇਆ ਮੇਰਾ ਕੋਈ ਰੌਲਾ ਨਹੀਂ ਹੈ ਨਾ ਮੈਂ ਮੁਰਦਾਬਾਦ ਦੇ ਹੱਕ 'ਚ ਹੈ ਨਾ ਮੈਂ ਉਹਨਾਂ ਦੀ ਕਾਰ ਰੋਕਣੀ ਹੈ ਮੈਂ ਤਾਂ ਉਹਨਾਂ ਨੂੰ ਇੱਕ ਖੜਾ ਹੋ ਕੇ ਸਾਈਡ ਤੇ ਕਾਗਜ਼ ਦੇਣਾ ਹੈ ਤੇ ਸਵਾਲ ਕਰਦੇ ਹਾਂ ਤੁਹਾਡੇ ਸਾਹਮਣੇ ਤਾਂ ਜੋ ਤੁਹਾਨੂੰ ਪਤਾ ਲੱਗੇ ਸੱਚ ਕੀ ਹੈ ਤੇ ਝੂਠ ਕੀ ਹੈ ਕੌਣ ਨਹੀਂ ਚੱਲਣ ਦੇ ਰਿਹਾ ਪੰਜਾਬ ਸਰਕਾਰ ਦੀ ਬੱਸ ਕੀ ਕਾਰਨ ਹੈ ਕੌਣ ਮਿਲਿਆ ਹੋਇਆ ਬਾਦਲਾਂ ਨੂੰ ਕੌਣ 87 ਲੱਖ ਰੁਪਇਆ ਦਿਨ ਦੀ ਕਮਾਈ ਕਰਵਾ ਰਿਹਾ ਉਹਨਾਂ ਨੂੰ ਕੌਣ ਆਮ ਆਦਮੀ ਹੈ ਤੇ ਕੌਣ ਖਾਸ ਆਦਮੀ ਹੈ ਇਹ ਦੱਸਣਾ ਤੁਹਾਨੂੰ ਮੈਂ ਯਾਰ ਅੱਜ ਅੰਮ੍ਰਿਤਸਰ ਭਾਲਦਾ ਭੁਲਾਉਂਦਾ ਕੱਲ ਮੈਂ ਕੇਜਰੀਵਾਲ ਸਾਹਿਬ ਦੇ ਦਿੱਲੀ ਗਿਆ ਸੀ ਕਿਉਂਕਿ ਮੇਰੀਆਂ ਸਰਕਾਰੀ ਬੱਸਾਂ ਨਹੀਂ ਚੱਲਦੀਆਂ ਤੁਹਾਨੂੰ ਪਤਾ ਹੀ ਹੈ ਕਿ ਇਕੱਲੀਆਂ ਬਾਦਲ ਪਰਿਵਾਰ ਦੀਆਂ ਬੱਸਾਂ ਹੀ ਦਿੱਲੀ ਜਾਂਦੀਆਂ ਸੋ ਉਹਨਾਂ ਨੇ ਮੈਨੂੰ ਕਿਹਾ ਕਿ ਕੇਜਰੀਵਾਲ ਸਾਹਿਬ ਅੰਮ੍ਰਿਤਸਰ ਸਾਹਿਬ ਗਏ ਨੇ ਤੇ ਮੈਂ ਅੱਜ ਭਾਲਦਾ ਭੁਲਾਉਂਦਾ ਰਾਤ ਨੂੰ ਚੱਲ ਕੇ ਅੰਮ੍ਰਿਤਸਰ ਸਾਹਿਬ ਪਹੁੰਚਿਆ ਤੇ ਇੱਥੇ ਮੈਨੂੰ ਪਤਾ ਲੱਗਿਆ ਕਿ ਬਹੁਤ ਹੀ ਇੱਕ ਵੱਡਾ ਹੋਟਲ ਹੈ ਉੱਚਾ ਲੰਮਾ 20ਵੀਂ ਫਲੋਰ ਤੇ ਕੇਜਰੀਵਾਲ ਸਾਹਿਬ ਸਵੀਟ ਕਮਰੇ ਦੇ ਵਿੱਚ ਠਹਿਰੇ ਹੋਏ ਹੈ ਆਮ ਆਦਮੀ ਸੋ ਮੈਂ ਉਹਨਾਂ ਨੂੰ ਸੁਨੇਹਾ ਭੇਜਿਆ ਕਿ ਮੁੱਖ ਮੰਤਰੀ ਸਾਹਿਬ ਮੈਂ ਤੁਹਾਨੂੰ ਮਿਲਣਾ ਸੋ ਹੁਣ ਮੁੱਖ ਮੰਤਰੀ ਸਾਹਿਬ ਨੂੰ ਕਿਉਂਕਿ ਕਈ ਵਾਰੀ ਮੁੱਖ ਮੰਤਰੀ ਸਾਹਿਬ ਇਹ ਚੈਲੰਜ ਕਰ ਦਿੰਦੇ ਆ ਕਿ ਆਮ ਰੈਡੀ ਟੂ ਡਿਬੇਟ ਕਿ ਅਸੀਂ ਡਿਬੇਟ ਕਰਨਾ ਚਾਹੁੰਦੇ ਹਾਂ ਮੈਂ ਉਹਨਾਂ ਨਾਲ ਇਹ ਗੱਲ ਕਰਨਾ ਹੈ ਕਿ ਪੰਜਾਬ ਸਰਕਾਰ ਦੀ ਬੱਸ ਜਨਤਾ ਦੀ ਬੱਸ ਦਿੱਲੀ 에ਅਰਪੋਰਟ ਤੱਕ ਕਿਉਂ ਨਹੀਂ ਜਾ ਸਕਦੀ ਲੁੱਟਿਆ ਜਾ ਰਿਹਾ ਪੰਜਾਬੀਆਂ ਨੂੰ 3000 ਰੁਪਇਆ ਔਰੀ ਆਨਲਾਈਨ ਬੁਕਿੰਗ ਹੈ ਤੁਸੀਂ ਇੱਥੋਂ ਬੁੱਕ ਕਰਾ ਕੇ ਦੇਖ ਲਓ 1.5 ਲੱਖ ਰੁਪਇਆ ਬਾਦਲ ਦੀ ਬੱਸ ਜਾਣ ਤੇ 1.5 ਲੱਖ ਆਉਣ ਦਾ ਕਮਾਉਂਦੀ ਹੈ ਜਾਣੀ ਕਿ 3 ਲੱਖ ਰੁਪਇਆ 50,000 ਜੇ ਅਗਰ ਖਰਚਾ ਕੱਢ ਦਿਓ ਇੱਕ ਬੱਸ ਚੋਂ ਤਾਂ 2.5 ਲੱਖ ਰੁਪਇਆ ਰੋਜ਼ਾਨਾ ਦਾ ਕਮਾ ਰਹੀ ਹੈ 35 ਬੱਸਾਂ ਮਲਟੀਪਲਾਈ ਬਾਈ 2.5 ਲੱਖ 87 ਲੱਖ ਰੁਪਇਆ ਔਸਤਨ ਡੇਲੀ ਦਾ ਕਮਾ ਰਿਹਾ ਇਹੀ ਮੈਂ 1200 ਰੁਪਏ ਵਿੱਚ NRI ਭਰਾਵਾਂ ਨੂੰ ਜਾਂ ਲੋਕਾਂ ਨੂੰ 에ਅਰਪੋਰਟ ਤੱਕ ਲੈ ਕੇ ਜਾ ਸਕਦਾ ਜੇ ਮੇਰੀ ਬੱਸ ਚੱਲਣ ਦੀ ਇਜਾਜ਼ਤ ਹੈ 2018 ਤੱਕ ਮੇਰੀਆਂ ਬੱਸੇਸ ਚੱਲਦੀਆਂ ਰਹੀਆਂ 2018 ਤੱਕ 13 ਚਿੱਠੀਆਂ ਦਿੱਤੀਆਂ ਮੈਂ ਕੇਜਰੀਵਾਲ ਸਾਹਿਬ ਨੂੰ 13 ਚਿੱਠੀਆਂ ਐਨੈਕਸਚਰ ਬਣਾ ਕੇ ਲਿਆਇਆ ਤੇ ਚਿੱਠੀਆਂ ਦਾ ਮਗਰ ਵੇਰਵਾ ਆ ਚਿੱਠੀ ਲਿਖੀ ਤੇ ਲਾਸਟ ਚਿੱਠੀ ਮੈਂ ਲਿਖੀ ਜਿਹੜੀ ਹੈਗੀ ਹੈ ਉਹਦਾ ਕੋਈ ਜਵਾਬ ਨਹੀਂ ਹੈ ਸੋ ਮੈਂ ਜਵਾਬ ਲੈਣਾ ਚਾਹੁੰਦਾ ਕਿ ਮੇਰੀ ਬੱਸ ਕਿਉਂ ਨਹੀਂ ਚੱਲਣ ਦਿੱਤੀ ਜਾ ਰਹੀ ਤੇ ਕੱਲ ਮਿਸਟਰ ਸਸੋਡੀਆ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਡਿਪਟੀ ਚੀਫ ਮਿਨਿਸਟਰ ਨੇ ਦਿੱਲੀ ਨੇ ਹੀ ਸੈਡ ਰਾਜਾ ਵੜਿੰਗ ਉੱਥੇ ਬੱਸਾਂ ਬੰਦ ਕਰੀ ਮੈਂ ਕਿਹਾ ਬੱਸਾਂ ਬੰਦ ਕੀਤੀਆਂ ਸੁਖਬੀਰ ਬਾਦਲ ਖੁਦ ਕਹਿੰਦਾ ਕਿ ਮੇਰੀਆਂ ਬੱਸਾਂ ਰਾਜਾ ਵੜਿੰਗ ਨੇ ਬੰਦ ਉਹ ਕਹਿੰਦਾ ਕਿ ਮੈਂ 100 ਕਿੰਨੀਆਂ ਕਹਿੰਦਾ 100 ਤੋਂ ਉੱਪਰ ਬੱਸ ਬੰਦ ਕੀਤੀ ਹੈ ਜਦਕਿ 35 ਬੱਸਾਂ ਚੱਲਦੀਆਂ ਬਾਦਲ ਦੀ ਬੱਸ 35 ਤੋਂ ਵੱਧ ਜਾਂਦੀ ਨਹੀਂ ਉੱਥੇ ਕੋਈ ਝੂਠ ਬੋਲ ਰਹੇ ਨੇ ਅਗਰ ਇੱਕ ਵੀ ਬੱਸ ਦਾ ਮੈਨੂੰ ਇੰਪਾਊਂਡ ਕੀਤੀ ਦੇ ਕਾਗਜ਼ ਦਿਖਾਉਣ ਕਿ ਕਿਹੜੀ ਬਾਦਲ ਦੀ ਬੱਸ ਦਿੱਲੀ 'ਚ ਇੰਪਾਊਂਡ ਕੀਤੀ ਹੈ ਮਗਰਲੇ ਕਿੰਨੇ ਸਾਲਾਂ 'ਚ ਕਿੰਨੀ ਦਾ ਪ੍ਰੂਫ ਸਰਕਾਰ ਹੈ 3 ਮਿੰਟ 'ਚ ਮੰਗਾ ਸਕਦੇ ਆਪੋ ਨਹੀਂ ਤਾਂ ਮੈਂ ਇੰਪਾਊਂਡ ਕੀਤੀਆਂ ਬਾਦਲ ਦੀਆਂ ਬੱਸਾਂ ਦੇ ਪ੍ਰੂਫ ਦਿਆਂਗਾ ਹਾਈ ਕੋਰਟ 'ਚ ਵੀ ਮਸਲਾ ਗਿਆ ਮੇਰਾ ਕਿ ਮੈਂ ਬੱਸਿਸ ਇੰਪਾਊਂਡ ਕੀਤੀਆਂ पीछे से निकाल लेगा ਸੋ ਕਿੱਥੋਂ ਦੀ ਵੀ ਕੱਢਣ ਮੈਂ ਉਹਨਾਂ ਨੂੰ ਮਿਲਣ ਵਾਸਤੇ ਆਇਆ ਸੋ ਆ ਮੇਰਾ ਮੌਕਾ ਹੈ ਕਿ ਕਾਰਨ ਕੀ ਤੁਹਾਨੂੰ ਕਾਰਨ ਕੀ ਸਮਝਦੇ ਕਈ ਵਾਰ ਮਿਲਦਾ ਨਾ ਰੱਬ ਮੈਂ ਤੁਸੀਂ ਦੇਖ ਲਓ ਇਹ ਕਹਿੰਦੇ ਕਿ ਅਸੀਂ ਗੱਲ ਮੈਂ ਪੰਜਾਬ ਦੀ ਗੱਲ ਕਰਨਾ ਹੈ ਮੈਂ ਕੋਈ ਰੋਕਣ ਨਹੀਂ ਆਇਆ ਮੈਂ ਉਹਨਾਂ ਦੀ ਗੱਡੀ ਨਹੀਂ ਰੋਕਣ ਆਇਆ ਮੈਂ ਉਹਨਾਂ ਦਾ ਮੁਰਦਾਬਾਦ ਨਹੀਂ ਕਰਨਾ ਹੈ ਮੈਂ ਮੁੱਖ ਮੰਤਰੀ ਨੂੰ ਸ਼ਾਂਤਮਈ ਤਰੀਕੇ ਨਾਲ ਮਿਲਣਾ ਚਾਹੁੰਦਾ ਮਿਲਣਾ ਜੇ ਉਹ ਮੈਨੂੰ ਮਿਲਣ ਦਾ ਸਮਾਂ ਦੇਣਗੇ ਦਿੱਲੀ ਪੁਲਿਸ ਦਾ ਕੰਪਨੀ
ਦਿੱਲੀ ਦੀ ਪੁਲਿਸ ਮੈਂ ਬਾਹਰ ਬੈਠਾ ਰਿਹਾ, ਕਿਸੇ ਨੇ ਪਾਣੀ ਨਹੀਂ ਪੁੱਛਿਆ ਯਾਰ। ਇਹਨਾਂ ਦੇ ਘਰ ਦੇ ਬਾਹਰ ਨਹੀਂ, ਬੰਦਾ ਅਗਲਾ ਕਹਿੰਦਾ ਘਰੇ ਬੈਠੋ, ਅਸੀਂ OSD ਜਾਂ ਕਿਸੇ ਨੂੰ ਭੇਜਦੇ ਹਾਂ, ਉਹਨਾਂ ਨਾਲ ਗੱਲਬਾਤ ਕਰ ਲਓ, ਲੇਕਿਨ ਕਿਸੇ ਨੇ ਨਹੀਂ ਪੁੱਛਿਆ। ਕਿਹਾ ਜਾ ਰਿਹਾ ਕਿ ਆਮ ਪਾਰਟੀ ਹੈਗੀ ਲੱਗਦਾ ਕਿ ਆਮ ਪਾਰਟੀ ਤੁਸੀਂ ਦੇਖ ਲਓ, ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਸਵੀਟ ਕਮਰੇ 'ਚ ਅੰਮ੍ਰਿਤਸਰ ਦੇ ਸਭ ਤੋਂ ਮਹਿੰਗੇ ਹੋਟਲ 'ਚ, ਇੱਥੇ ਸਰਕਟ ਹਾਊਸ ਨੇ, ਇੱਥੇ ਗੁਰੂ ਨਾਨਕ ਦੇਵ ਜਿਹੜੀ ਯੂਨੀਵਰਸਿਟੀ ਆ ਉਹਦੇ ਸਰਕਟ ਹਾਊਸ ਨੇ, ਗੈਸਟ ਹਾਊਸ ਨੇ, ਅਸੀਂ ਉੱਥੇ ਰੁਕਦੇ ਹਾਂ ਕਈ ਵਾਰੀ। ਪਰ ਪ੍ਰਟੈਂਡ ਨਾ ਕੀਤਾ ਜਾਵੇ, ਅਸੀਂ ਤਾਂ ਕਿਤੇ ਵੀ ਰੁਕਣ ਸਾਨੂੰ ਕੋਈ ਇਤਰਾਜ਼ ਨਹੀਂ। ਸਾਨੂੰ ਤਾਂ ਇਹ ਇਤਰਾਜ਼ ਹੈ ਕਿ ਆਮ ਬੰਦੇ ਦਾ ਜਿਹੜੀ ਹੈ ਬੱਸ ਉਹ ਚੱਲਣੀ ਚਾਹੀਦੀ। ਤੇ ਇਹਨਾਂ ਦੇ ਵੱਲੋਂ ਯਾਰ ਹੁਣ ਮੈਂ ਦੇਖ ਲਾਂ ਕਿ ਦੇ ਨਾ ਹੋਵੇ ਕੇਜਰੀਵਾਲ ਸਾਹਿਬ ਮਗਰਲੇ ਗੇਟ ਤੋਂ ਵੀ ਇੱਕ ਕੱਢ ਦੇਣਾ, ਕਿਉਂਕਿ ਮੈਂ ਮੁੱਦਿਆਂ ਸੇ ਆਇਆ, ਮੈਂ ਲੜਨ ਵਾਸਤੇ ਨਹੀਂ ਆਇਆ। ਮੈਂ ਤੁਹਾਡੇ ਰਾਹੀਂ ਬੇਨਤੀ ਕਰਦਾ ਹਾਂ ਕਿ ਮੇਰੇ ਸਵਾਲਾਂ ਦੇ ਜਵਾਬ ਹਨ ਜਾਂ ਮੇਰੀ ਬੱਸ ਚਲਾਓ। ਮੈਂ ਜਨਤਾ ਲਈ ਕਰਨ ਵਾਸਤੇ ਆਇਆ, ਮੇਰਾ ਕੋਈ ਰੌਲਾ ਨਹੀਂ ਹੈ, ਨਾ ਮੈਂ ਮੁਰਦਾਬਾਦ ਦੇ ਹੱਕ 'ਚ ਹੈ, ਨਾ ਮੈਂ ਉਹਨਾਂ ਦੀ ਕਾਰ ਰੋਕਣੀ ਹੈ। ਮੈਂ ਤਾਂ ਉਹਨਾਂ ਨੂੰ ਇੱਕ ਖੜਾ ਹੋ ਕੇ ਸਾਈਡ ਤੇ ਕਾਗਜ਼ ਦੇਣਾ ਹੈ ਤੇ ਸਵਾਲ ਕਰਦੇ ਹਾਂ ਤੁਹਾਡੇ ਸਾਹਮਣੇ, ਤਾਂ ਜੋ ਤੁਹਾਨੂੰ ਪਤਾ ਲੱਗੇ ਸੱਚ ਕੀ ਹੈ ਤੇ ਝੂਠ ਕੀ ਹੈ। ਕੌਣ ਨਹੀਂ ਚੱਲਣ ਦੇ ਰਿਹਾ ਪੰਜਾਬ ਸਰਕਾਰ ਦੀ ਬੱਸ? ਕੀ ਕਾਰਨ ਹੈ? ਕੌਣ ਮਿਲਿਆ ਹੋਇਆ ਬਾਦਲਾਂ ਨਾਲ? ਕੌਣ 87 ਲੱਖ ਰੁਪਇਆ ਦਿਨ ਦੀ ਕਮਾਈ ਕਰਵਾ ਰਿਹਾ ਉਹਨਾਂ ਨੂੰ? ਕੌਣ ਆਮ ਆਦਮੀ ਹੈ ਤੇ ਕੌਣ ਖਾਸ ਆਦਮੀ ਹੈ? ਇਹ ਦੱਸਣਾ ਤੁਹਾਨੂੰ। ਮੈਂ ਯਾਰ ਅੱਜ ਅੰਮ੍ਰਿਤਸਰ ਭਾਲਦਾ ਭੁਲਾਉਂਦਾ, ਕੱਲ ਮੈਂ ਕੇਜਰੀਵਾਲ ਸਾਹਿਬ ਦੇ ਦਿੱਲੀ ਗਿਆ ਸੀ, ਕਿਉਂਕਿ ਮੇਰੀਆਂ ਸਰਕਾਰੀ ਬੱਸਾਂ ਨਹੀਂ ਚੱਲਦੀਆਂ। ਤੁਹਾਨੂੰ ਪਤਾ ਹੀ ਹੈ ਕਿ ਇਕੱਲੀਆਂ ਬਾਦਲ ਪਰਿਵਾਰ ਦੀਆਂ ਬੱਸਾਂ ਹੀ ਦਿੱਲੀ ਜਾਂਦੀਆਂ। ਸੋ ਉਹਨਾਂ ਨੇ ਮੈਨੂੰ ਕਿਹਾ ਕਿ ਕੇਜਰੀਵਾਲ ਸਾਹਿਬ ਅੰਮ੍ਰਿਤਸਰ ਸਾਹਿਬ ਗਏ ਨੇ, ਤੇ ਮੈਂ ਅੱਜ ਭਾਲਦਾ ਭੁਲਾਉਂਦਾ ਰਾਤ ਨੂੰ ਚੱਲ ਕੇ ਅੰਮ੍ਰਿਤਸਰ ਸਾਹਿਬ ਪਹੁੰਚਿਆ, ਤੇ ਇੱਥੇ ਮੈਨੂੰ ਪਤਾ ਲੱਗਿਆ ਕਿ ਬਹੁਤ ਹੀ ਇੱਕ ਵੱਡਾ ਹੋਟਲ ਹੈ, ਉੱਚਾ ਲੰਮਾ 20ਵੀਂ ਫਲੋਰ ਤੇ ਕੇਜਰੀਵਾਲ ਸਾਹਿਬ ਸਵੀਟ ਕਮਰੇ ਦੇ ਵਿੱਚ ਠਹਿਰੇ ਹੋਏ ਹੈ ਆਮ ਆਦਮੀ। ਸੋ ਮੈਂ ਉਹਨਾਂ ਨੂੰ ਸੁਨੇਹਾ ਭੇਜਿਆ ਕਿ ਮੁੱਖ ਮੰਤਰੀ ਸਾਹਿਬ ਮੈਂ ਤੁਹਾਨੂੰ ਮਿਲਣਾ। ਸੋ ਹੁਣ ਮੁੱਖ ਮੰਤਰੀ ਸਾਹਿਬ ਨੂੰ, ਕਿਉਂਕਿ ਕਈ ਵਾਰੀ ਮੁੱਖ ਮੰਤਰੀ ਸਾਹਿਬ ਇਹ ਚੈਲੰਜ ਕਰ ਦਿੰਦੇ ਆ ਕਿ ਆਮ ਰੈਡੀ ਟੂ ਡਿਬੇਟ, ਕਿ ਅਸੀਂ ਡਿਬੇਟ ਕਰਨਾ ਚਾਹੁੰਦੇ ਹਾਂ। ਮੈਂ ਉਹਨਾਂ ਨਾਲ ਇਹ ਗੱਲ ਕਰਨਾ ਹੈ ਕਿ ਪੰਜਾਬ ਸਰਕਾਰ ਦੀ ਬੱਸ, ਜਨਤਾ ਦੀ ਬੱਸ ਦਿੱਲੀ 에ਅਰਪੋਰਟ ਤੱਕ ਕਿਉਂ ਨਹੀਂ ਜਾ ਸਕਦੀ? ਲੁੱਟਿਆ ਜਾ ਰਿਹਾ ਪੰਜਾਬੀਆਂ ਨੂੰ। 3000 ਰੁਪਇਆ ਔਰੀ ਆਨਲਾਈਨ ਬੁਕਿੰਗ ਹੈ, ਤੁਸੀਂ ਇੱਥੋਂ ਬੁੱਕ ਕਰਾ ਕੇ ਦੇਖ ਲਓ। 1.5 ਲੱਖ ਰੁਪਇਆ ਬਾਦਲ ਦੀ ਬੱਸ ਜਾਣ ਤੇ 1.5 ਲੱਖ ਆਉਣ ਦਾ ਕਮਾਉਂਦੀ ਹੈ, ਜਾਣੀ ਕਿ 3 ਲੱਖ ਰੁਪਇਆ। 50,000 ਜੇ ਅਗਰ ਖਰਚਾ ਕੱਢ ਦਿਓ ਇੱਕ ਬੱਸ ਚੋਂ, ਤਾਂ 2.5 ਲੱਖ ਰੁਪਇਆ ਰੋਜ਼ਾਨਾ ਦਾ ਕਮਾ ਰਹੀ ਹੈ। 35 ਬੱਸਾਂ ਮਲਟੀਪਲਾਈ ਬਾਈ 2.5 ਲੱਖ, 87 ਲੱਖ ਰੁਪਇਆ ਔਸਤਨ ਡੇਲੀ ਦਾ ਕਮਾ ਰਹੀ ਹੈ। ਇਹੀ ਮੈਂ 1200 ਰੁਪਏ ਵਿੱਚ NRI ਭਰਾਵਾਂ ਨੂੰ ਜਾਂ ਲੋਕਾਂ ਨੂੰ 에ਅਰਪੋਰਟ ਤੱਕ ਲੈ ਕੇ ਜਾ ਸਕਦਾ ਜੇ ਮੇਰੀ ਬੱਸ ਚੱਲਣ ਦੀ ਇਜਾਜ਼ਤ ਹੋਵੇ। 2018 ਤੱਕ ਮੇਰੀਆਂ ਬੱਸੇਸ ਚੱਲਦੀਆਂ ਰਹੀਆਂ। 2018 ਤੱਕ 13 ਚਿੱਠੀਆਂ ਦਿੱਤੀਆਂ ਮੈਂ ਕੇਜਰੀਵਾਲ ਸਾਹਿਬ ਨੂੰ, 13 ਚਿੱਠੀਆਂ ਐਨੈਕਸਚਰ ਬਣਾ ਕੇ ਲਿਆਇਆ, ਤੇ ਚਿੱਠੀਆਂ ਦਾ ਮਗਰ ਵੇਰਵਾ ਆਹ ਚਿੱਠੀ ਲਿਖੀ, ਆਹ ਚਿੱਠੀ ਲਿਖੀ, ਤੇ ਲਾਸਟ ਚਿੱਠੀ ਮੈਂ ਲਿਖੀ ਜਿਹੜੀ ਹੈਗੀ ਹੈ ਉਹਦਾ ਕੋਈ ਜਵਾਬ ਨਹੀਂ ਹੈ। ਸੋ ਮੈਂ ਜਵਾਬ ਲੈਣਾ ਚਾਹੁੰਦਾ ਕਿ ਮੇਰੀ ਬੱਸ ਕਿਉਂ ਨਹੀਂ ਚੱਲਣ ਦਿੱਤੀ ਜਾ ਰਹੀ। ਤੇ ਕੱਲ ਮਿਸਟਰ ਸਸੋਡੀਆ ਨੇ ਪ੍ਰੈਸ ਕਾਨਫਰੰਸ ਕੀਤੀ ਸੀ, ਡਿਪਟੀ ਚੀਫ ਮਿਨਿਸਟਰ ਨੇ ਦਿੱਲੀ ਨੇ, ਹੀ ਸੈਡ ਰਾਜਾ ਵੜਿੰਗ ਉੱਥੇ ਬੱਸਾਂ ਬੰਦ ਕਰੀ। ਮੈਂ ਕਿਹਾ ਬੱਸਾਂ ਬੰਦ ਕੀਤੀਆਂ, ਸੁਖਬੀਰ ਬਾਦਲ ਖੁਦ ਕਹਿੰਦਾ ਕਿ ਮੇਰੀਆਂ ਬੱਸਾਂ ਰਾਜਾ ਵੜਿੰਗ ਬੰਦ। ਉਹ ਕਹਿੰਦਾ ਕਿ ਮੈਂ 100 ਕਹਿੰਦਾ 100 ਤੋਂ ਉੱਪਰ ਬੱਸ ਬੰਦ ਕੀਤੀ ਹੈ, ਜਦਕਿ 35 ਬੱਸਾਂ ਚੱਲਦੀਆਂ। ਬਾਦਲ ਦੀ ਬੱਸ 35 ਤੋਂ ਵੱਧ ਜਾਂਦੀ ਨਹੀਂ ਉੱਥੇ ਕੋਈ। ਝੂਠ ਬੋਲ ਰਹੇ ਨੇ। ਅਗਰ ਇੱਕ ਵੀ ਬੱਸ ਦਾ ਮੈਨੂੰ ਇੰਪਾਊਂਡ ਕੀਤੀ ਦੇ ਕਾਗਜ਼ ਦਿਖਾਉਣ ਕਿ ਕਿਹੜੀ ਬਾਦਲ ਦੀ ਬੱਸ ਦਿੱਲੀ 'ਚ ਇੰਪਾਊਂਡ ਕੀਤੀ ਹੈ, ਮਗਰਲੇ ਕਿੰਨੇ ਸਾਲਾਂ 'ਚ, ਕਿੰਨੀ ਦਾ ਪ੍ਰੂਫ ਸਰਕਾਰ ਹੈ 3 ਮਿੰਟ 'ਚ ਮੰਗਾ ਸਕਦੇ ਹੋ। ਨਹੀਂ ਤਾਂ ਮੈਂ ਇੰਪਾਊਂਡ ਕੀਤੀਆਂ ਬਾਦਲ ਦੀਆਂ ਬੱਸਾਂ ਦੇ ਪ੍ਰੂਫ ਦਿਆਂਗਾ। ਹਾਈ ਕੋਰਟ 'ਚ ਵੀ ਮਸਲਾ ਗਿਆ ਮੇਰਾ ਕਿ ਮੈਂ ਬੱਸਿਸ ਇੰਪਾਊਂਡ ਕੀਤੀਆਂ। ਸੋ ਕਿੱਥੋਂ ਦੀ ਵੀ ਕੱਢਣ, ਮੈਂ ਉਹਨਾਂ ਨੂੰ ਮਿਲਣ ਵਾਸਤੇ ਆਇਆ। ਸੋ ਆ ਮੇਰਾ ਮੁੱਦਾ ਹੈ ਕਿ ਕਾਰਨ ਕੀ ਤੁਹਾਨੂੰ ਕਾਰਨ ਕੀ ਸਮਝਦੇ? ਕਈ ਵਾਰ ਮਿਲਦਾ ਮੈਂ ਤੁਸੀਂ ਦੇਖ ਲਓ, ਇਹ ਕਹਿੰਦੇ ਕਿ ਅਸੀਂ ਗੱਲ, ਮੈਂ ਪੰਜਾਬ ਦੀ ਗੱਲ ਕਰਨਾ ਹੈ, ਮੈਂ ਕੋਈ ਰੋਕਣ ਨਹੀਂ ਆਇਆ, ਮੈਂ ਉਹਨਾਂ ਦੀ ਗੱਡੀ ਨਹੀਂ ਰੋਕਣ ਆਇਆ, ਮੈਂ ਉਹਨਾਂ ਦਾ ਮੁਰਦਾਬਾਦ ਨਹੀਂ ਕਰਨਾ ਹੈ। ਮੈਂ ਮੁੱਖ ਮੰਤਰੀ ਨੂੰ ਸ਼ਾਂਤਮਈ ਤਰੀਕੇ ਨਾਲ ਮਿਲਣਾ ਚਾਹੁੰਦਾ। ਮਿਲਣਾ ਜੇ ਉਹ ਮੈਨੂੰ ਮਿਲਣ ਦਾ ਸਮਾਂ ਦੇਣਗੇ। ਦਿੱਲੀ ਦੀ ਪੁਲਿਸ ਮੈਂ ਬਾਹਰ ਬੈਠਾ ਰਿਹਾ, ਕਿਸੇ ਨੇ ਪਾਣੀ ਨਹੀਂ ਪੁੱਛਿਆ ਯਾਰ। ਇਹਨਾਂ ਦੇ ਘਰ ਦੇ ਬਾਹਰ ਨਹੀਂ, ਬੰਦਾ ਅਗਲਾ ਕਹਿੰਦਾ ਘਰੇ ਬੈਠੋ, ਅਸੀਂ OSD ਜਾਂ ਕਿਸੇ ਨੂੰ ਭੇਜਦੇ ਹਾਂ, ਉਹਨਾਂ ਨਾਲ ਗੱਲਬਾਤ ਕਰ ਲਓ, ਲੇਕਿਨ ਕਿਸੇ ਨੇ ਨਹੀਂ ਪੁੱਛਿਆ। ਕਿਹਾ ਜਾ ਰਿਹਾ ਕਿ ਆਮ ਪਾਰਟੀ ਹੈਗੀ ਲੱਗਦਾ ਕਿ ਆਮ ਪਾਰਟੀ ਤੁਸੀਂ ਦੇਖ ਲਓ, ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਸਵੀਟ ਕਮਰੇ 'ਚ ਅੰਮ੍ਰਿਤਸਰ ਦੇ ਸਭ ਤੋਂ ਮਹਿੰਗੇ ਹੋਟਲ 'ਚ, ਇੱਥੇ ਸਰਕਟ ਹਾਊਸ ਨੇ, ਇੱਥੇ ਗੁਰੂ ਨਾਨਕ ਦੇਵ ਜਿਹੜੀ ਯੂਨੀਵਰਸਿਟੀ ਆ ਉਹਦੇ ਸਰਕਟ ਹਾਊਸ ਨੇ, ਗੈਸਟ ਹਾਊਸ ਨੇ, ਅਸੀਂ ਉੱਥੇ ਰੁਕਦੇ ਹਾਂ ਕਈ ਵਾਰੀ। ਪਰ ਪ੍ਰਟੈਂਡ ਨਾ ਕੀਤਾ ਜਾਵੇ, ਅਸੀਂ ਤਾਂ ਕਿਤੇ ਵੀ ਰੁਕਣ ਸਾਨੂੰ ਕੋਈ ਇਤਰਾਜ਼ ਨਹੀਂ। ਸਾਨੂੰ ਤਾਂ ਇਹ ਇਤਰਾਜ਼ ਹੈ ਕਿ ਆਮ ਬੰਦੇ ਦਾ ਜਿਹੜੀ ਹੈ ਬੱਸ ਉਹ ਚੱਲਣੀ ਚਾਹੀਦੀ। ਤੇ ਇਹਨਾਂ ਦੇ ਵੱਲੋਂ ਯਾਰ ਹੁਣ ਮੈਂ ਦੇਖ ਲਾਂ ਕਿ ਦੇ ਨਾ ਹੋਵੇ ਕੇਜਰੀਵਾਲ ਸਾਹਿਬ ਮਗਰਲੇ ਗੇਟ ਤੋਂ ਵੀ ਇੱਕ ਕੱਢ ਦੇਣਾ, ਕਿਉਂਕਿ ਮੈਂ ਮੁੱਦਿਆਂ ਸੇ ਆਇਆ, ਮੈਂ ਲੜਨ ਵਾਸਤੇ ਨਹੀਂ ਆਇਆ। ਮੈਂ ਤੁਹਾਡੇ ਰਾਹੀਂ ਬੇਨਤੀ ਕਰਦਾ ਹਾਂ ਕਿ ਮੇਰੇ ਸਵਾਲਾਂ ਦੇ ਜਵਾਬ ਹਨ
ਜਾਂ ਮੇਰੀ ਬੱਸ ਚਲਾਓ, ਮੈਂ ਜਨਤਾ ਲਈ ਕਰਨ ਵਾਸਤੇ ਆਇਆ। ਮੇਰਾ ਕੋਈ ਰੌਲਾ ਨਹੀਂ ਹੈ, ਨਾ ਮੈਂ ਮੁਰਦਾਬਾਦ ਦੇ ਹੱਥ 'ਚ ਹੈ, ਨਾ ਮੈਂ ਉਹਨਾਂ ਦੀ ਕਾਰ ਰੋਕਣੀ ਹੈ। ਮੈਂ ਤਾਂ ਉਹਨਾਂ ਨੂੰ ਇੱਕ ਖੜਾ ਹੋ ਕੇ ਸਾਈਡ ਤੇ ਕਾਗਜ਼ ਦੇਣਾ ਹੈ ਤੇ ਸਵਾਲ ਕਰਨੇ ਆ ਤੁਹਾਡੇ ਸਾਹਮਣੇ, ਤਾਂ ਜੋ ਤੁਹਾਨੂੰ ਪਤਾ ਲੱਗੇ ਸੱਚ ਕੀ ਹੈ ਤੇ ਝੂਠ ਕੀ ਹੈ। ਕੌਣ ਨਹੀਂ ਚੱਲਣ ਦੇ ਰਿਹਾ ਪੰਜਾਬ ਸਰਕਾਰ ਦੀ ਬੱਸ? ਕੀ ਕਾਰਨ? ਕੌਣ ਮਿਲਿਆ ਹੋਇਆ ਬਾਦਲਾਂ ਨਾਲ? ਕੌਣ 87 ਲੱਖ ਰੁਪਇਆ ਦਿਨ ਦੀ ਕਮਾਈ ਕਰਵਾ ਰਿਹਾ ਉਹਨਾਂ ਨੂੰ? ਕੌਣ ਆਮ ਆਦਮੀ ਹੈ ਤੇ ਕੌਣ ਖਾਸ ਆਦਮੀ ਹੈ, ਇਹ ਦੱਸੋ ਤੁਹਾਨੂੰ। ਮੈਂ ਯਾਰ ਅੱਜ ਅੰਮ੍ਰਿਤਸਰ ਭਾਲਦਾ ਭੁਲਾਉਂਦਾ, ਕੱਲ ਮੈਂ ਕੇਜਰੀਵਾਲ ਸਾਹਿਬ ਦੇ ਦਿੱਲੀ ਗਿਆ ਸੀ, ਕਿਉਂਕਿ ਮੇਰੀਆਂ ਸਰਕਾਰੀ ਬੱਸਾਂ ਨਹੀਂ ਚੱਲਦੀਆਂ। ਤੁਹਾਨੂੰ ਪਤਾ ਹੀ ਹੈ ਕਿ ਇਕੱਲੀਆਂ ਬਾਦਲ ਪਰਿਵਾਰ ਦੀਆਂ ਬੱਸਾਂ ਹੀ ਦਿੱਲੀ ਜਾਂਦੀਆਂ। ਸੋ ਉਹਨਾਂ ਨੇ ਮੈਨੂੰ ਕਿਹਾ ਕਿ ਕੇਜਰੀਵਾਲ ਸਾਹਿਬ ਅੰਮ੍ਰਿਤਸਰ ਸਾਹਿਬ ਗਏ ਨੇ, ਤੇ ਮੈਂ ਅੱਜ ਭਾਲਦਾ ਭੁਲਾਉਂਦਾ ਰਾਤ ਨੂੰ ਚੱਲ ਕੇ ਅੰਮ੍ਰਿਤਸਰ ਸਾਹਿਬ ਪਹੁੰਚਿਆ ਤੇ ਇੱਥੇ ਮੈਨੂੰ ਪਤਾ ਲੱਗਿਆ ਕਿ ਬਹੁਤ ਹੀ ਇੱਕ ਵੱਡਾ ਹੋਟਲ ਹੈ, ਉੱਚਾ ਲੰਮਾ 20ਵੀਂ ਫਲੋਰ ਤੇ ਕੇਜਰੀਵਾਲ ਸਾਹਿਬ ਸਵੀਟ ਕਮਰੇ ਦੇ ਵਿੱਚ ਠਹਿਰੇ ਹੋਏ ਹੈ ਆਮ ਆਦਮੀ। ਸੋ ਮੈਂ ਉਹਨਾਂ ਨੂੰ ਸੁਨੇਹਾ ਭੇਜਿਆ ਕਿ ਮੁੱਖ ਮੰਤਰੀ ਸਾਹਿਬ ਮੈਂ ਤੁਹਾਨੂੰ ਮਿਲਣਾ। ਸੋ ਹੁਣ ਮੁੱਖ ਮੰਤਰੀ ਸਾਹਿਬ ਨੂੰ, ਕਿਉਂਕਿ ਕਈ ਵਾਰੀ ਮੁੱਖ ਮੰਤਰੀ ਸਾਹਿਬ ਇਹ ਚੈਲੰਜ ਕਰ ਦਿੰਦੇ ਆ ਕਿ ਆਮ ਰੈਡੀ ਟੂ ਡਿਬੇਟ, ਕਿ ਅਸੀਂ ਡਿਬੇਟ ਕਰਨਾ ਚਾਹੁੰਦੇ ਹਾਂ। ਮੈਂ ਉਹਨਾਂ ਨਾਲ ਇਹ ਗੱਲ ਕਰਨਾ ਹੈ ਕਿ ਪੰਜਾਬ ਸਰਕਾਰ ਦੀ ਬੱਸ, ਜਨਤਾ ਦੀ ਬੱਸ ਦਿੱਲੀ 에ਅਰਪੋਰਟ ਤੱਕ ਕਿਉਂ ਨਹੀਂ ਜਾ ਸਕਦੀ? ਲੁੱਟਿਆ ਜਾ ਰਿਹਾ ਪੰਜਾਬੀਆਂ ਨੂੰ। 3000 ਰੁਪਇਆ ਔਰੀ ਆਨਲਾਈਨ ਬੁਕਿੰਗ ਹੈ, ਤੁਸੀਂ ਇੱਥੋਂ ਬੁੱਕ ਕਰਾ ਕੇ ਦੇਖ ਲਓ। 1.5 ਲੱਖ ਰੁਪਇਆ ਬਾਦਲ ਦੀ ਬੱਸ ਜਾਣ ਤੇ 1.5 ਲੱਖ ਆਉਣ ਦਾ ਕਮਾਉਂਦੀ ਹੈ, ਜਾਣੀ ਕਿ 3 ਲੱਖ ਰੁਪਇਆ। 50,000 ਜੇ ਅਗਰ ਖਰਚਾ ਕੱਢ ਦਿਓ ਇੱਕ ਬੱਸ ਚੋਂ ਤਾਂ 2.5 ਲੱਖ ਰੁਪਇਆ ਰੋਜ਼ਾਨਾ ਦਾ ਕਮਾ ਰਹੀ ਹੈ। 35 ਬੱਸਾਂ ਮਲਟੀਪਲਾਈ ਬਾਈ 2.5 ਲੱਖ, 87 ਲੱਖ ਰੁਪਇਆ ਔਸਤਨ ਡੇਲੀ ਦਾ ਕਮਾ ਰਹੀ ਹੈ। ਇਹੀ ਮੈਂ 1200 ਰੁਪਏ ਵਿੱਚ NRI ਭਰਾਵਾਂ ਨੂੰ ਜਾਂ ਲੋਕਾਂ ਨੂੰ 에ਅਰਪੋਰਟ ਤੱਕ ਲੈ ਕੇ ਜਾ ਸਕਦਾ ਜੇ ਮੇਰੀ ਬੱਸ ਚੱਲਣ ਦੀ ਇਜਾਜ਼ਤ ਹੋਵੇ। 2018 ਤੱਕ ਮੇਰੀਆਂ ਬੱਸੇਸ ਚੱਲਦੀਆਂ ਰਹੀਆਂ। 2018 ਤੱਕ 13 ਚਿੱਠੀਆਂ ਦਿੱਤੀਆਂ ਮੈਂ ਕੇਜਰੀਵਾਲ ਸਾਹਿਬ ਨੂੰ, 13 ਚਿੱਠੀਆਂ ਐਨੈਕਸਚਰ ਬਣਾ ਕੇ ਲਿਆਇਆ ਤੇ ਚਿੱਠੀਆਂ ਦਾ ਮਗਰ ਵੇਰਵਾ ਵੀ। ਆਹ ਚਿੱਠੀ ਲਿਖੀ, ਆਹ ਚਿੱਠੀ ਲਿਖੀ ਤੇ ਲਾਸਟ ਚਿੱਠੀ ਮੈਂ ਲਿਖੀ ਜਿਹੜੀ ਹੈਗੀ ਹੈ ਉਹਦਾ ਕੋਈ ਜਵਾਬ ਨਹੀਂ ਹੈ। ਸੋ ਮੈਂ ਜਵਾਬ ਲੈਣਾ ਚਾਹੁੰਦਾ ਕਿ ਮੇਰੀ ਬੱਸ ਕਿਉਂ ਨਹੀਂ ਚੱਲਣ ਦਿੱਤੀ ਜਾ ਰਹੀ। ਤੇ ਕੱਲ ਮਿਸਟਰ ਸਸੋਡੀਆ ਨੇ ਪ੍ਰੈਸ ਕਾਨਫਰੰਸ ਕੀਤੀ ਸੀ, ਡਿਪਟੀ ਚੀਫ ਮਿਨਿਸਟਰ ਨੇ ਦਿੱਲੀ ਨੇ। ਹੀ ਸੈਡ ਰਾਜਾ ਵੜਿੰਗ ਉੱਥੇ ਬੱਸਾਂ ਬੰਦ ਕਰੀ। ਮੈਂ ਕਿਹਾ ਬੱਸਾਂ ਬੰਦ ਕੀਤੀਆਂ, ਸੁਖਬੀਰ ਬਾਦਲ ਖੁਦ ਕਹਿੰਦਾ ਕਿ ਮੇਰੀਆਂ ਬੱਸਾਂ ਰਾਜਾ ਵੜਿੰਗ ਨੇ ਬੰਦ ਕੀਤੀਆਂ। ਉਹ ਕਹਿੰਦਾ ਕਿ ਮੈਂ 100 ਤੋਂ ਉੱਪਰ ਬੱਸ ਬੰਦ ਕੀਤੀ ਹੈ, ਜਦਕਿ 35 ਬੱਸਾਂ ਚੱਲਦੀਆਂ। ਬਾਦਲ ਦੀ ਬੱਸ 35 ਤੋਂ ਵੱਧ ਜਾਂਦੀ ਨਹੀਂ ਉੱਥੇ ਕੋਈ। ਝੂਠ ਬੋਲ ਰਹੇ ਨੇ। ਅਗਰ ਇੱਕ ਵੀ ਬੱਸ ਦਾ ਮੈਨੂੰ ਇੰਪਾਊਂਡ ਕੀਤੀ ਦੇ ਕਾਗਜ਼ ਦਿਖਾਉਣ ਕਿ ਕਿਹੜੀ ਬਾਦਲ ਦੀ ਬੱਸ ਦਿੱਲੀ 'ਚ ਇੰਪਾਊਂਡ ਕੀਤੀ ਹੈ, ਮਗਰਲੇ ਕਿੰਨੇ ਸਾਲਾਂ 'ਚ, ਇੰਨੀ ਦਾ ਪ੍ਰੂਫ ਸਰਕਾਰ ਹੈ 3 ਮਿੰਟ 'ਚ ਮੰਗਾ ਸਕਦੇ ਆ ਪ੍ਰੂਫ। ਨਹੀਂ ਤਾਂ ਮੈਂ ਇੰਪਾਊਂਡ ਕੀਤੀਆਂ ਬਾਦਲ ਦੀਆਂ ਬੱਸਾਂ ਦੇ ਪ੍ਰੂਫ ਦਿਆਂਗਾ। ਹਾਈ ਕੋਰਟ 'ਚ ਵੀ ਮਸਲਾ ਗਿਆ ਮੇਰਾ ਕਿ ਮੈਂ ਬੱਸਿਸ ਇੰਪਾਊਂਡ ਕੀਤੀਆਂ। ਸੋ ਕਿੱਥੋਂ ਦੀ ਵੀ ਕੱਢਣ, ਮੈਂ ਉਹਨਾਂ ਨੂੰ ਮਿਲਣ ਵਾਸਤੇ ਆਇਆ। ਸੋ ਆ ਮੇਰਾ ਮੁੱਦਾ ਹੈ ਕਿ ਕਾਰਨ ਕੀ ਤੁਹਾਨੂੰ ਕਾਰਨ ਕੀ ਸਮਝਦੇ? ਕਈ ਵਾਰ ਮੈਂ ਤੁਸੀਂ ਦੇਖ ਲਓ, ਇਹ ਕਹਿੰਦੇ ਕਿ ਅਸੀਂ ਗੱਲ, ਮੈਂ ਪੰਜਾਬ ਦੀ ਗੱਲ ਕਰਨਾ ਹੈ, ਮੈਂ ਕੋਈ ਰੋਕਣ ਨਹੀਂ ਆਇਆ, ਮੈਂ ਉਹਨਾਂ ਦੀ ਗੱਡੀ ਨਹੀਂ ਰੋਕਣ ਆਇਆ, ਮੈਂ ਉਹਨਾਂ ਦਾ ਮੁਰਦਾਬਾਦ ਨਹੀਂ ਕਰਨਾ ਹੈ। ਮੈਂ ਮੁੱਖ ਮੰਤਰੀ ਨੂੰ ਸ਼ਾਂਤਮਈ ਤਰੀਕੇ ਨਾਲ ਮਿਲਣਾ ਚਾਹੁੰਦਾ। ਮਿਲਣਾ ਜੇ ਉਹ ਮੈਨੂੰ ਮਿਲਣ ਦਾ ਸਮਾਂ ਦੇਣਗੇ। ਦਿੱਲੀ ਦੀ ਪੁਲਿਸ ਮੈਂ ਬਾਹਰ ਬੈਠਾ ਰਿਹਾ, ਕਿਸੇ ਨੇ ਪਾਣੀ ਨਹੀਂ ਪੁੱਛਿਆ ਯਾਰ। ਇਹਨਾਂ ਦੇ ਘਰ ਦੇ ਬਾਹਰ ਨਹੀਂ, ਬੰਦਾ ਅਗਲਾ ਕਹਿੰਦਾ ਘਰੇ ਬੈਠੋ, ਅਸੀਂ OSD ਜਾਂ ਕਿਸੇ ਨੂੰ ਭੇਜਦੇ ਹਾਂ, ਉਹਨਾਂ ਨਾਲ ਗੱਲਬਾਤ ਕਰ ਲਓ, ਲੇਕਿਨ ਕਿਸੇ ਨੇ ਨਹੀਂ ਪੁੱਛਿਆ। ਕਿਹਾ ਜਾ ਰਿਹਾ ਕਿ ਆਮ ਪਾਰਟੀ ਹੈਗੀ, ਲੱਗਦਾ ਕਿ ਆਮ ਪਾਰਟੀ। ਤੁਸੀਂ ਦੇਖ ਲਓ, ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਸਵੀਟ ਕਮਰੇ 'ਚ ਅੰਮ੍ਰਿਤਸਰ ਦੇ ਸਭ ਤੋਂ ਮਹਿੰਗੇ ਹੋਟਲ 'ਚ। ਇੱਥੇ ਸਰਕਟ ਹਾਊਸ ਨੇ, ਇੱਥੇ ਗੁਰੂ ਨਾਨਕ ਦੇਵ ਜਿਹੜੀ ਯੂਨੀਵਰਸਿਟੀ ਹੈ ਉਹਦੇ ਸਰਕਟ ਹਾਊਸ ਨੇ, ਗੈਸਟ ਹਾਊਸ ਨੇ, ਅਸੀਂ ਉੱਥੇ ਰੁਕਦੇ ਹਾਂ ਕਈ ਵਾਰੀ। ਪਰ ਪ੍ਰਟੈਂਡ ਨਾ ਕੀਤਾ ਜਾਵੇ, ਅਸੀਂ ਤਾਂ ਕਿਤੇ ਵੀ ਰੁਕਣ, ਸਾਨੂੰ ਕੋਈ ਇਤਰਾਜ਼ ਨਹੀਂ। ਸਾਨੂੰ ਤਾਂ ਇਹ ਇਤਰਾਜ਼ ਹੈ ਕਿ ਆਮ ਬੰਦੇ ਦਾ ਜਿਹੜੀ ਹੈ ਬੱਸ ਉਹ ਚੱਲਣੀ ਚਾਹੀਦੀ। ਯਾਰ ਹੁਣ ਮੈਂ ਦੇਖ ਲਾਂ ਕਿ ਨਾ ਹੋਵੇ ਕੇਜਰੀਵਾਲ ਸਾਹਿਬ ਮਗਰਲੇ ਗੇਟ ਤੋਂ ਵੀ ਇੱਕ ਕੱਢ ਦੇਣਾ, ਕਿਉਂਕਿ ਮੈਂ ਮੁੱਦਿਆਂ ਸੇ ਆਇਆ, ਮੈਂ ਲੜਨ ਵਾਸਤੇ ਨਹੀਂ ਆਇਆ। ਮੈਂ ਤੁਹਾਡੇ ਰਾਹੀਂ ਬੇਨਤੀ ਕਰਦਾ ਕਿ ਮੇਰੇ ਸਵਾਲਾਂ ਦੇ ਜਵਾਬ ਹਨ, ਜਾਂ ਮੇਰੀ ਬੱਸ ਚਲਾਓ। ਮੈਂ ਜਨਤਾ ਲਈ ਕਰਨ ਵਾਸਤੇ ਆਇਆ। ਮੇਰਾ ਕੋਈ ਰੌਲਾ ਨਹੀਂ ਹੈ, ਨਾ ਮੈਂ ਮੁਰਦਾਬਾਦ ਦੇ ਹੱਥ 'ਚ ਹੈ, ਨਾ ਮੈਂ ਉਹਨਾਂ ਦੀ ਕਾਰ ਰੋਕਣੀ ਹੈ। ਮੈਂ ਤਾਂ ਉਹਨਾਂ ਨੂੰ ਇੱਕ ਖੜਾ ਹੋ ਕੇ ਸਾਈਡ ਤੇ ਕਾਗਜ਼ ਦੇਣਾ ਹੈ ਤੇ ਸਵਾਲ ਕਰਨੇ ਆ ਤੁਹਾਡੇ ਸਾਹਮਣੇ, ਤਾਂ ਜੋ ਤੁਹਾਨੂੰ ਪਤਾ ਲੱਗੇ ਸੱਚ ਕੀ ਹੈ ਤੇ ਝੂਠ ਕੀ ਹੈ। ਕੌਣ ਨਹੀਂ ਚੱਲਣ ਦੇ ਰਿਹਾ ਪੰਜਾਬ ਸਰਕਾਰ ਦੀ ਬੱਸ? ਕੀ ਕਾਰਨ? ਕੌਣ ਮਿਲਿਆ ਹੋਇਆ ਬਾਦਲਾਂ ਨਾਲ? ਕੌਣ 87 ਲੱਖ ਰੁਪਇਆ ਦਿਨ ਦੀ ਕਮਾਈ ਕਰਵਾ ਰਿਹਾ ਉਹਨਾਂ ਨੂੰ? ਕੌਣ ਆਮ ਆਦਮੀ ਹੈ ਤੇ ਕੌਣ ਖਾਸ ਆਦਮੀ ਹੈ, ਇਹ ਦੱਸਣਾ ਤੁਹਾਨੂੰ। ਮੈਂ ਯਾਰ ਅੱਜ ਅੰਮ੍ਰਿਤਸਰ ਭਾਲਦਾ ਭੁਲਾਉਂਦਾ, ਕੱਲ ਮੈਂ ਕੇਜਰੀਵਾਲ ਸਾਹਿਬ ਦੇ ਦਿੱਲੀ ਗਿਆ ਸੀ, ਕਿਉਂਕਿ ਮੇਰੀਆਂ ਸਰਕਾਰੀ ਬੱਸਾਂ ਨਹੀਂ ਚੱਲਦੀਆਂ। ਤੁਹਾਨੂੰ ਪਤਾ ਹੀ ਹੈ ਕਿ ਇਕੱਲੀਆਂ ਬਾਦਲ ਪਰਿਵਾਰ ਦੀਆਂ ਬੱਸਾਂ ਹੀ ਦਿੱਲੀ ਜਾਂਦੀਆਂ।
ਸੋ ਉਹਨਾਂ ਨੇ ਮੈਨੂੰ ਕਿਹਾ ਕਿ ਕੇਜਰੀਵਾਲ ਸਾਹਿਬ ਅੰਮ੍ਰਿਤਸਰ ਸਾਹਿਬ ਗਏ ਨੇ ਤੇ ਮੈਂ ਅੱਜ ਭਾਲਦਾ ਭੁਲਾਉਂਦਾ ਰਾਤ ਨੂੰ ਚੱਲ ਕੇ ਅੰਮ੍ਰਿਤਸਰ ਸਾਹਿਬ ਪਹੁੰਚਿਆ ਤੇ ਇੱਥੇ ਮੈਨੂੰ ਪਤਾ ਲੱਗਿਆ ਕਿ ਬਹੁਤ ਹੀ ਇੱਕ ਵੱਡਾ ਹੋਟਲ ਹੈ ਉੱਚਾ ਲੰਮਾ 20ਵੀਂ ਫਲੋਰ ਤੇ ਕੇਜਰੀਵਾਲ ਸਾਹਿਬ ਸਵੀਟ ਕਮਰੇ ਦੇ ਵਿੱਚ ਠਹਿਰੇ ਹੋਏ ਹੈ ਆਮ ਆਦਮੀ। ਸੋ ਮੈਂ ਉਹਨਾਂ ਨੂੰ ਸੁਨੇਹਾ ਭੇਜਿਆ ਕਿ ਮੁੱਖ ਮੰਤਰੀ ਸਾਹਿਬ ਮੈਂ ਤੁਹਾਨੂੰ ਮਿਲਣਾ। ਸੋ ਹੁਣ ਮੁੱਖ ਮੰਤਰੀ ਸਾਹਿਬ ਨੂੰ ਕਿਉਂਕਿ ਕਈ ਵਾਰੀ ਮੁੱਖ ਮੰਤਰੀ ਸਾਹਿਬ ਇਹ ਚੈਲੰਜ ਕਰ ਦਿੰਦੇ ਆ ਕਿ ਆਮ ਰੈਡੀ ਟੂ ਡਿਬੇਟ ਕਿ ਅਸੀਂ ਡਿਬੇਟ ਕਰਨਾ ਚਾਹੁੰਦੇ ਆ। ਮੈਂ ਉਹਨਾਂ ਨਾਲ ਇਹ ਗੱਲ ਕਰਨਾ ਹੈ ਕਿ ਪੰਜਾਬ ਸਰਕਾਰ ਦੀ ਬੱਸ ਜਨਤਾ ਦੀ ਬੱਸ ਦਿੱਲੀ 에ਅਰਪੋਰਟ ਤੱਕ ਕਿਉਂ ਨਹੀਂ ਜਾ ਸਕਦੀ। ਲੁੱਟਿਆ ਜਾ ਰਿਹਾ ਪੰਜਾਬੀਆਂ ਨੂੰ 3000 ਰੁਪਇਆ ਔਰੀ ਆਨਲਾਈਨ ਬੁਕਿੰਗ ਹੈ, ਤੁਸੀਂ ਇੱਥੋਂ ਬੁੱਕ ਕਰਾ ਕੇ ਦੇਖ ਲਓ। 1.5 ਲੱਖ ਰੁਪਇਆ ਬਾਦਲ ਦੀ ਬੱਸ ਜਾਣ ਤੇ 1.5 ਲੱਖ ਆਉਣ ਦਾ ਕਮਾਉਂਦੀ ਹੈ, ਜਾਣੀ ਕਿ 3 ਲੱਖ ਰੁਪਇਆ। 50,000 ਜੇ ਅਗਰ ਖਰਚਾ ਕੱਢ ਦਿਓ ਇੱਕ ਬੱਸ ਚੋਂ ਤਾਂ 2.5 ਲੱਖ ਰੁਪਇਆ ਰੋਜ਼ਾਨਾ ਦਾ ਕਮਾ ਰਹੀ ਹੈ। 35 ਬੱਸਾਂ ਮਲਟੀਪਲਾਈ ਬਾਈ 2.5 ਲੱਖ 87 ਲੱਖ ਰੁਪਇਆ ਔਸਤਨ ਡੇਲੀ ਦਾ ਕਮਾ ਰਹੀ ਹੈ। ਇਹੀ ਮੈਂ 1200 ਰੁਪਏ ਵਿੱਚ NRI ਭਰਾਵਾਂ ਨੂੰ ਜਾਂ ਲੋਕਾਂ ਨੂੰ 에ਅਰਪੋਰਟ ਤੱਕ ਲੈ ਕੇ ਜਾ ਸਕਦਾ ਜੇ ਮੇਰੀ ਬੱਸ ਚੱਲਣ ਦੀ ਇਜਾਜ਼ਤ ਹੈ। 2018 ਤੱਕ ਮੇਰੀਆਂ ਬੱਸੇਸ ਚੱਲਦੀਆਂ ਰਹੀਆਂ। 2018 ਤੱਕ 13 ਚਿੱਠੀਆਂ ਦਿੱਤੀਆਂ ਮੈਂ ਕੇਜਰੀਵਾਲ ਸਾਹਿਬ ਨੂੰ, 13 ਚਿੱਠੀਆਂ ਐਨੈਕਸਚਰ ਬਣਾ ਕੇ ਲਿਆਇਆ ਤੇ ਚਿੱਠੀਆਂ ਦਾ ਮਗਰ ਵੇਰਵਾ ਆਹ ਚਿੱਠੀ ਲਿਖੀ, ਆਹ ਚਿੱਠੀ ਲਿਖੀ ਤੇ ਲਾਸਟ ਚਿੱਠੀ ਮੈਂ ਲਿਖੀ ਜਿਹੜੀ ਹੈਗੀ ਹੈ ਉਹਦਾ ਕੋਈ ਜਵਾਬ ਨਹੀਂ ਹੈ। ਸੋ ਮੈਂ ਜਵਾਬ ਲੈਣਾ ਚਾਹੁੰਦਾ ਕਿ ਮੇਰੀ ਬੱਸ ਕਿਉਂ ਨਹੀਂ ਚੱਲਣ ਦਿੱਤੀ ਜਾ ਰਹੀ। ਤੇ ਕੱਲ ਮਿਸਟਰ ਸਸੋਡੀਆ ਨੇ ਪ੍ਰੈਸ ਕਾਨਫਰੰਸ ਕੀਤੀ ਸੀ, ਡਿਪਟੀ ਚੀਫ ਮਿਨਿਸਟਰ ਨੇ ਦਿੱਲੀ ਨੇ। ਹੀ ਸੈਡ ਰਾਜਾ ਵੜਿੰਗ ਉੱਥੇ ਬੱਸਾਂ ਬੰਦ ਕਰੀ। ਮੈਂ ਕਿਹਾ ਬੱਸਾਂ ਬੰਦ ਕੀਤੀਆਂ। ਸੁਖਬੀਰ ਬਾਦਲ ਖੁਦ ਕਹਿੰਦਾ ਕਿ ਮੇਰੀਆਂ ਬੱਸਾਂ ਰਾਜਾ ਵੜਿੰਗ ਨੇ ਬੰਦ। ਉਹ ਕਹਿੰਦਾ ਕਿ ਮੈਂ 100 ਕਿੰਨੀਆਂ ਕਹਿੰਦਾ 100 ਤੋਂ ਉੱਪਰ ਬੱਸ ਬੰਦ ਕੀਤੀ ਹੈ, ਜਦਕਿ 35 ਬੱਸਾਂ ਚੱਲਦੀਆਂ। ਬਾਦਲ ਦੀ ਬੱਸ 35 ਤੋਂ ਵੱਧ ਜਾਂਦੀ ਨਹੀਂ ਉੱਥੇ ਕੋਈ। ਝੂਠ ਬੋਲ ਰਹੇ ਨੇ। ਅਗਰ ਇੱਕ ਵੀ ਬੱਸ ਦਾ ਮੈਨੂੰ ਇੰਪਾਊਂਡ ਕੀਤੀ ਦੇ ਕਾਗਜ਼ ਦਿਖਾਉਣ ਕਿ ਕਿਹੜੀ ਬਾਦਲ ਦੀ ਬੱਸ ਦਿੱਲੀ 'ਚ ਇੰਪਾਊਂਡ ਕੀਤੀ ਹੈ, ਮਗਰਲੇ ਕਿੰਨੇ ਸਾਲਾਂ 'ਚ, ਕਿੰਨੀ ਦਾ ਪ੍ਰੂਫ ਸਰਕਾਰ ਹੈ 3 ਮਿੰਟ 'ਚ ਮੰਗਾ ਸਕਦੇ ਆ ਪ੍ਰੂਫ। ਨਹੀਂ ਤਾਂ ਮੈਂ ਇੰਪਾਊਂਡ ਕੀਤੀਆਂ ਬਾਦਲ ਦੀਆਂ ਬੱਸਾਂ ਦੇ ਪ੍ਰੂਫ ਦਿਆਂਗਾ। ਹਾਈ ਕੋਰਟ 'ਚ ਵੀ ਮਸਲਾ ਗਿਆ ਮੇਰਾ ਕਿ ਮੈਂ ਬੱਸਿਸ ਇੰਪਾਊਂਡ ਕੀਤੀਆਂ। ਸੋ ਕਿੱਥੋਂ ਦੀ ਵੀ ਕੱਢਣ, ਮੈਂ ਉਹਨਾਂ ਨੂੰ ਮਿਲਣ ਵਾਸਤੇ ਆਇਆ। ਸੋ ਆ ਮੇਰਾ ਮੁੱਦਾ ਹੈ ਕਿ ਕਾਰਨ ਕੀ ਤੁਹਾਨੂੰ ਕਾਰਨ ਕੀ ਸਮਝਦੇ ਕਈ ਵਾਰ ਮਿਲਦਾ ਨਾ ਮੈਂ ਤੁਸੀਂ ਦੇਖ ਲਓ। ਇਹ ਕਹਿੰਦੇ ਕਿ ਅਸੀਂ ਗੱਲ, ਮੈਂ ਪੰਜਾਬ ਦੀ ਗੱਲ ਕਰਨਾ ਹੈ, ਮੈਂ ਕੋਈ ਰੋਕਣ ਨਹੀਂ ਆਇਆ, ਮੈਂ ਉਹਨਾਂ ਦੀ ਗੱਡੀ ਨਹੀਂ ਰੋਕਣ ਆਇਆ, ਮੈਂ ਉਹਨਾਂ ਦਾ ਮੁਰਦਾਬਾਦ ਨਹੀਂ ਕਰਨਾ ਹੈ। ਮੈਂ ਮੁੱਖ ਮੰਤਰੀ ਨੂੰ ਸ਼ਾਂਤਮਈ ਤਰੀਕੇ ਨਾਲ ਮਿਲਣਾ ਚਾਹੁੰਦਾ। ਜੇ ਉਹ ਮੈਨੂੰ ਮਿਲਣ ਦਾ ਸਮਾਂ ਦੇਣਗੇ। ਦਿੱਲੀ ਦੀ ਪੁਲਿਸ ਮੈਂ ਬਾਹਰ ਬੈਠਾ ਰਿਹਾ, ਕਿਸੇ ਨੇ ਪਾਣੀ ਨਹੀਂ ਪੁੱਛਿਆ ਯਾਰ। ਇਹਨਾਂ ਦੇ ਘਰ ਦੇ ਬਾਹਰ ਨਹੀਂ, ਬੰਦਾ ਅਗਲਾ ਕਹਿੰਦਾ ਘਰੇ ਬੈਠੋ, ਅਸੀਂ OSD ਜਾਂ ਕਿਸੇ ਨੂੰ ਭੇਜਦੇ ਹਾਂ, ਉਹਨਾਂ ਨਾਲ ਗੱਲਬਾਤ ਕਰ ਲਓ, ਲੇਕਿਨ ਕਿਸੇ ਨੇ ਨਹੀਂ ਪੁੱਛਿਆ। ਕਿਹਾ ਜਾ ਰਿਹਾ ਕਿ ਆਮ ਪਾਰਟੀ ਹੈਗੀ, ਲੱਗਦਾ ਕਿ ਆਮ ਪਾਰਟੀ। ਤੁਸੀਂ ਦੇਖ ਲਓ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਸਵੀਟ ਕਮਰੇ 'ਚ ਅੰਮ੍ਰਿਤਸਰ ਦੇ ਸਭ ਤੋਂ ਮਹਿੰਗੇ ਹੋਟਲ 'ਚ। ਇੱਥੇ ਸਰਕਟ ਹਾਊਸ ਨੇ, ਇੱਥੇ ਗੁਰੂ ਨਾਨਕ ਦੇਵ ਜਿਹੜੀ ਯੂਨੀਵਰਸਿਟੀ ਆ ਉਹਦੇ ਸਰਕਟ ਹਾਊਸ ਨੇ, ਗੈਸਟ ਹਾਊਸ ਨੇ, ਅਸੀਂ ਉੱਥੇ ਰੁਕਦੇ ਹਾਂ ਕਈ ਵਾਰੀ। ਪਰ ਪ੍ਰਟੈਂਡ ਨਾ ਕੀਤਾ ਜਾਵੇ। ਅਸੀਂ ਤਾਂ ਕਿਤੇ ਵੀ ਰੁਕਣ, ਸਾਨੂੰ ਕੋਈ ਇਤਰਾਜ਼ ਨਹੀਂ। ਸਾਨੂੰ ਤਾਂ ਇਹ ਇਤਰਾਜ਼ ਹੈ ਕਿ ਆਮ ਬੰਦੇ ਦਾ ਜਿਹੜੀ ਹੈ ਬੱਸ ਉਹ ਚੱਲਦੀ ਯਾਰ। ਹੁਣ ਮੈਂ ਦੇਖ ਲਾਂ ਕਿ ਦੇ ਨਾ ਹੋਵੇ ਕੇਜਰੀਵਾਲ ਸਾਹਿਬ ਮਗਰਲੇ ਗੇਟ ਤੋਂ ਵੀ ਇੱਕ ਕੱਢ ਦੇਣਾ, ਕਿਉਂਕਿ ਮੈਂ ਮੁੱਦਿਆਂ ਵਾਸਤੇ ਆਇਆ, ਮੈਂ ਲੜਨ ਵਾਸਤੇ ਨਹੀਂ ਆਇਆ। ਮੈਂ ਤੁਹਾਡੇ ਰਾਹੀਂ ਬੇਨਤੀ ਕਰਦਾ ਕਿ ਮੇਰੇ ਸਵਾਲਾਂ ਦੇ ਜਵਾਬ ਹਨ ਜਾਂ ਮੇਰੀ ਬੱਸ ਚਲਾਓ। ਮੈਂ ਜਨਤਾ ਲਈ ਕਰਨ ਵਾਸਤੇ ਆਇਆ, ਮੇਰਾ ਕੋਈ ਰੌਲਾ ਨਹੀਂ ਹੈ। ਨਾ ਮੈਂ ਮੁਰਦਾਬਾਦ ਦੇ ਹੱਕ 'ਚ ਹੈ, ਨਾ ਮੈਂ ਉਹਨਾਂ ਦੀ ਕਾਰ ਰੋਕਣੀ ਹੈ। ਮੈਂ ਤਾਂ ਉਹਨਾਂ ਨੂੰ ਇੱਕ ਖੜਾ ਹੋ ਕੇ ਸਾਈਡ ਤੇ ਕਾਗਜ਼ ਦੇਣਾ ਹੈ ਤੇ ਸਵਾਲ ਕਰਦੇ ਹਾਂ ਤੁਹਾਡੇ ਸਾਹਮਣੇ, ਤਾਂ ਜੋ ਤੁਹਾਨੂੰ ਪਤਾ ਲੱਗੇ ਸੱਚ ਕੀ ਹੈ ਤੇ ਝੂਠ ਕੀ ਹੈ। ਕੌਣ ਨਹੀਂ ਚੱਲਣ ਦੇ ਰਿਹਾ ਪੰਜਾਬ ਸਰਕਾਰ ਦੀ ਬੱਸ? ਕੀ ਕਾਰਨ? ਕੌਣ ਮਿਲਿਆ ਹੋਇਆ ਬਾਦਲਾਂ ਨੂੰ? ਕੌਣ 87 ਲੱਖ ਰੁਪਇਆ ਦਿਨ ਦੀ ਕਮਾਈ ਕਰਵਾ ਰਿਹਾ ਉਹਨਾਂ ਨੂੰ? ਕੌਣ ਆਮ ਆਦਮੀ ਹੈ ਤੇ ਕੌਣ ਖਾਸ ਆਦਮੀ ਹੈ? ਇਹ ਦੱਸਣਾ ਚਾਹੁੰਦਾ ਮੈਂ ਯਾਰ। ਅੱਜ ਅੰਮ੍ਰਿਤਸਰ ਭਾਲਦਾ ਭੁਲਾਉਂਦਾ, ਕੱਲ ਮੈਂ ਕੇਜਰੀਵਾਲ ਸਾਹਿਬ ਦੇ ਦਿੱਲੀ ਗਿਆ ਸੀ ਕਿਉਂਕਿ ਮੇਰੀਆਂ ਸਰਕਾਰੀ ਬੱਸਾਂ ਨਹੀਂ ਚੱਲਦੀਆਂ। ਤੁਹਾਨੂੰ ਪਤਾ ਹੀ ਹੈ ਕਿ ਇਕੱਲੀਆਂ ਬਾਦਲ ਪਰਿਵਾਰ ਦੀਆਂ ਬੱਸਾਂ ਹੀ ਦਿੱਲੀ ਜਾਂਦੀਆਂ। ਸੋ ਉਹਨਾਂ ਨੇ ਮੈਨੂੰ ਕਿਹਾ ਕਿ ਕੇਜਰੀਵਾਲ ਸਾਹਿਬ ਅੰਮ੍ਰਿਤਸਰ ਸਾਹਿਬ ਗਏ ਨੇ ਤੇ ਮੈਂ ਅੱਜ ਭਾਲਦਾ ਭੁਲਾਉਂਦਾ ਰਾਤ ਨੂੰ ਚੱਲ ਕੇ ਅੰਮ੍ਰਿਤਸਰ ਸਾਹਿਬ ਪਹੁੰਚਿਆ ਤੇ ਇੱਥੇ ਮੈਨੂੰ ਪਤਾ ਲੱਗਿਆ ਕਿ ਬਹੁਤ ਹੀ ਇੱਕ ਵੱਡਾ ਹੋਟਲ ਹੈ ਉੱਚਾ ਲੰਮਾ 20ਵੀਂ ਫਲੋਰ ਤੇ ਕੇਜਰੀਵਾਲ ਸਾਹਿਬ ਸਵੀਟ ਕਮਰੇ ਦੇ ਵਿੱਚ ਠਹਿਰੇ ਹੋਏ ਹੈ ਆਮ ਆਦਮੀ। ਸੋ ਮੈਂ ਉਹਨਾਂ ਨੂੰ ਸੁਨੇਹਾ ਭੇਜਿਆ ਕਿ ਮੁੱਖ ਮੰਤਰੀ ਸਾਹਿਬ ਮੈਂ ਤੁਹਾਨੂੰ ਮਿਲਣਾ। ਸੋ ਹੁਣ ਮੁੱਖ ਮੰਤਰੀ ਸਾਹਿਬ ਨੂੰ ਕਿਉਂਕਿ ਕਈ ਵਾਰੀ ਮੁੱਖ ਮੰਤਰੀ ਸਾਹਿਬ ਇਹ ਚੈਲੰਜ ਕਰ ਦਿੰਦੇ ਆ ਕਿ ਆਮ ਰੈਡੀ ਟੂ ਡਿਬੇਟ ਕਿ ਅਸੀਂ ਡਿਬੇਟ ਕਰਨਾ ਚਾਹੁੰਦੇ ਆ। ਮੈਂ ਉਹਨਾਂ ਨਾਲ ਇਹ ਗੱਲ ਕਰਨਾ ਹੈ ਕਿ ਪੰਜਾਬ ਸਰਕਾਰ ਦੀ ਬੱਸ ਜਨਤਾ ਦੀ ਬੱਸ ਦਿੱਲੀ 에ਅਰਪੋਰਟ ਤੱਕ ਕਿਉਂ ਨਹੀਂ ਜਾ ਸਕਦੀ।
ਲੁੱਟਿਆ ਜਾ ਰਿਹਾ ਪੰਜਾਬੀਆਂ ਨੂੰ 3000 ਰੁਪਇਆ ਔਰੀ ਆਨਲਾਈਨ ਬੁਕਿੰਗ ਹੈ, ਤੁਸੀਂ ਇੱਥੋਂ ਬੁੱਕ ਕਰਾ ਕੇ ਦੇਖ ਲਓ। 1.5 ਲੱਖ ਰੁਪਇਆ ਬਾਦਲ ਦੀ ਬੱਸ ਜਾਣ ਤੇ 1.5 ਲੱਖ ਆਉਣ ਦਾ ਕਮਾਉਂਦੀ ਹੈ, ਜਾਣੀ ਕਿ 3 ਲੱਖ ਰੁਪਇਆ। 50,000 ਜੇ ਅਗਰ ਖਰਚਾ ਕੱਢ ਦਿਓ ਇੱਕ ਬੱਸ ਚੋਂ ਤਾਂ 2.5 ਲੱਖ ਰੁਪਇਆ ਰੋਜ਼ਾਨਾ ਦਾ ਕਮਾ ਰਹੀ ਹੈ। 35 ਬੱਸਾਂ ਮਲਟੀਪਲਾਈ ਬਾਈ 2.5 ਲੱਖ 87 ਲੱਖ ਰੁਪਇਆ ਔਸਤਨ ਡੇਲੀ ਦਾ ਕਮਾ ਰਹੀ ਹੈ। ਇਹੀ ਮੈਂ 1200 ਰੁਪਏ ਵਿੱਚ NRI ਭਰਾਵਾਂ ਨੂੰ ਜਾਂ ਲੋਕਾਂ ਨੂੰ 에ਅਰਪੋਰਟ ਤੱਕ ਲੈ ਕੇ ਜਾ ਸਕਦਾ ਜੇ ਮੇਰੀ ਬੱਸ ਚੱਲਣ ਦੀ ਇਜਾਜ਼ਤ ਹੈ। 2018 ਤੱਕ ਮੇਰੀਆਂ ਬੱਸੇਸ ਚੱਲਦੀਆਂ ਰਹੀਆਂ। 2018 ਤੱਕ 13 ਚਿੱਠੀਆਂ ਦਿੱਤੀਆਂ ਮੈਂ ਕੇਜਰੀਵਾਲ ਸਾਹਿਬ ਨੂੰ, 13 ਚਿੱਠੀਆਂ ਅਨੈਕਸਚਰ ਬਣਾ ਕੇ ਲਿਆਇਆ ਤੇ ਚਿੱਠੀਆਂ ਦਾ ਮਗਰ ਵੇਰਵਾ ਆ ਚਿੱਠੀ ਲਿਖੀ ਤੇ ਲਾਸਟ ਚਿੱਠੀ ਮੈਂ ਲਿਖੀ ਜਿਹੜੀ ਹੈਗੀ ਹੈ ਉਹਦਾ ਕੋਈ ਜਵਾਬ ਨਹੀਂ ਹੈ। ਸੋ ਮੈਂ ਜਵਾਬ ਲੈਣਾ ਚਾਹੁੰਦਾ ਕਿ ਮੇਰੀ ਬੱਸ ਕਿਉਂ ਨਹੀਂ ਚੱਲਣ ਦਿੱਤੀ ਜਾ ਰਹੀ। ਤੇ ਕੱਲ ਮਿਸਟਰ ਸਸੋਡੀਆ ਨੇ ਪ੍ਰੈਸ ਕਾਨਫਰੰਸ ਕੀਤੀ ਸੀ, ਡਿਪਟੀ ਚੀਫ ਮਿਨਿਸਟਰ ਨੇ ਦਿੱਲੀ ਨੇ, ਹੀ ਸੈਡ ਰਾਜਾ ਵੜਿੰਗ ਉੱਥੇ ਬੱਸਾਂ ਬੰਦ ਕਰੀ। ਮੈਂ ਕਿਹਾ ਬੱਸਾਂ ਬੰਦ ਕੀਤੀਆਂ, ਸੁਖਬੀਰ ਬਾਦਲ ਖੁਦ ਕਹਿੰਦਾ ਕਿ ਮੇਰੇ ਬੱਸਾਂ ਰਾਜਾ ਵੜਿੰਗ ਨੇ ਬੰਦ। ਉਹ ਕਹਿੰਦਾ ਕਿ ਮੈਂ 100 ਤੋਂ ਉੱਪਰ ਬੱਸ ਬੰਦ ਕੀਤੀ ਹੈ, ਜਦਕਿ 35 ਬੱਸਾਂ ਚੱਲਦੀਆਂ। ਬਾਦਲ ਦੀ ਬੱਸ 35 ਤੋਂ ਵੱਧ ਜਾਂਦੀ ਨਹੀਂ ਉੱਥੇ ਕੋਈ। ਝੂਠ ਬੋਲ ਰਹੇ ਨੇ। ਅਗਰ ਇੱਕ ਵੀ ਬੱਸ ਦਾ ਮੈਨੂੰ ਇੰਪਾਊਂਡ ਕੀਤੀ ਦੇ ਕਾਗਜ਼ ਦਿਖਾਉਣ ਕਿ ਕਿਹੜੀ ਬਾਦਲ ਦੀ ਬੱਸ ਦਿੱਲੀ 'ਚ ਇੰਪਾਊਂਡ ਕੀਤੀ ਹੈ, ਮਗਰਲੇ ਕਿੰਨੇ ਸਾਲਾਂ 'ਚ, ਕਿੰਨੀ ਦਾ ਪ੍ਰੂਫ ਸਰਕਾਰ ਹੈ 3 ਮਿੰਟ 'ਚ ਮੰਗਾ ਸਕਦੇ ਆ ਪ੍ਰੂਫ। ਨਹੀਂ ਤਾਂ ਮੈਂ ਇੰਪਾਊਂਡ ਕੀਤੀਆਂ ਬਾਦਲ ਦੀਆਂ ਬੱਸਾਂ ਦੇ ਪ੍ਰੂਫ ਦਿਆਂਗਾ। ਹਾਈ ਕੋਰਟ 'ਚ ਵੀ ਮਸਲਾ ਗਿਆ ਮੇਰਾ ਕਿ ਮੈਂ ਬੱਸਿਸ ਇੰਪਾਊਂਡ ਕੀਤੀਆਂ। ਸੋ ਕਿੱਥੋਂ ਦੀ ਵੀ ਕੱਢਣ, ਮੈਂ ਉਹਨਾਂ ਨੂੰ ਮਿਲਣ ਵਾਸਤੇ ਆਇਆ। ਸੋ ਆ ਮੇਰਾ ਮੁੱਦਾ ਹੈ ਕਿ ਕਾਰਨ ਕੀ ਤੁਹਾਨੂੰ ਕਾਰਨ ਕੀ ਸਮਝਦੇ? ਕਈ ਵਾਰ ਕੀ ਮਿਲਦਾ ਮੈਂ ਤੁਸੀਂ ਦੇਖ ਲਓ, ਇਹ ਕਹਿੰਦੇ ਕਿ ਅਸੀਂ ਗੱਲ, ਮੈਂ ਪੰਜਾਬ ਦੀ ਗੱਲ ਕਰਨਾ ਹੈ, ਮੈਂ ਕੋਈ ਰੋਕਣ ਨਹੀਂ ਆਇਆ, ਮੈਂ ਉਹਨਾਂ ਦੀ ਗੱਡੀ ਨਹੀਂ ਰੋਕਣ ਆਇਆ, ਮੈਂ ਉਹਨਾਂ ਦਾ ਮੁਰਦਾਬਾਦ ਨਹੀਂ ਕਰਨਾ ਹੈ। ਮੈਂ ਮੁੱਖ ਮੰਤਰੀ ਨੂੰ ਸ਼ਾਂਤਮਈ ਤਰੀਕੇ ਨਾਲ ਮਿਲਣਾ ਚਾਹੁੰਦਾ। ਜੇ ਉਹ ਮੈਨੂੰ ਮਿਲਣ ਦਾ ਸਮਾਂ ਦੇਣਗੇ। ਦਿੱਲੀ ਦੀ ਪੁਲਿਸ ਮੈਂ ਬਾਹਰ ਬੈਠਾ ਰਿਹਾ, ਕਿਸੇ ਨੇ ਪਾਣੀ ਨਹੀਂ ਪੁੱਛਿਆ ਯਾਰ ਇਹਨਾਂ ਦੇ ਘਰ ਦੇ ਬਾਹਰ। ਨਹੀਂ ਬੰਦਾ ਅਗਲਾ ਕਹਿੰਦਾ ਘਰੇ ਬੈਠੋ, ਅਸੀਂ OSD ਜਾਂ ਕਿਸੇ ਨੂੰ ਭੇਜਦੇ ਹਾਂ, ਉਹਨਾਂ ਨਾਲ ਗੱਲਬਾਤ ਕਰ ਲਓ, ਲੇਕਿਨ ਕਿਸੇ ਨੇ ਨਹੀਂ ਪੁੱਛਿਆ। ਕਿਹਾ ਜਾ ਰਿਹਾ ਕਿ ਆਮ ਪਾਰਟੀ ਹੈਗੀ, ਲੱਗਦਾ ਕਿ ਆਮ ਪਾਰਟੀ। ਤੁਸੀਂ ਦੇਖ ਲਓ, ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਸਵੀਟ ਕਮਰੇ 'ਚ ਅੰਮ੍ਰਿਤਸਰ ਦੇ ਸਭ ਤੋਂ ਮਹਿੰਗੇ ਹੋਟਲ 'ਚ, ਇੱਥੇ ਸਰਕਟ ਹਾਊਸ ਨੇ, ਇੱਥੇ ਗੁਰੂ ਨਾਨਕ ਦੇਵ ਜਿਹੜੀ ਯੂਨੀਵਰਸਿਟੀ ਹੈ ਉਹਦੇ ਸਰਕਟ ਹਾਊਸ ਨੇ, ਗੈਸਟ ਹਾਊਸ ਨੇ, ਅਸੀਂ ਉੱਥੇ ਰੁਕਦੇ ਹਾਂ ਕਈ ਵਾਰ। ਪਰ ਪ੍ਰਟੈਂਡ ਨਾ ਕੀਤਾ ਜਾਵੇ ਅਸੀਂ ਤਾਂ ਕਿਤੇ ਵੀ ਰੁਕਣ, ਸਾਨੂੰ ਕੋਈ ਇਤਰਾਜ਼ ਨਹੀਂ। ਸਾਨੂੰ ਤਾਂ ਇਹ ਇਤਰਾਜ਼ ਹੈ ਕਿ ਆਮ ਬੰਦੇ ਦਾ ਜਿਹੜੀ ਹੈ ਬੱਸ ਉਹ ਚੱਲਣੀ ਯਾਰ। ਹੁਣ ਮੈਂ ਦੇਖ ਲਾਂ ਕਿ ਦੇ ਨਾ ਹੋਵੇ ਕੇਜਰੀਵਾਲ ਸਾਹਿਬ ਮਗਰਲੇ ਗੇਟ ਤੋਂ ਦੀ ਇੱਕ ਕੱਢ ਦੇਣਾ, ਕਿਉਂਕਿ ਮੈਂ ਮੁੱਦਿਆਂ ਵਾਸਤੇ ਆਇਆ, ਮੈਂ ਲੜਨ ਵਾਸਤੇ ਨਹੀਂ ਆਇਆ। ਮੈਂ ਤੁਹਾਡੇ ਰਾਹੀਂ ਬੇਨਤੀ ਕਰਦਾ ਕਿ ਮੇਰੇ ਸਵਾਲਾਂ ਦੇ ਜਵਾਬ ਹਨ ਜਾਂ ਮੇਰੀ ਬੱਸ ਚਲਾਓ। ਮੈਂ ਜਨਤਾ ਲਈ ਕਰਨ ਵਾਸਤੇ ਆਇਆ, ਮੇਰਾ ਕੋਈ ਰੌਲਾ ਨਹੀਂ ਹੈ। ਨਾ ਮੈਂ ਮੁਰਦਾਬਾਦ ਦੇ ਹੱਕ 'ਚ ਹੈ, ਨਾ ਮੈਂ ਉਹਨਾਂ ਦੀ ਕਾਰ ਰੋਕਣੀ ਹੈ। ਮੈਂ ਤਾਂ ਉਹਨਾਂ ਨੂੰ ਇੱਕ ਖੜਾ ਹੋ ਕੇ ਸਾਈਡ ਤੇ ਕਾਗਜ਼ ਦੇਣਾ ਹੈ ਤੇ ਸਵਾਲ ਕਰਦੇ ਹਾਂ ਤੁਹਾਡੇ ਸਾਹਮਣੇ, ਤਾਂ ਜੋ ਤੁਹਾਨੂੰ ਪਤਾ ਲੱਗ ਜਾਏ ਸੱਚ ਕੀ ਹੈ ਤੇ ਝੂਠ ਕੀ ਹੈ। ਕੌਣ ਨਹੀਂ ਚੱਲਣ ਦੇ ਰਿਹਾ ਪੰਜਾਬ ਸਰਕਾਰ ਦੀ ਬੱਸ? ਕੀ ਕਾਰਨ? ਕੌਣ ਮਿਲਿਆ ਹੋਇਆ ਬਾਦਲਾਂ ਨਾਲ? ਕੌਣ 87 ਲੱਖ ਰੁਪਇਆ ਦਿਨ ਦੀ ਕਮਾਈ ਕਰਵਾ ਰਿਹਾ ਉਹਨਾਂ ਨੂੰ? ਕੌਣ ਆਮ ਆਦਮੀ ਹੈ ਤੇ ਕੌਣ ਖਾਸ ਆਦਮੀ ਹੈ? ਇਹ ਦੱਸਣਾ ਤੁਹਾਨੂੰ। ਮੈਂ ਯਾਰ ਅੱਜ ਅੰਮ੍ਰਿਤਸਰ ਭਾਲਦਾ ਭੁਲਾਉਂਦਾ, ਕੱਲ ਮੈਂ ਕੇਜਰੀਵਾਲ ਸਾਹਿਬ ਦੇ ਦਿੱਲੀ ਗਿਆ ਸੀ, ਕਿਉਂਕਿ ਮੇਰੀਆਂ ਸਰਕਾਰੀ ਬੱਸਾਂ ਨਹੀਂ ਚੱਲਦੀਆਂ। ਤੁਹਾਨੂੰ ਪਤਾ ਹੀ ਹੈ ਕਿ ਇਕੱਲੀਆਂ ਬਾਦਲ ਪਰਿਵਾਰ ਦੀਆਂ ਬੱਸਾਂ ਹੀ ਦਿੱਲੀ ਜਾਂਦੀਆਂ। ਸੋ ਉਹਨਾਂ ਨੇ ਮੈਨੂੰ ਕਿਹਾ ਕਿ ਕੇਜਰੀਵਾਲ ਸਾਹਿਬ ਅੰਮ੍ਰਿਤਸਰ ਸਾਹਿਬ ਗਏ ਨੇ, ਤੇ ਮੈਂ ਅੱਜ ਭਾਲਦਾ ਭੁਲਾਉਂਦਾ ਰਾਤ ਨੂੰ ਚੱਲ ਕੇ ਅੰਮ੍ਰਿਤਸਰ ਸਾਹਿਬ ਪਹੁੰਚਿਆ ਤੇ ਇੱਥੇ ਮੈਨੂੰ ਪਤਾ ਲੱਗਿਆ ਕਿ ਬਹੁਤ ਹੀ ਇੱਕ ਵੱਡਾ ਹੋਟਲ ਹੈ, ਉੱਚਾ ਲੰਮਾ 20ਵੀਂ ਫਲੋਰ ਤੇ ਕੇਜਰੀਵਾਲ ਸਾਹਿਬ ਸਵੀਟ ਕਮਰੇ ਦੇ ਵਿੱਚ ਠਹਿਰੇ ਹੋਏ ਹੈ ਆਮ ਆਦਮੀ। ਸੋ ਮੈਂ ਉਹਨਾਂ ਨੂੰ ਸੁਨੇਹਾ ਭੇਜਿਆ ਕਿ ਮੁੱਖ ਮੰਤਰੀ ਸਾਹਿਬ ਮੈਂ ਤੁਹਾਨੂੰ ਮਿਲਣਾ। ਸੋ ਹੁਣ ਮੁੱਖ ਮੰਤਰੀ ਸਾਹਿਬ ਨੂੰ, ਕਿਉਂਕਿ ਕਈ ਵਾਰੀ ਮੁੱਖ ਮੰਤਰੀ ਸਾਹਿਬ ਇਹ ਚੈਲੰਜ ਕਰ ਦਿੰਦੇ ਆ ਕਿ ਆਮ ਰੈਡੀ ਟੂ ਡਿਬੇਟ, ਕਿ ਅਸੀਂ ਡਿਬੇਟ ਕਰਨਾ ਚਾਹੁੰਦੇ ਹਾਂ। ਮੈਂ ਉਹਨਾਂ ਨਾਲ ਇਹ ਗੱਲ ਕਰਨਾ ਹੈ ਕਿ ਪੰਜਾਬ ਸਰਕਾਰ ਦੀ ਬੱਸ, ਜਨਤਾ ਦੀ ਬੱਸ ਦਿੱਲੀ 에ਅਰਪੋਰਟ ਤੱਕ ਕਿਉਂ ਨਹੀਂ ਜਾ ਸਕਦੀ। ਲੁੱਟਿਆ ਜਾ ਰਿਹਾ ਪੰਜਾਬੀਆਂ ਨੂੰ। 3000 ਰੁਪਇਆ ਔਰੀ ਆਨਲਾਈਨ ਬੁਕਿੰਗ ਹੈ, ਤੁਸੀਂ ਇੱਥੋਂ ਬੁੱਕ ਕਰਾ ਕੇ ਦੇਖ ਲਓ। 1.5 ਲੱਖ ਰੁਪਇਆ ਬਾਦਲ ਦੀ ਬੱਸ ਜਾਣ ਤੇ 1.5 ਲੱਖ ਆਉਣ ਦਾ ਕਮਾਉਂਦੀ ਹੈ, ਜਾਣੀ ਕਿ 3 ਲੱਖ ਰੁਪਇਆ। 50,000 ਜੇ ਅਗਰ ਖਰਚਾ ਕੱਢ ਦਿਓ ਇੱਕ ਬੱਸ ਚੋਂ ਤਾਂ 2.5 ਲੱਖ ਰੁਪਇਆ ਰੋਜ਼ਾਨਾ ਦਾ ਕਮਾ ਰਹੀ ਹੈ। 35 ਬੱਸਾਂ ਮਲਟੀਪਲਾਈ ਬਾਈ 2.5 ਲੱਖ 87 ਲੱਖ ਰੁਪਇਆ ਔਸਤਨ ਡੇਲੀ ਦਾ ਕਮਾ ਰਹੇ। ਇਹੀ ਮੈਂ 1200 ਰੁਪਏ ਵਿੱਚ NRI ਭਰਾਵਾਂ ਨੂੰ ਜਾਂ ਲੋਕਾਂ ਨੂੰ 에ਅਰਪੋਰਟ ਤੱਕ ਲੈ ਕੇ ਜਾ ਸਕਦਾ ਜੇ ਮੇਰੀ ਬੱਸ ਚੱਲਣ ਦੀ ਇਜਾਜ਼ਤ ਹੈ। 2018 ਤੱਕ ਮੇਰੀਆਂ ਬੱਸੇਸ ਚੱਲਦੀਆਂ ਰਹੀਆਂ। 2018 ਤੱਕ 13 ਚਿੱਠੀਆਂ ਦਿੱਤੀਆਂ ਮੈਂ ਕੇਜਰੀਵਾਲ ਸਾਹਿਬ ਨੂੰ, 13 ਚਿੱਠੀਆਂ
ਐਨੈਕਸਚਰ ਬਣਾ ਕੇ ਲਿਆਏ ਤੇ ਚਿੱਠੀਆਂ ਦਾ ਮਗਰ ਵੇਰਵਾ ਵੀ ਆ ਚਿੱਠੀ ਲਿਖੀ ਆ ਚਿੱਠੀ ਲਿਖੀ ਤੇ ਲਾਸਟ ਚਿੱਠੀ ਮੈਂ ਲਿਖੀ ਜਿਹੜੀ ਹੈਗੀ ਹੈ ਉਹਦਾ ਕੋਈ ਜਵਾਬ ਨਹੀਂ ਹੈ। ਸੋ ਮੈਂ ਜਵਾਬ ਲੈਣਾ ਚਾਹੁੰਦਾ ਕਿ ਮੇਰੀ ਬੱਸ ਕਿਉਂ ਨਹੀਂ ਚੱਲਣ ਦਿੱਤੀ ਜਾ ਰਹੀ। ਤੇ ਕੱਲ ਮਿਸਟਰ ਸਸੋਡੀਆ ਨੇ ਪ੍ਰੈਸ ਕਾਨਫਰੰਸ ਕੀਤੀ ਸੀ, ਡਿਪਟੀ ਚੀਫ ਮਿਨਿਸਟਰ ਨੇ ਦਿੱਲੀ ਨੇ। ਹੀ ਸੈਡ ਰਾਜਾ ਵੜਿੰਗ ਉੱਥੇ ਬੱਸਾਂ ਬੰਦ ਕਰੀ। ਮੈਂ ਕਿਹਾ ਬੱਸਾਂ ਬੰਦ ਕੀਤੀਆਂ तो ਵੀਰ ਮਾਧਵ ਖੁਦ ਕਹਿੰਦਾ ਕਿ ਮੇਰੀਆਂ ਬੱਸਾਂ ਰਾਜੇ ਵੜਿੰਗ ਨੇ ਬੰਦ ਕੀਤੀਆਂ। ਉਹ ਕਹਿੰਦਾ ਕਿ ਮੈਂ 100 ਕਿੰਨੀਆਂ ਕਹਿੰਦਾ 100 ਤੋਂ ਉੱਪਰ ਬੱਸ ਬੰਦ ਕੀਤੀ ਹੈ, ਜਦਕਿ 35 ਬੱਸਾਂ ਚੱਲਦੀਆਂ। ਬਾਦਲ ਦੀ ਬੱਸ 35 ਤੋਂ ਵੱਧ ਜਾਂਦੀ ਨਹੀਂ ਉੱਥੇ ਕੋਈ। ਝੂਠ ਬੋਲ ਰਹੇ ਨੇ। ਅਗਰ ਇੱਕ ਵੀ ਬੱਸ ਦਾ ਮੈਨੂੰ ਇੰਪਾਊਂਡ ਕੀਤੀ ਦੇ ਕਾਗਜ਼ ਦਿਖਾਉਣ ਕਿ ਕਿਹੜੀ ਬਾਦਲ ਦੀ ਬੱਸ ਦਿੱਲੀ 'ਚ ਇੰਪਾਊਂਡ ਕੀਤੀ ਹੈ, ਮਗਰਲੇ ਕਿੰਨੇ ਸਾਲਾਂ 'ਚ ਇੰਨੀ ਦਾ ਪ੍ਰੂਫ ਸਰਕਾਰ ਹੈ 3 ਮਿੰਟ 'ਚ ਮੰਗਾ ਸਕਦੇ ਆ ਪ੍ਰੂਫ। ਨਹੀਂ ਤਾਂ ਮੈਂ ਇੰਪਾਊਂਡ ਕੀਤੀਆਂ ਬਾਦਲ ਦੀਆਂ ਬੱਸਾਂ ਦੇ ਪ੍ਰੂਫ ਦਿਆਂਗਾ। ਹਾਈ ਕੋਰਟ 'ਚ ਵੀ ਮਸਲਾ ਗਿਆ ਮੇਰਾ ਕਿ ਮੈਂ ਬੱਸਿਸ ਇੰਪਾਊਂਡ ਕੀਤੀਆਂ। ਸੋ ਕਿੱਥੋਂ ਦੀ ਵੀ ਕੱਢਣ, ਮੈਂ ਉਹਨਾਂ ਨੂੰ ਮਿਲਣ ਵਾਸਤੇ ਆਇਆ। ਸੋ ਆ ਮੇਰਾ ਮੁੱਦਾ ਹੈ ਕਿ ਕਾਰਨ ਕੀ ਤੁਹਾਨੂੰ ਕਾਰਨ ਕੀ ਸਮਝਦੇ? ਕਈ ਵਾਰ ਮੈਂ ਤੁਸੀਂ ਦੇਖ ਲਓ, ਇਹ ਕਹਿੰਦੇ ਕਿ ਅਸੀਂ ਗੱਲ, ਮੈਂ ਪੰਜਾਬ ਦੀ ਗੱਲ ਕਰਨਾ ਹੈ, ਮੈਂ ਕੋਈ ਰੋਕਣ ਨਹੀਂ ਆਇਆ, ਮੈਂ ਉਹਨਾਂ ਦੀ ਗੱਡੀ ਨਹੀਂ ਰੋਕਣ ਆਇਆ, ਮੈਂ ਉਹਨਾਂ ਦਾ ਮੁਰਦਾਬਾਦ ਨਹੀਂ ਕਰਨਾ ਹੈ। ਮੈਂ ਮੁੱਖ ਮੰਤਰੀ ਨੂੰ ਸ਼ਾਂਤਮਈ ਤਰੀਕੇ ਨਾਲ ਮਿਲਣਾ ਚਾਹੁੰਦਾ। ਮਿਲਣਾ ਜੇ ਉਹ ਮੈਨੂੰ ਮਿਲਣ ਦਾ ਸਮਾਂ ਦੇਣਗੇ। ਦਿੱਲੀ ਦੀ ਪੁਲਿਸ ਮੈਂ ਬਾਹਰ ਬੈਠਾ ਰਿਹਾ, ਕਿਸੇ ਨੇ ਪਾਣੀ ਨਹੀਂ ਪੁੱਛਿਆ ਯਾਰ ਇਹਨਾਂ ਦੇ ਘਰ ਦੇ ਬਾਹਰ। ਨਹੀਂ ਬੰਦਾ ਅਗਲਾ ਕਹਿੰਦਾ ਘਰੇ ਬੈਠੋ, ਅਸੀਂ OSD ਜਾਂ ਕਿਸੇ ਨੂੰ ਭੇਜਦੇ ਹਾਂ, ਉਹਨਾਂ ਨਾਲ ਗੱਲਬਾਤ ਕਰ ਲਓ, ਲੇਕਿਨ ਕਿਸੇ ਨੇ ਨਹੀਂ ਪੁੱਛਿਆ। ਕਿਹਾ ਜਾ ਰਿਹਾ ਕਿ ਆਮ ਪਾਰਟੀ ਹੈਗੀ, ਲੱਗਦਾ ਕਿ ਆਮ ਪਾਰਟੀ। ਤੁਸੀਂ ਦੇਖ ਲਓ, ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਸਵੀਟ ਕਮਰੇ 'ਚ ਅੰਮ੍ਰਿਤਸਰ ਦੇ ਸਭ ਤੋਂ ਮਹਿੰਗੇ ਹੋਟਲ 'ਚ, ਇੱਥੇ ਸਰਕਟ ਹਾਊਸ ਨੇ, ਇੱਥੇ ਗੁਰੂ ਨਾਨਕ ਦੇਵ ਜਿਹੜੀ ਯੂਨੀਵਰਸਿਟੀ ਹੈ ਉਹਦੇ ਸਰਕਟ ਹਾਊਸ ਨੇ, ਗੈਸਟ ਹਾਊਸ ਨੇ, ਅਸੀਂ ਉੱਥੇ ਰੁਕਦੇ ਹਾਂ ਕਈ ਵਾਰੀ। ਪਰ ਪ੍ਰਟੈਂਡ ਨਾ ਕੀਤਾ ਜਾਵੇ ਅਸੀਂ ਤਾਂ ਕਿਤੇ ਵੀ ਰੁਕਣ, ਸਾਨੂੰ ਕੋਈ ਇਤਰਾਜ਼ ਨਹੀਂ। ਸਾਨੂੰ ਤਾਂ ਇਹ ਇਤਰਾਜ਼ ਹੈ ਕਿ ਆਮ ਬੰਦੇ ਦਾ ਜਿਹੜੀ ਹੈ ਬੱਸ ਉਹ ਚੱਲਣੀ ਯਾਰ। ਹੁਣ ਮੈਂ ਦੇਖ ਲਾਂ ਕਿ ਦੇ ਨਾ ਹੋਵੇ ਕੇਜਰੀਵਾਲ ਸਾਹਿਬ ਮਗਰਲੇ ਗੇਟ ਤੋਂ ਵੀ ਇੱਕ ਕੱਢ ਦੇਣਾ, ਕਿਉਂਕਿ ਮੈਂ ਮੁੱਦਿਆਂ ਸੇ ਆਇਆ, ਮੈਂ ਲੜਨ ਵਾਸਤੇ ਨਹੀਂ ਆਇਆ। ਮੈਂ ਤੁਹਾਡੇ ਰਾਹੀਂ ਬੇਨਤੀ ਕਰਦਾ ਹਾਂ ਕਿ ਮੇਰੇ ਸਵਾਲਾਂ ਦੇ ਜਵਾਬ ਹਨ ਜਾਂ ਮੇਰੀ ਬੱਸ ਚਲਾਓ। ਮੈਂ ਜਨਤਾ ਲਈ ਕਰਨ ਵਾਸਤੇ ਆਇਆ, ਮੇਰਾ ਕੋਈ ਰੌਲਾ ਨਹੀਂ ਹੈ। ਨਾ ਮੈਂ ਮੁਰਦਾਬਾਦ ਦੇ ਹੱਕ 'ਚ ਹੈ, ਨਾ ਮੈਂ ਉਹਨਾਂ ਦੀ ਕਾਰ ਰੋਕਣੀ ਹੈ। ਮੈਂ ਤਾਂ ਉਹਨਾਂ ਨੂੰ ਇੱਕ ਖੜਾ ਹੋ ਕੇ ਸਾਈਡ ਤੇ ਕਾਗਜ਼ ਦੇਣਾ ਹੈ ਤੇ ਸਵਾਲ ਕਰਦੇ ਹਾਂ ਤੁਹਾਡੇ ਸਾਹਮਣੇ, ਤਾਂ ਜੋ ਤੁਹਾਨੂੰ ਪਤਾ ਲੱਗੇ ਸੱਚ ਕੀ ਹੈ ਤੇ ਝੂਠ ਕੀ ਹੈ। ਕੌਣ ਨਹੀਂ ਚੱਲਣ ਦੇ ਰਿਹਾ ਪੰਜਾਬ ਸਰਕਾਰ ਦੀ ਬੱਸ? ਕੀ ਕਾਰਨ ਹੈ? ਕੌਣ ਮਿਲਿਆ ਪਿਆ ਬਾਦਲਾਂ ਨਾਲ? ਕੌਣ 87 ਲੱਖ ਰੁਪਇਆ ਦਿਨ ਦੀ ਕਮਾਈ ਕਰਵਾ ਰਿਹਾ ਉਹਨਾਂ ਨੂੰ? ਕੌਣ ਆਮ ਆਦਮੀ ਹੈ ਤੇ ਕੌਣ ਖਾਸ ਆਦਮੀ ਹੈ? ਇਹ ਦੱਸੋ ਤੁਹਾਨੂੰ। ਮੈਂ ਯਾਰ ਅੱਜ ਅੰਮ੍ਰਿਤਸਰ ਭਾਲਦਾ ਭੁਲਾਉਂਦਾ, ਕੱਲ ਮੈਂ ਕੇਜਰੀਵਾਲ ਸਾਹਿਬ ਦੇ ਦਿੱਲੀ ਗਿਆ ਸੀ, ਕਿਉਂਕਿ ਮੇਰੀਆਂ ਸਰਕਾਰੀ ਬੱਸਾਂ ਨਹੀਂ ਚੱਲਦੀਆਂ। ਤੁਹਾਨੂੰ ਪਤਾ ਹੀ ਹੈ ਕਿ ਇਕੱਲੀਆਂ ਬਾਦਲ ਪਰਿਵਾਰ ਦੀਆਂ ਬੱਸਾਂ ਹੀ ਦਿੱਲੀ ਜਾਂਦੀਆਂ। ਸੋ ਉਹਨਾਂ ਨੇ ਮੈਨੂੰ ਕਿਹਾ ਕਿ ਕੇਜਰੀਵਾਲ ਸਾਹਿਬ ਅੰਮ੍ਰਿਤਸਰ ਸਾਹਿਬ ਗਏ ਨੇ, ਤੇ ਮੈਂ ਅੱਜ ਭਾਲਦਾ ਭੁਲਾਉਂਦਾ ਰਾਤ ਨੂੰ ਚੱਲ ਕੇ ਅੰਮ੍ਰਿਤਸਰ ਸਾਹਿਬ ਪਹੁੰਚਿਆ ਤੇ ਇੱਥੇ ਮੈਨੂੰ ਪਤਾ ਲੱਗਿਆ ਕਿ ਬਹੁਤ ਹੀ ਇੱਕ ਵੱਡਾ ਹੋਟਲ ਹੈ, ਉੱਚਾ ਲੰਮਾ 20ਵੀਂ ਫਲੋਰ ਤੇ ਕੇਜਰੀਵਾਲ ਸਾਹਿਬ ਸਵੀਟ ਕਮਰੇ ਦੇ ਵਿੱਚ ਠਹਿਰੇ ਹੋਏ ਹੈ ਆਮ ਆਦਮੀ। ਸੋ ਮੈਂ ਉਹਨਾਂ ਨੂੰ ਸੁਨੇਹਾ ਭੇਜਿਆ ਕਿ ਮੁੱਖ ਮੰਤਰੀ ਸਾਹਿਬ ਮੈਂ ਤੁਹਾਨੂੰ ਮਿਲਣਾ। ਸੋ ਹੁਣ ਮੁੱਖ ਮੰਤਰੀ ਸਾਹਿਬ ਨੂੰ, ਕਿਉਂਕਿ ਕਈ ਵਾਰੀ ਮੁੱਖ ਮੰਤਰੀ ਸਾਹਿਬ ਇਹ ਚੈਲੰਜ ਕਰ ਦਿੰਦੇ ਆ ਕਿ ਆਮ ਰੈਡੀ ਟੂ ਡਿਬੇਟ, ਕਿ ਅਸੀਂ ਡਿਬੇਟ ਕਰਨਾ ਚਾਹੁੰਦੇ ਹਾਂ। ਮੈਂ ਉਹਨਾਂ ਨਾਲ ਇਹ ਗੱਲ ਕਰਨਾ ਹੈ ਕਿ ਪੰਜਾਬ ਸਰਕਾਰ ਦੀ ਬੱਸ, ਜਨਤਾ ਦੀ ਬੱਸ ਦਿੱਲੀ 에ਅਰਪੋਰਟ ਤੱਕ ਕਿਉਂ ਨਹੀਂ ਜਾ ਸਕਦੀ? ਲੁੱਟਿਆ ਜਾ ਰਿਹਾ ਪੰਜਾਬੀਆਂ ਨੂੰ। 3000 ਰੁਪਇਆ ਔਰੀ ਆਨਲਾਈਨ ਬੁਕਿੰਗ ਹੈ, ਤੁਸੀਂ ਇੱਥੋਂ ਬੁੱਕ ਕਰਾ ਕੇ ਦੇਖ ਲਓ। 1.5 ਲੱਖ ਰੁਪਇਆ ਬਾਦਲ ਦੀ ਬੱਸ ਜਾਣ ਤੇ 1.5 ਲੱਖ ਆਉਣ ਦਾ ਕਮਾਉਂਦੀ ਹੈ, ਜਾਣੀ ਕਿ 3 ਲੱਖ ਰੁਪਇਆ। 50,000 ਜੇ ਅਗਰ ਖਰਚਾ ਕੱਢ ਦਿਓ ਇੱਕ ਬੱਸ ਚੋਂ ਤਾਂ 2.5 ਲੱਖ ਰੁਪਇਆ ਰੋਜ਼ਾਨਾ ਦਾ ਕਮਾ ਰਹੀ ਹੈ। 35 ਬੱਸਾਂ ਮਲਟੀਪਲਾਈ ਬਾਈ 2.5 ਲੱਖ, 87 ਲੱਖ ਰੁਪਇਆ ਔਸਤਨ ਡੇਲੀ ਦਾ ਕਮਾ ਰਹੇ। ਇਹੀ ਮੈਂ 1200 ਰੁਪਏ ਵਿੱਚ NRI ਭਰਾਵਾਂ ਨੂੰ ਜਾਂ ਲੋਕਾਂ ਨੂੰ 에ਅਰਪੋਰਟ ਤੱਕ ਲੈ ਕੇ ਜਾ ਸਕਦਾ ਜੇ ਮੇਰੀ ਬੱਸ ਚੱਲਣ ਦੀ ਇਜਾਜ਼ਤ ਹੈ। 2018 ਤੱਕ ਮੇਰੀਆਂ ਬੱਸੇਸ ਚੱਲਦੀਆਂ ਰਹੀਆਂ। 2018 ਤੱਕ 13 ਚਿੱਠੀਆਂ ਦਿੱਤੀਆਂ ਮੈਂ ਕੇਜਰੀਵਾਲ ਸਾਹਿਬ ਨੂੰ। 13 ਚਿੱਠੀਆਂ ਐਨੈਕਸਚਰ ਬਣਾ ਕੇ ਲਿਆਏ ਤੇ ਚਿੱਠੀਆਂ ਦਾ ਮਗਰ ਵੇਰਵਾ ਵੀ ਆ ਚਿੱਠੀ ਲਿਖੀ, ਆ ਚਿੱਠੀ ਲਿਖੀ ਤੇ ਲਾਸਟ ਚਿੱਠੀ ਮੈਂ ਲਿਖੀ ਜਿਹੜੀ ਹੈਗੀ ਹੈ ਉਹਦਾ ਕੋਈ ਜਵਾਬ ਨਹੀਂ ਹੈ। ਸੋ ਮੈਂ ਜਵਾਬ ਲੈਣਾ ਚਾਹੁੰਦਾ ਕਿ ਮੇਰੀ ਬੱਸ ਕਿਉਂ ਨਹੀਂ ਚੱਲਣ ਦਿੱਤੀ ਜਾ ਰਹੀ। ਤੇ ਕੱਲ ਮਿਸਟਰ ਸਸੋਡੀਆ ਨੇ ਪ੍ਰੈਸ ਕਾਨਫਰੰਸ ਕੀਤੀ ਸੀ, ਡਿਪਟੀ ਚੀਫ ਮਿਨਿਸਟਰ ਨੇ ਦਿੱਲੀ ਨੇ। ਹੀ ਸੈਡ ਰਾਜਾ ਵੜਿੰਗ ਉੱਥੇ ਬੱਸਾਂ ਬੰਦ ਕਰੀ। ਮੈਂ ਕਿਹਾ ਬੱਸਾਂ ਬੰਦ ਕੀਤੀਆਂ तो ਵੀਰ ਮਾਧਵ ਖੁਦ ਕਹਿੰਦਾ ਕਿ ਮੇਰੀਆਂ ਬੱਸਾਂ ਰਾਜੇ ਵੜਿੰਗ ਨੇ ਬੰਦ ਕੀਤੀਆਂ। ਉਹ ਕਹਿੰਦਾ ਕਿ ਮੈਂ 100 ਕਿੰਨੀਆਂ ਕਹਿੰਦਾ 100 ਤੋਂ ਉੱਪਰ ਬੱਸ ਬੰਦ ਕੀਤੀ ਹੈ, ਜਦਕਿ 35 ਬੱਸਾਂ ਚੱਲਦੀਆਂ। ਬਾਦਲ ਦੀ ਬੱਸ 35 ਤੋਂ ਵੱਧ ਜਾਂਦੀ ਨਹੀਂ ਉੱਥੇ ਕੋਈ।
ਝੂਠ ਬੋਲ ਰਹੇ ਨੇ। ਅਗਰ ਇੱਕ ਵੀ ਬੱਸ ਦਾ ਮੈਨੂੰ ਇੰਪਾਊਂਡ ਕੀਤੀ ਦੇ ਕਾਗਜ਼ ਦਿਖਾਉਣ ਕਿ ਕਿਹੜੀ ਬਾਦਲ ਦੀ ਬੱਸ ਦਿੱਲੀ ਚ ਇੰਪਾਊਂਡ ਕੀਤੀ ਹੈ, ਮਗਰਲੇ ਕਿੰਨੇ ਸਾਲਾਂ ਚ ਇੰਨੀ ਦਾ ਪ੍ਰੂਫ ਸਰਕਾਰ ਹੈ 3 ਮਿੰਟ ਚ ਮੰਗਾ ਸਕਦੇ ਆ ਪ੍ਰੂਫ। ਨਹੀਂ ਤਾਂ ਮੈਂ ਇੰਪਾਊਂਡ ਕੀਤੀਆਂ ਬਾਦਲ ਦੀਆਂ ਬੱਸਾਂ ਦੇ ਪ੍ਰੂਫ ਦਿਆਂਗਾ। ਹਾਈ ਕੋਰਟ ਚ ਵੀ ਮਸਲਾ ਗਿਆ ਮੇਰਾ ਕਿ ਮੈਂ ਬੱਸਿਸ ਇੰਪਾਊਂਡ ਕੀਤੀਆਂ। ਸੋ ਕਿੱਥੋਂ ਦੀ ਵੀ ਕੱਢਣ, ਮੈਂ ਉਹਨਾਂ ਨੂੰ ਮਿਲਣ ਵਾਸਤੇ ਆਇਆ। ਸੋ ਆ ਮੇਰਾ ਮੌਕਾ ਹੈ ਕਿ ਕਾਰਨ ਕੀ ਤੁਹਾਨੂੰ ਕਾਰਨ ਕੀ ਸਮਝਦੇ ਕਈ ਵਾਰ ਮਿਲਦਾ ਉਹਨਾਂ ਨੂੰ ਮੈਂ ਤੁਸੀਂ ਦੇਖ ਲਓ, ਇਹ ਕਹਿੰਦੇ ਕਿ ਅਸੀਂ ਗੱਲ, ਮੈਂ ਪੰਜਾਬ ਦੀ ਗੱਲ ਕਰਨਾ ਹੈ, ਮੈਂ ਕੋਈ ਰੋਕਣ ਨਹੀਂ ਆਇਆ, ਮੈਂ ਉਹਨਾਂ ਦੀ ਗੱਡੀ ਨਹੀਂ ਰੋਕਣ ਆਇਆ, ਮੈਂ ਉਹਨਾਂ ਦਾ ਮੁਰਦਾਬਾਦ ਨਹੀਂ ਕਰਨਾ ਹੈ। ਮੈਂ ਮੁੱਖ ਮੰਤਰੀ ਨੂੰ ਸ਼ਾਂਤਮਈ ਤਰੀਕੇ ਨਾਲ ਮਿਲਣਾ ਚਾਹੁੰਦਾ, ਮਿਲਣਾ ਜੇ ਉਹ ਮੈਨੂੰ ਮਿਲਣ ਦਾ ਸਮਾਂ ਦੇਣਗੇ। ਦਿੱਲੀ ਦੀ ਪੁਲਿਸ ਮੈਂ ਬਾਹਰ ਬੈਠਾ ਰਿਹਾ, ਕਿਸੇ ਨੇ ਪਾਣੀ ਨਹੀਂ ਪੁੱਛਿਆ ਯਾਰ, ਇਹਨਾਂ ਦੇ ਘਰ ਦੇ ਬਾਹਰ ਨਹੀਂ। ਬੰਦਾ ਅਗਲਾ ਕਹਿੰਦਾ ਘਰੇ ਬੈਠੋ, ਅਸੀਂ OSD ਜਾਂ ਕਿਸੇ ਨੂੰ ਭੇਜਦੇ ਹਾਂ, ਉਹਨਾਂ ਨਾਲ ਗੱਲਬਾਤ ਕਰ ਲਓ, ਲੇਕਿਨ ਕਿਸੇ ਨੇ ਨਹੀਂ ਪੁੱਛਿਆ। ਕਿਹਾ ਜਾ ਰਿਹਾ ਕਿ ਆਮ ਪਾਰਟੀ ਹੈਗੀ, ਲੱਗਦਾ ਕਿ ਆਮ ਪਾਰਟੀ ਤੁਸੀਂ ਦੇਖ ਲਓ, ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਸਵੀਟ ਕਮਰੇ 'ਚ ਅੰਮ੍ਰਿਤਸਰ ਦੇ ਸਭ ਤੋਂ ਮਹਿੰਗੇ ਹੋਟਲ 'ਚ, ਇੱਥੇ ਸਰਕਟ ਹਾਊਸ ਨੇ, ਇੱਥੇ ਗੁਰੂ ਨਾਨਕ ਦੇਵ ਜਿਹੜੀ ਯੂਨੀਵਰਸਿਟੀ ਆ ਉਹਦੇ ਸਰਕਟ ਹਾਊਸ ਨੇ, ਗੈਸਟ ਹਾਊਸ ਨੇ, ਅਸੀਂ ਉੱਥੇ ਰੁਕਦੇ ਹਾਂ ਕਈ ਵਾਰੀ। ਪਰ ਪ੍ਰਟੈਂਡ ਨਾ ਕੀਤਾ ਜਾਵੇ, ਅਸੀਂ ਤਾਂ ਕਿਤੇ ਵੀ ਰੁਕਣ, ਸਾਨੂੰ ਕੋਈ ਇਤਰਾਜ਼ ਨਹੀਂ। ਸਾਨੂੰ ਤਾਂ ਇਹ ਇਤਰਾਜ਼ ਹੈ ਕਿ ਆਮ ਬੰਦੇ ਦਾ ਜਿਹੜੀ ਹੈ ਬੱਸ ਉਹ ਚੱਲਣੀ ਤੇ ਇਹਨਾਂ ਵੱਲੋਂ ਯਾਰ। ਹੁਣ ਮੈਂ ਦੇਖ ਲਾਂ ਕਿ ਦੇ ਨਾ ਹੋਵੇ ਕੇਜਰੀਵਾਲ ਸਾਹਿਬ ਮਗਰਲੇ ਗੇਟ ਤੋਂ ਵੀ ਇੱਕ ਕੱਢ ਦੇਣਾ, ਕਿਉਂਕਿ ਮੈਂ ਮੁੱਦਿਆਂ ਸੇ ਆਇਆ, ਮੈਂ ਲੜਨ ਵਾਸਤੇ ਨਹੀਂ ਆਇਆ। ਮੈਂ ਤੁਹਾਡੇ ਰਾਹੀਂ ਬੇਨਤੀ ਕਰਦਾ ਹਾਂ ਕਿ ਮੇਰੇ ਸਵਾਲਾਂ ਦੇ ਜਵਾਬ ਹਨ ਜਾਂ ਮੇਰੀ ਬੱਸ ਚਲਾਓ। ਮੈਂ ਜਨਤਾ ਲਈ ਕਰਨ ਵਾਸਤੇ ਆਇਆ, ਮੇਰਾ ਕੋਈ ਰੌਲਾ ਨਹੀਂ ਹੈ, ਨਾ ਮੈਂ ਮੁਰਦਾਬਾਦ ਦੇ ਹੱਕ 'ਚ ਹੈ, ਨਾ ਮੈਂ ਉਹਨਾਂ ਦੀ ਕਾਰ ਰੋਕਣੀ ਹੈ। ਮੈਂ ਤਾਂ ਉਹਨਾਂ ਨੂੰ ਇੱਕ ਖੜਾ ਹੋ ਕੇ ਸਾਈਡ ਤੇ ਕਾਗਜ਼ ਦੇਣਾ ਹੈ ਤੇ ਸਵਾਲ ਕਰਦੇ ਹਾਂ ਤੁਹਾਡੇ ਸਾਹਮਣੇ, ਤਾਂ ਜੋ ਤੁਹਾਨੂੰ ਪਤਾ ਲੱਗੇ ਸੱਚ ਕੀ ਹੈ ਤੇ ਝੂਠ ਕੀ ਹੈ। ਕੌਣ ਨਹੀਂ ਚੱਲਣ ਦੇ ਰਿਹਾ ਪੰਜਾਬ ਸਰਕਾਰ ਦੀ ਬੱਸ? ਕੀ ਕਾਰਨ ਹੈ? ਕੌਣ ਮਿਲਿਆ ਹੋਇਆ ਬਾਦਲਾਂ ਨਾਲ? ਕੌਣ 87 ਲੱਖ ਰੁਪਇਆ ਦਿਨ ਦੀ ਕਮਾਈ ਕਰਵਾ ਰਿਹਾ ਉਹਨਾਂ ਨੂੰ? ਕੌਣ ਆਮ ਆਦਮੀ ਹੈ ਤੇ ਕੌਣ ਖਾਸ ਆਦਮੀ ਹੈ? ਇਹ ਦੱਸਣਾ ਤੁਹਾਨੂੰ। ਮੈਂ ਯਾਰ ਅੱਜ ਅੰਮ੍ਰਿਤਸਰ ਭਾਲਦਾ ਭੁਲਾਉਂਦਾ, ਕੱਲ ਮੈਂ ਕੇਜਰੀਵਾਲ ਸਾਹਿਬ ਦੇ ਦਿੱਲੀ ਗਿਆ ਸੀ, ਕਿਉਂਕਿ ਮੇਰੀਆਂ ਸਰਕਾਰੀ ਬੱਸਾਂ ਨਹੀਂ ਚੱਲਦੀਆਂ। ਤੁਹਾਨੂੰ ਪਤਾ ਹੀ ਹੈ ਕਿ ਇਕੱਲੀਆਂ ਬਾਦਲ ਪਰਿਵਾਰ ਦੀਆਂ ਬੱਸਾਂ ਹੀ ਦਿੱਲੀ ਜਾਂਦੀਆਂ। ਸੋ ਉਹਨਾਂ ਨੇ ਮੈਨੂੰ ਕਿਹਾ ਕਿ ਕੇਜਰੀਵਾਲ ਸਾਹਿਬ ਅੰਮ੍ਰਿਤਸਰ ਸਾਹਿਬ ਗਏ ਨੇ, ਤੇ ਮੈਂ ਅੱਜ ਭਾਲਦਾ ਭੁਲਾਉਂਦਾ ਰਾਤ ਨੂੰ ਚੱਲ ਕੇ ਅੰਮ੍ਰਿਤਸਰ ਸਾਹਿਬ ਪਹੁੰਚਿਆ ਤੇ ਇੱਥੇ ਮੈਨੂੰ ਪਤਾ ਲੱਗਿਆ ਕਿ ਬਹੁਤ ਹੀ ਇੱਕ ਵੱਡਾ ਹੋਟਲ ਹੈ, ਉੱਚਾ ਲੰਮਾ, 20ਵੀਂ ਫਲੋਰ ਤੇ ਕੇਜਰੀਵਾਲ ਸਾਹਿਬ ਸਵੀਟ ਕਮਰੇ ਦੇ ਵਿੱਚ ਠਹਿਰੇ ਹੋਏ ਹੈ, ਆਮ ਆਦਮੀ। ਸੋ ਮੈਂ ਉਹਨਾਂ ਨੂੰ ਸੁਨੇਹਾ ਭੇਜਿਆ ਕਿ ਮੁੱਖ ਮੰਤਰੀ ਸਾਹਿਬ ਮੈਂ ਤੁਹਾਨੂੰ ਮਿਲਣਾ। ਸੋ ਹੁਣ ਮੁੱਖ ਮੰਤਰੀ ਸਾਹਿਬ ਨੂੰ, ਕਿਉਂਕਿ ਕਈ ਵਾਰੀ ਮੁੱਖ ਮੰਤਰੀ ਸਾਹਿਬ ਇਹ ਚੈਲੰਜ ਕਰ ਦਿੰਦੇ ਆ ਕਿ ਆਮ ਰੈਡੀ ਟੂ ਡਿਬੇਟ, ਕਿ ਅਸੀਂ ਡਿਬੇਟ ਕਰਨਾ ਚਾਹੁੰਦੇ ਹਾਂ। ਮੈਂ ਉਹਨਾਂ ਨਾਲ ਇਹ ਗੱਲ ਕਰਨਾ ਹੈ ਕਿ ਪੰਜਾਬ ਸਰਕਾਰ ਦੀ ਬੱਸ, ਜਨਤਾ ਦੀ ਬੱਸ ਦਿੱਲੀ 에ਅਰਪੋਰਟ ਤੱਕ ਕਿਉਂ ਨਹੀਂ ਜਾ ਸਕਦੀ? ਲੁੱਟਿਆ ਜਾ ਰਿਹਾ ਪੰਜਾਬੀਆਂ ਨੂੰ। 3000 ਰੁਪਇਆ ਔਰੀ ਆਨਲਾਈਨ ਬੁਕਿੰਗ ਹੈ, ਤੁਸੀਂ ਇੱਥੋਂ ਬੁੱਕ ਕਰਾ ਕੇ ਦੇਖ ਲਓ। 1.5 ਲੱਖ ਰੁਪਇਆ ਬਾਦਲ ਦੀ ਬੱਸ ਜਾਣ ਤੇ 1.5 ਲੱਖ ਆਉਣ ਦਾ ਕਮਾਉਂਦੀ ਹੈ, ਜਾਣੀ ਕਿ 3 ਲੱਖ ਰੁਪਇਆ। 50,000 ਜੇ ਅਗਰ ਖਰਚਾ ਕੱਢ ਦਿਓ ਇੱਕ ਬੱਸ ਚੋਂ, ਤਾਂ 2.5 ਲੱਖ ਰੁਪਇਆ ਰੋਜ਼ਾਨਾ ਦਾ ਕਮਾ ਰਹੀ ਹੈ। 35 ਬੱਸਾਂ ਮਲਟੀਪਲਾਈ ਬਾਈ 2.5 ਲੱਖ, 87 ਲੱਖ ਰੁਪਇਆ ਔਸਤਨ ਡੇਲੀ ਦਾ ਕਮਾ ਰਹੀ ਹੈ। ਇਹੀ ਮੈਂ 1200 ਰੁਪਏ ਵਿੱਚ NRI ਭਰਾਵਾਂ ਨੂੰ ਜਾਂ ਲੋਕਾਂ ਨੂੰ 에ਅਰਪੋਰਟ ਤੱਕ ਲੈ ਕੇ ਜਾ ਸਕਦਾ ਜੇ ਮੇਰੀ ਬੱਸ ਚੱਲਣ ਦੀ ਇਜਾਜ਼ਤ ਹੋਵੇ। 2018 ਤੱਕ ਮੇਰੀਆਂ ਬੱਸੇਸ ਚੱਲਦੀਆਂ ਰਹੀਆਂ। 2018 ਤੱਕ 13 ਚਿੱਠੀਆਂ ਦਿੱਤੀਆਂ ਮੈਂ ਕੇਜਰੀਵਾਲ ਸਾਹਿਬ ਨੂੰ, 13 ਚਿੱਠੀਆਂ ਅਨੈਕਸਚਰ ਬਣਾ ਕੇ ਲਿਆਇਆ ਤੇ ਚਿੱਠੀਆਂ ਦਾ ਮਗਰ ਵੇਰਵਾ ਵੀ। ਆਹ ਚਿੱਠੀ ਲਿਖੀ, ਆਹ ਚਿੱਠੀ ਲਿਖੀ, ਤੇ ਲਾਸਟ ਚਿੱਠੀ ਮੈਂ ਲਿਖੀ ਜਿਹੜੀ ਹੈਗੀ ਹੈ ਉਹਦਾ ਕੋਈ ਜਵਾਬ ਨਹੀਂ ਹੈ। ਸੋ ਮੈਂ ਜਵਾਬ ਲੈਣਾ ਚਾਹੁੰਦਾ ਕਿ ਮੇਰੀ ਬੱਸ ਕਿਉਂ ਨਹੀਂ ਚੱਲਣ ਦਿੱਤੀ ਜਾ ਰਹੀ। ਤੇ ਕੱਲ ਮਿਸਟਰ ਸਸੋਡੀਆ ਨੇ ਪ੍ਰੈਸ ਕਾਨਫਰੰਸ ਕੀਤੀ ਸੀ, ਡਿਪਟੀ ਚੀਫ ਮਿਨਿਸਟਰ ਨੇ ਦਿੱਲੀ ਨੇ। ਹੀ ਸੈਡ ਰਾਜਾ ਵੜਿੰਗ ਉੱਥੇ ਬੱਸਾਂ ਬੰਦ ਕਰੀ। ਮੈਂ ਕਿਹਾ ਬੱਸਾਂ ਬੰਦ ਕੀਤੀਆਂ, ਸੁਖਬੀਰ ਬਾਦਲ ਖੁਦ ਕਹਿੰਦਾ ਕਿ ਮੇਰੀਆਂ ਬੱਸਾਂ ਰਾਜਾ ਵੜਿੰਗ ਨੇ ਬੰਦ ਕੀਤੀਆਂ। ਉਹ ਕਹਿੰਦਾ ਕਿ ਮੈਂ 100 ਕਹਿੰਦਾ 100 ਤੋਂ ਉੱਪਰ ਬੱਸ ਬੰਦ ਕੀਤੀ ਹੈ, ਜਦਕਿ 35 ਬੱਸਾਂ ਚੱਲਦੀਆਂ। ਬਾਦਲ ਦੀ ਬੱਸ 35 ਤੋਂ ਵੱਧ ਜਾਂਦੀ ਨਹੀਂ ਉੱਥੇ। ਝੂਠ ਬੋਲ ਰਹੇ ਨੇ। ਅਗਰ ਇੱਕ ਵੀ ਬੱਸ ਦਾ ਮੈਨੂੰ ਇੰਪਾਊਂਡ ਕੀਤੀ ਦੇ ਕਾਗਜ਼ ਦਿਖਾਉਣ ਕਿ ਕਿਹੜੀ ਬਾਦਲ ਦੀ ਬੱਸ ਦਿੱਲੀ ਚ ਇੰਪਾਊਂਡ ਕੀਤੀ ਹੈ, ਮਗਰਲੇ ਕਿੰਨੇ ਸਾਲਾਂ ਚ ਇੰਨੀ ਦਾ ਪ੍ਰੂਫ ਸਰਕਾਰ ਹੈ 3 ਮਿੰਟ ਚ ਮੰਗਾ ਸਕਦੇ ਆ ਪ੍ਰੂਫ। ਨਹੀਂ ਤਾਂ ਮੈਂ ਇੰਪਾਊਂਡ ਕੀਤੀਆਂ ਬਾਦਲ ਦੀਆਂ ਬੱਸਾਂ ਦੇ ਪ੍ਰੂਫ ਦਿਆਂਗਾ। ਹਾਈ ਕੋਰਟ ਚ ਵੀ ਮਸਲਾ ਗਿਆ ਮੇਰਾ ਕਿ ਮੈਂ ਬੱਸਿਸ ਇੰਪਾਊਂਡ ਕੀਤੀਆਂ। ਸੋ ਕਿੱਥੋਂ ਦੀ ਵੀ ਕੱਢਣ, ਮੈਂ ਉਹਨਾਂ ਨੂੰ ਮਿਲਣ ਵਾਸਤੇ ਆਇਆ। ਸੋ ਆ ਮੇਰਾ ਮੌਕਾ ਹੈ ਕਿ ਕਾਰਨ ਕੀ ਤੁਹਾਨੂੰ ਕਾਰਨ ਕੀ ਸਮਝਦੇ ਕਈ ਵਾਰ ਮਿਲਦਾ ਉਹਨਾਂ ਨੂੰ ਮੈਂ ਤੁਸੀਂ ਦੇਖ ਲਓ, ਇਹ ਕਹਿੰਦੇ ਕਿ ਅਸੀਂ ਗੱਲ, ਮੈਂ ਪੰਜਾਬ ਦੀ ਗੱਲ ਕਰਨਾ ਹੈ, ਮੈਂ ਕੋਈ ਰੋਕਣ ਨਹੀਂ ਆਇਆ, ਮੈਂ ਉਹਨਾਂ ਦੀ ਗੱਡੀ ਨਹੀਂ ਰੋਕਣ ਆਇਆ, ਮੈਂ ਉਹਨਾਂ ਦਾ ਮੁਰਦਾਬਾਦ ਨਹੀਂ ਕਰਨਾ ਹੈ।
ਮੈਂ ਮੁੱਖ ਮੰਤਰੀ ਨੂੰ ਸ਼ਾਂਤਮਈ ਤਰੀਕੇ ਨਾਲ ਮਿਲਣਾ ਚਾਹੁੰਦਾ, ਮਿਲਣਾ ਜੇ ਉਹ ਮੈਨੂੰ ਮਿਲਣ ਦਾ ਸਮਾਂ ਦੇਣਗੇ। ਦਿੱਲੀ ਦੀ ਪੁਲਿਸ ਮੈਂ ਬਾਹਰ ਬੈਠਾ ਰਿਹਾ, ਕਿਸੇ ਨੇ ਪਾਣੀ ਨਹੀਂ ਪੁੱਛਿਆ ਯਾਰ, ਇਹਨਾਂ ਦੇ ਘਰ ਦੇ ਬਾਹਰ ਨਹੀਂ, ਬੰਦਾ ਅਗਲਾ ਕਹਿੰਦਾ ਘਰੇ ਬੈਠੋ, ਅਸੀਂ OSD ਜਾਂ ਕਿਸੇ ਨੂੰ ਭੇਜਦੇ ਹਾਂ, ਉਹਨਾਂ ਨਾਲ ਗੱਲਬਾਤ ਕਰ ਲਓ, ਲੇਕਿਨ ਕਿਸੇ ਨੇ ਨਹੀਂ ਪੁੱਛਿਆ। ਕਿਹਾ ਜਾ ਰਿਹਾ ਕਿ ਆਮ ਪਾਰਟੀ ਹੈਗੀ, ਲੱਗਦਾ ਕਿ ਆਮ ਪਾਰਟੀ ਤੁਸੀਂ ਦੇਖ ਲਓ, ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਸਵੀਟ ਕਮਰੇ 'ਚ ਅੰਮ੍ਰਿਤਸਰ ਦੇ ਸਭ ਤੋਂ ਮਹਿੰਗੇ ਹੋਟਲ 'ਚ, ਇੱਥੇ ਸਰਕਟ ਹਾਊਸ ਨੇ, ਇੱਥੇ ਗੁਰੂ ਨਾਨਕ ਦੇਵ ਜਿਹੜੀ ਯੂਨੀਵਰਸਿਟੀ ਆ ਉਹਦੇ ਸਰਕਟ ਹਾਊਸ ਨੇ, ਗੈਸਟ ਹਾਊਸ ਨੇ, ਅਸੀਂ ਉੱਥੇ ਰੁਕਦੇ ਹਾਂ ਕਈ ਵਾਰੀ। ਪਰ ਪ੍ਰਟੈਂਡ ਨਾ ਕੀਤਾ ਜਾਵੇ, ਅਸੀਂ ਤਾਂ ਕਿਤੇ ਵੀ ਰੁਕਣ, ਸਾਨੂੰ ਕੋਈ ਇਤਰਾਜ਼ ਨਹੀਂ, ਸਾਨੂੰ ਤਾਂ ਇਹ ਇਤਰਾਜ਼ ਹੈ ਕਿ ਆਮ ਬੰਦੇ ਦਾ ਜਿਹੜੀ ਹੈ ਬੱਸ ਉਹ ਚੱਲਦੀ ਤੇ ਇਹਨਾਂ ਵੱਲੋਂ ਯਾਰ। ਹੁਣ ਮੈਂ ਦੇਖ ਲਾਂ ਕਿ ਦੇ ਨਾ ਹੋਵੇ ਕੇਜਰੀਵਾਲ ਸਾਹਿਬ ਮਗਰਲੇ ਗੇਟ ਤੋਂ ਵੀ ਇੱਕ ਕੱਢ ਦੇਣਾ, ਕਿਉਂਕਿ ਮੈਂ ਮੁੱਦਿਆਂ ਸੇ ਆਇਆ, ਮੈਂ ਲੜਨ ਵਾਸਤੇ ਨਹੀਂ ਆਇਆ। ਮੈਂ ਤੁਹਾਡੇ ਰਾਹੀਂ ਬੇਨਤੀ ਕਰਦਾ ਹਾਂ ਕਿ ਮੇਰੇ ਸਵਾਲਾਂ ਦੇ ਜਵਾਬ ਹਨ ਜਾਂ ਮੇਰੀ ਬੱਸ ਚਲਾਓ, ਮੈਂ ਜਨਤਾ ਲਈ ਕਰਨ ਵਾਸਤੇ ਆਇਆ, ਮੇਰਾ ਕੋਈ ਰੌਲਾ ਨਹੀਂ ਹੈ, ਨਾ ਮੈਂ ਮੁਰਦਾਬਾਦ ਦੇ ਹੱਕ 'ਚ ਹੈ, ਨਾ ਮੈਂ ਉਹਨਾਂ ਦੀ ਕਾਰ ਰੋਕਣੀ ਹੈ, ਮੈਂ ਤਾਂ ਉਹਨਾਂ ਨੂੰ ਇੱਕ ਖੜਾ ਹੋ ਕੇ ਸਾਈਡ ਤੇ ਕਾਗਜ਼ ਦੇਣਾ ਹੈ ਤੇ ਸਵਾਲ ਕਰਦੇ ਹਾਂ ਤੁਹਾਡੇ ਸਾਹਮਣੇ, ਤਾਂ ਜੋ ਤੁਹਾਨੂੰ ਪਤਾ ਲੱਗੇ ਸੱਚ ਕੀ ਹੈ ਤੇ ਝੂਠ ਕੀ ਹੈ। ਕੌਣ ਨਹੀਂ ਚੱਲਣ ਦੇ ਰਿਹਾ ਪੰਜਾਬ ਸਰਕਾਰ ਦੀ ਬੱਸ, ਕੀ ਕਾਰਨ ਹੈ? ਕੌਣ ਮਿਲਿਆ ਹੋਇਆ ਬਾਦਲਾਂ ਨਾਲ? ਕੌਣ 87 ਲੱਖ ਰੁਪਇਆ ਦਿਨ ਦੀ ਕਮਾਈ ਕਰਵਾ ਰਿਹਾ ਉਹਨਾਂ ਨੂੰ? ਕੌਣ ਆਮ ਆਦਮੀ ਹੈ ਤੇ ਕੌਣ ਖਾਸ ਆਦਮੀ ਹੈ, ਇਹ ਦੱਸੋ ਤੁਹਾਨੂੰ। ਮੈਂ ਯਾਰ ਅੱਜ ਅੰਮ੍ਰਿਤਸਰ ਭਾਲਦਾ ਭੁਲਾਉਂਦਾ, ਕੱਲ ਮੈਂ ਕੇਜਰੀਵਾਲ ਸਾਹਿਬ ਦੇ ਦਿੱਲੀ ਗਿਆ ਸੀ, ਕਿਉਂਕਿ ਮੇਰੀਆਂ ਸਰਕਾਰੀ ਬੱਸਾਂ ਨਹੀਂ ਚੱਲਦੀਆਂ। ਤੁਹਾਨੂੰ ਪਤਾ ਹੀ ਹੈ ਕਿ ਇਕੱਲੀਆਂ ਬਾਦਲ ਪਰਿਵਾਰ ਦੀਆਂ ਬੱਸਾਂ ਹੀ ਦਿੱਲੀ ਜਾਂਦੀਆਂ। ਸੋ ਉਹਨਾਂ ਨੇ ਮੈਨੂੰ ਕਿਹਾ ਕਿ ਕੇਜਰੀਵਾਲ ਸਾਹਿਬ ਅੰਮ੍ਰਿਤਸਰ ਸਾਹਿਬ ਗਏ ਨੇ, ਤੇ ਮੈਂ ਅੱਜ ਭਾਲਦਾ ਭੁਲਾਉਂਦਾ ਰਾਤ ਨੂੰ ਚੱਲ ਕੇ ਅੰਮ੍ਰਿਤਸਰ ਸਾਹਿਬ ਪਹੁੰਚਿਆ, ਤੇ ਇੱਥੇ ਮੈਨੂੰ ਪਤਾ ਲੱਗਿਆ ਕਿ ਬਹੁਤ ਹੀ ਇੱਕ ਵੱਡਾ ਹੋਟਲ ਹੈ, ਉੱਚਾ ਲੰਮਾ 20ਵੀਂ ਫਲੋਰ ਤੇ ਕੇਜਰੀਵਾਲ ਸਾਹਿਬ ਸਵੀਟ ਕਮਰੇ ਦੇ ਵਿੱਚ ਠਹਿਰੇ ਹੋਏ ਹੈ, ਆਮ ਆਦਮੀ। ਸੋ ਮੈਂ ਉਹਨਾਂ ਨੂੰ ਸੁਨੇਹਾ ਭੇਜਿਆ ਕਿ ਮੁੱਖ ਮੰਤਰੀ ਸਾਹਿਬ ਮੈਂ ਤੁਹਾਨੂੰ ਮਿਲਣਾ। ਸੋ ਹੁਣ ਮੁੱਖ ਮੰਤਰੀ ਸਾਹਿਬ ਨੂੰ, ਕਿਉਂਕਿ ਕਈ ਵਾਰੀ ਮੁੱਖ ਮੰਤਰੀ ਸਾਹਿਬ ਇਹ ਚੈਲੰਜ ਕਰ ਦਿੰਦੇ ਆ ਕਿ ਆਮ ਰੈਡੀ ਟੂ ਡਿਬੇਟ, ਕਿ ਅਸੀਂ ਡਿਬੇਟ ਕਰਨਾ ਚਾਹੁੰਦੇ ਹਾਂ। ਮੈਂ ਉਹਨਾਂ ਨਾਲ ਇਹ ਗੱਲ ਕਰਨਾ ਹੈ ਕਿ ਪੰਜਾਬ ਸਰਕਾਰ ਦੀ ਬੱਸ, ਜਨਤਾ ਦੀ ਬੱਸ ਦਿੱਲੀ 에ਅਰਪੋਰਟ ਤੱਕ ਕਿਉਂ ਨਹੀਂ ਜਾ ਸਕਦੀ? ਲੁੱਟਿਆ ਜਾ ਰਿਹਾ ਪੰਜਾਬੀਆਂ ਨੂੰ। 3000 ਰੁਪਇਆ ਔਰੀ ਆਨਲਾਈਨ ਬੁਕਿੰਗ ਹੈ, ਤੁਸੀਂ ਇੱਥੋਂ ਬੁੱਕ ਕਰਾ ਕੇ ਦੇਖ ਲਓ। 1.5 ਲੱਖ ਰੁਪਇਆ ਬਾਦਲ ਦੀ ਬੱਸ ਜਾਣ ਤੇ 1.5 ਲੱਖ ਆਉਣ ਦਾ ਕਮਾਉਂਦੀ ਹੈ, ਜਾਣੀ ਕਿ 3 ਲੱਖ ਰੁਪਇਆ। 50,000 ਜੇ ਅਗਰ ਖਰਚਾ ਕੱਢ ਦਿਓ ਇੱਕ ਬੱਸ ਚੋਂ, ਤਾਂ 2.5 ਲੱਖ ਰੁਪਇਆ ਰੋਜ਼ਾਨਾ ਦਾ ਕਮਾ ਰਹੀ ਹੈ। 35 ਬੱਸਾਂ ਮਲਟੀਪਲਾਈ ਬਾਈ 2.5 ਲੱਖ, 87 ਲੱਖ ਰੁਪਇਆ ਔਸਤਨ ਡੇਲੀ ਦਾ ਕਮਾ ਰਹੇ। ਇਹੀ ਮੈਂ 1200 ਰੁਪਏ ਵਿੱਚ NRI ਭਰਾਵਾਂ ਨੂੰ ਜਾਂ ਲੋਕਾਂ ਨੂੰ 에ਅਰਪੋਰਟ ਤੱਕ ਲੈ ਕੇ ਜਾ ਸਕਦਾ ਜੇ ਮੇਰੀ ਬੱਸ ਚੱਲਣ ਦੀ ਇਜਾਜ਼ਤ ਹੋਵੇ। 2018 ਤੱਕ ਮੇਰੀਆਂ ਬੱਸੇਸ ਚੱਲਦੀਆਂ ਰਹੀਆਂ। 2018 ਤੱਕ 13 ਚਿੱਠੀਆਂ ਦਿੱਤੀਆਂ ਮੈਂ ਕੇਜਰੀਵਾਲ ਸਾਹਿਬ ਨੂੰ, 13 ਚਿੱਠੀਆਂ ਐਨੈਕਸਚਰ ਬਣਾ ਕੇ ਲਿਆਇਆ, ਤੇ ਚਿੱਠੀਆਂ ਦਾ ਮਗਰ ਵੇਰਵਾ ਵੀ। ਆਹ ਚਿੱਠੀ ਲਿਖੀ, ਆਹ ਚਿੱਠੀ ਲਿਖੀ, ਤੇ ਲਾਸਟ ਚਿੱਠੀ ਮੈਂ ਲਿਖੀ ਜਿਹੜੀ ਹੈਗੀ ਹੈ ਉਹਦਾ ਕੋਈ ਜਵਾਬ ਨਹੀਂ ਹੈ। ਸੋ ਮੈਂ ਜਵਾਬ ਲੈਣਾ ਚਾਹੁੰਦਾ ਕਿ ਮੇਰੀ ਬੱਸ ਕਿਉਂ ਨਹੀਂ ਚੱਲਣ ਦਿੱਤੀ ਜਾ ਰਹੀ। ਤੇ ਕੱਲ ਮਿਸਟਰ ਸਸੋਡੀਆ ਨੇ ਪ੍ਰੈਸ ਕਾਨਫਰੰਸ ਕੀਤੀ ਸੀ, ਡਿਪਟੀ ਚੀਫ ਮਿਨਿਸਟਰ ਨੇ ਦਿੱਲੀ ਨੇ, ਹੀ ਸੈਡ ਰਾਜਾ ਵੜਿੰਗ ਉੱਥੇ ਬੱਸਾਂ ਬੰਦ ਕਰੀ। ਮੈਂ ਕਿਹਾ ਬੱਸਾਂ ਬੰਦ ਕੀਤੀਆਂ, ਸੁਖਬੀਰ ਬਾਦਲ ਖੁਦ ਕਹਿੰਦਾ ਕਿ ਮੇਰੀਆਂ ਬੱਸਾਂ ਰਾਜਾ ਵੜਿੰਗ ਨੇ ਬੰਦ ਕੀਤੀਆਂ। ਉਹ ਕਹਿੰਦਾ ਕਿ ਮੈਂ 100 ਕਹਿੰਦਾ 100 ਤੋਂ ਉੱਪਰ ਬੱਸ ਬੰਦ ਕੀਤੀ ਹੈ, ਜਦਕਿ 35 ਬੱਸਾਂ ਚੱਲਦੀਆਂ। ਬਾਦਲ ਦੀ ਬੱਸ 35 ਤੋਂ ਵੱਧ ਜਾਂਦੀ ਨਹੀਂ ਉੱਥੇ। ਕੋਈ ਝੂਠ ਬੋਲ ਰਹੇ ਨੇ। ਅਗਰ ਇੱਕ ਵੀ ਬੱਸ ਦਾ ਮੈਨੂੰ ਇੰਪਾਊਂਡ ਕੀਤੀ ਦੇ ਕਾਗਜ਼ ਦਿਖਾਉਣ ਕਿ ਕਿਹੜੀ ਬਾਦਲ ਦੀ ਬੱਸ ਦਿੱਲੀ 'ਚ ਇੰਪਾਊਂਡ ਕੀਤੀ ਹੈ, ਮਗਰਲੇ ਕਿੰਨੇ ਸਾਲਾਂ 'ਚ, ਕਿੰਨੀ ਦਾ ਪ੍ਰੂਫ ਸਰਕਾਰ ਹੈ 3 ਮਿੰਟ 'ਚ ਮੰਗਾ ਸਕਦੇ ਹੋ ਪ੍ਰੂਫ। ਨਹੀਂ ਤਾਂ ਮੈਂ ਇੰਪਾਊਂਡ ਕੀਤੀਆਂ ਬਾਦਲ ਦੀਆਂ ਬੱਸਾਂ ਦੇ ਪ੍ਰੂਫ ਦਿਆਂਗਾ। ਹਾਈ ਕੋਰਟ 'ਚ ਵੀ ਮਸਲਾ ਗਿਆ ਮੇਰਾ ਕਿ ਮੈਂ ਬੱਸਿਸ ਇੰਪਾਊਂਡ ਕੀਤੀਆਂ। ਸੋ ਕਿੱਥੋਂ ਦੀ ਵੀ ਕੱਢਣ, ਮੈਂ ਉਹਨਾਂ ਨੂੰ ਮਿਲਣ ਵਾਸਤੇ ਆਇਆ। ਸੋ ਆ ਮੇਰਾ ਮੌਕਾ ਹੈ ਕਿ ਕਾਰਨ ਕੀ ਤੁਹਾਨੂੰ ਕਾਰਨ ਕੀ ਸਮਝਦੇ? ਕਈ ਵਾਰ ਮੈਂ ਤੁਸੀਂ ਦੇਖ ਲਓ, ਇਹ ਕਹਿੰਦੇ ਕਿ ਅਸੀਂ ਗੱਲ, ਮੈਂ ਪੰਜਾਬ ਦੀ ਗੱਲ ਕਰਨਾ ਹੈ, ਮੈਂ ਕੋਈ ਰੋਕਣ ਨਹੀਂ ਆਇਆ, ਮੈਂ ਉਹਨਾਂ ਦੀ ਗੱਡੀ ਨਹੀਂ ਰੋਕਣ ਆਇਆ, ਮੈਂ ਉਹਨਾਂ ਦਾ ਮੁਰਦਾਬਾਦ ਨਹੀਂ ਕਰਨਾ ਹੈ। ਮੈਂ ਮੁੱਖ ਮੰਤਰੀ ਨੂੰ ਸ਼ਾਂਤਮਈ ਤਰੀਕੇ ਨਾਲ ਮਿਲਣਾ ਚਾਹੁੰਦਾ, ਮਿਲਣਾ ਜੇ ਉਹ ਮੈਨੂੰ ਮਿਲਣ ਦਾ ਸਮਾਂ ਦੇਣਗੇ। ਦਿੱਲੀ ਦੀ ਪੁਲਿਸ ਮੈਂ ਬਾਹਰ ਬੈਠਾ ਰਿਹਾ, ਕਿਸੇ ਨੇ ਪਾਣੀ ਨਹੀਂ ਪੁੱਛਿਆ ਯਾਰ, ਇਹਨਾਂ ਦੇ ਘਰ ਦੇ ਬਾਹਰ ਨਹੀਂ, ਬੰਦਾ ਅਗਲਾ ਕਹਿੰਦਾ ਘਰੇ ਬੈਠੋ, ਅਸੀਂ OSD ਜਾਂ ਕਿਸੇ ਨੂੰ ਭੇਜਦੇ ਹਾਂ, ਉਹਨਾਂ ਨਾਲ ਗੱਲਬਾਤ ਕਰ ਲਓ, ਲੇਕਿਨ ਕਿਸੇ ਨੇ ਨਹੀਂ ਪੁੱਛਿਆ। ਕਿਹਾ ਜਾ ਰਿਹਾ ਕਿ ਆਮ ਪਾਰਟੀ ਹੈਗੀ, ਲੱਗਦਾ ਕਿ ਆਮ ਪਾਰਟੀ ਤੁਸੀਂ ਦੇਖ ਲਓ, ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਸਵੀਟ ਕਮਰੇ 'ਚ ਅੰਮ੍ਰਿਤਸਰ ਦੇ ਸਭ ਤੋਂ ਮਹਿੰਗੇ ਹੋਟਲ 'ਚ, ਇੱਥੇ ਸਰਕਟ ਹਾਊਸ ਨੇ, ਇੱਥੇ ਗੁਰੂ ਨਾਨਕ ਦੇਵ ਜਿਹੜੀ ਯੂਨੀਵਰਸਿਟੀ ਆ ਉਹਦੇ ਸਰਕਟ ਹਾਊਸ ਨੇ, ਗੈਸਟ ਹਾਊਸ ਨੇ, ਅਸੀਂ ਉੱਥੇ ਰੁਕਦੇ ਹਾਂ ਕਈ ਵਾਰੀ। ਪਰ ਪ੍ਰਟੈਂਡ ਨਾ ਕੀਤਾ ਜਾਵੇ, ਅਸੀਂ ਤਾਂ ਕਿਤੇ ਵੀ ਰੁਕਣ, ਸਾਨੂੰ ਕੋਈ ਇਤਰਾਜ਼ ਨਹੀਂ, ਸਾਨੂੰ ਤਾਂ ਇਹ ਇਤਰਾਜ਼ ਹੈ ਕਿ ਆਮ ਬੰਦੇ ਦਾ ਜਿਹੜੀ ਹੈ ਬੱਸ ਉਹ ਚੱਲਦੀ ਤੇ ਇਹਨਾਂ ਵੱਲੋਂ ਯਾਰ। ਹੁਣ ਮੈਂ ਦੇਖ ਲਾਂ ਕਿ ਦੇ ਨਾ ਹੋਵੇ ਕੇਜਰੀਵਾਲ ਸਾਹਿਬ ਮਗਰਲੇ ਗੇਟ ਤੋਂ ਵੀ ਇੱਕ ਕੱਢ ਦੇਣਾ,
क्योंकि मैं मुद्दे से आया, मैं लड़न वास्ते नहीं आया। मैं थोड़े राही बेनती करदा है कि मेरे सवालों के जवाब हैं ਜਾਂ मेरी बस चलाओ। मैं जनता ਲਈ ਕਰਨ ਵਾਸਤੇ ਆਇਆ, ਮੇਰਾ ਕੋਈ ਰੌਲਾ ਨਹੀਂ ਹੈ, ਨਾ ਮੈਂ ਮੁਰਦਾਬਾਦ ਦੇ ਹੱਕ 'ਚ ਹੈ, ਨਾ ਮੈਂ ਉਹਨਾਂ ਦੀ ਕਾਰ ਰੋਕਣੀ ਹੈ। ਮੈਂ ਤਾਂ ਉਹਨਾਂ ਨੂੰ ਇੱਕ ਖੜਾ ਹੋ ਕੇ ਸਾਈਡ ਤੇ ਕਾਗਜ਼ ਦੇਣਾ ਹੈ ਤੇ ਸਵਾਲ ਕਰਨੇ ਆ ਤੁਹਾਡੇ ਸਾਹਮਣੇ, ਤਾਂ ਜੋ ਤੁਹਾਨੂੰ ਪਤਾ ਲੱਗੇ ਸੱਚ ਕੀ ਹੈ ਤੇ ਝੂਠ ਕੀ ਹੈ। ਕੌਣ ਨਹੀਂ ਚੱਲਣ ਦੇ ਰਿਹਾ ਪੰਜਾਬ ਸਰਕਾਰ ਦੀ ਬੱਸ? ਕੀ ਕਾਰਨ? ਕੌਣ ਮਿਲਿਆ ਹੋਇਆ ਬਾਦਲਾਂ ਨਾਲ? ਕੌਣ 87 ਲੱਖ ਰੁਪਇਆ ਦਿਨ ਦੀ ਕਮਾਈ ਕਰਵਾ ਰਿਹਾ ਉਹਨਾਂ ਨੂੰ? ਕੌਣ ਆਮ ਆਦਮੀ ਹੈ ਤੇ ਕੌਣ ਖਾਸ ਆਦਮੀ ਹੈ? ਇਹ ਦੱਸਣਾ ਤੁਹਾਨੂੰ। ਮੈਂ ਯਾਰ ਅੱਜ ਅੰਮ੍ਰਿਤਸਰ ਭਾਲਦਾ ਭੁਲਾਉਂਦਾ, ਕੱਲ ਮੈਂ ਕੇਜਰੀਵਾਲ ਸਾਹਿਬ ਦੇ ਦਿੱਲੀ ਗਿਆ ਸੀ ਕਿਉਂਕਿ ਮੇਰੀਆਂ ਸਰਕਾਰੀ ਬੱਸਾਂ ਨਹੀਂ ਚੱਲਦੀਆਂ। ਤੁਹਾਨੂੰ ਪਤਾ ਹੀ ਹੈ ਕਿ ਇਕੱਲੀਆਂ ਬਾਦਲ ਪਰਿਵਾਰ ਦੀਆਂ ਬੱਸਾਂ ਹੀ ਦਿੱਲੀ ਜਾਂਦੀਆਂ। ਸੋ ਉਹਨਾਂ ਨੇ ਮੈਨੂੰ ਕਿਹਾ ਕਿ ਕੇਜਰੀਵਾਲ ਸਾਹਿਬ ਅੰਮ੍ਰਿਤਸਰ ਸਾਹਿਬ ਗਏ ਨੇ ਤੇ ਮੈਂ ਅੱਜ ਭਾਲਦਾ ਭੁਲਾਉਂਦਾ ਰਾਤ ਨੂੰ ਚੱਲ ਕੇ ਅੰਮ੍ਰਿਤਸਰ ਸਾਹਿਬ ਪਹੁੰਚਿਆ ਤੇ ਇੱਥੇ ਮੈਨੂੰ ਪਤਾ ਲੱਗਿਆ ਕਿ ਬਹੁਤ ਹੀ ਇੱਕ ਵੱਡਾ ਹੋਟਲ ਹੈ, ਉੱਚਾ ਲੰਮਾ 20ਵੀਂ ਫਲੋਰ ਤੇ ਕੇਜਰੀਵਾਲ ਸਾਹਿਬ ਸਵੀਟ ਕਮਰੇ ਦੇ ਵਿੱਚ ਠਹਿਰੇ ਹੋਏ ਹੈ ਆਮ ਆਦਮੀ। ਸੋ ਮੈਂ ਉਹਨਾਂ ਨੂੰ ਸੁਨੇਹਾ ਭੇਜਿਆ ਕਿ ਮੁੱਖ ਮੰਤਰੀ ਸਾਹਿਬ ਮੈਂ ਤੁਹਾਨੂੰ ਮਿਲਣਾ। ਸੋ ਹੁਣ ਮੁੱਖ ਮੰਤਰੀ ਸਾਹਿਬ ਨੂੰ, ਕਿਉਂਕਿ ਕਈ ਵਾਰੀ ਮੁੱਖ ਮੰਤਰੀ ਸਾਹਿਬ ਇਹ ਚੈਲੰਜ ਕਰ ਦਿੰਦੇ ਆ ਕਿ ਆਮ ਰੈਡੀ ਟੂ ਡਿਬੇਟ, ਕਿ ਅਸੀਂ ਡਿਬੇਟ ਕਰਨਾ ਚਾਹੁੰਦੇ ਹਾਂ। ਮੈਂ ਉਹਨਾਂ ਨਾਲ ਇਹ ਗੱਲ ਕਰਨਾ ਹੈ ਕਿ ਪੰਜਾਬ ਸਰਕਾਰ ਦੀ ਬੱਸ, ਜਨਤਾ ਦੀ ਬੱਸ ਦਿੱਲੀ 에ਅਰਪੋਰਟ ਤੱਕ ਕਿਉਂ ਨਹੀਂ ਜਾ ਸਕਦੀ? ਲੁੱਟਿਆ ਜਾ ਰਿਹਾ ਪੰਜਾਬੀਆਂ ਨੂੰ। 3000 ਰੁਪਇਆ ਔਰੀ ਆਨਲਾਈਨ ਬੁਕਿੰਗ ਹੈ, ਤੁਸੀਂ ਇੱਥੋਂ ਬੁੱਕ ਕਰਾ ਕੇ ਦੇਖ ਲਓ। 1.5 ਲੱਖ ਰੁਪਇਆ ਬਾਦਲ ਦੀ ਬੱਸ ਜਾਣ ਤੇ 1.5 ਲੱਖ ਆਉਣ ਦਾ ਕਮਾਉਂਦੀ ਹੈ, ਜਾਣੀ ਕਿ 3 ਲੱਖ ਰੁਪਇਆ। 50,000 ਜੇ ਅਗਰ ਖਰਚਾ ਕੱਢ ਦਿਓ ਇੱਕ ਬੱਸ ਚੋਂ ਤਾਂ 2.5 ਲੱਖ ਰੁਪਇਆ ਰੋਜ਼ਾਨਾ ਦਾ ਕਮਾ ਰਹੀ ਹੈ। 35 ਬੱਸਾਂ ਮਲਟੀਪਲਾਈ ਬਾਈ 2.5 ਲੱਖ, 87 ਲੱਖ ਰੁਪਇਆ ਔਸਤਨ ਡੇਲੀ ਦਾ ਕਮਾ ਰਹੀ ਹੈ। ਇਹੀ ਮੈਂ 1200 ਰੁਪਏ ਵਿੱਚ NRI ਭਰਾਵਾਂ ਨੂੰ ਜਾਂ ਲੋਕਾਂ ਨੂੰ 에ਅਰਪੋਰਟ ਤੱਕ ਲੈ ਕੇ ਜਾ ਸਕਦਾ ਜੇ ਮੇਰੀ ਬੱਸ ਚੱਲਣ ਦੀ ਇਜਾਜ਼ਤ ਹੋਵੇ। 2018 ਤੱਕ ਮੇਰੀਆਂ ਬੱਸੇਸ ਚੱਲਦੀਆਂ ਰਹੀਆਂ। 2018 ਤੱਕ 13 ਚਿੱਠੀਆਂ ਦਿੱਤੀਆਂ ਮੈਂ ਕੇਜਰੀਵਾਲ ਸਾਹਿਬ ਨੂੰ। 13 ਚਿੱਠੀਆਂ ਐਨੈਕਸਚਰ ਬਣਾ ਕੇ ਲਿਆਇਆ ਤੇ ਚਿੱਠੀਆਂ ਦਾ ਮਗਰ ਵੇਰਵਾ ਆਹ ਚਿੱਠੀ ਲਿਖੀ, ਆਹ ਚਿੱਠੀ ਲਿਖੀ ਤੇ ਲਾਸਟ ਚਿੱਠੀ ਮੈਂ ਲਿਖੀ ਜਿਹੜੀ ਹੈਗੀ ਹੈ ਉਹਦਾ ਕੋਈ ਜਵਾਬ ਨਹੀਂ ਹੈ। ਸੋ ਮੈਂ ਜਵਾਬ ਲੈਣਾ ਚਾਹੁੰਦਾ ਕਿ ਮੇਰੀ ਬੱਸ ਕਿਉਂ ਨਹੀਂ ਚੱਲਣ ਦਿੱਤੀ ਜਾ ਰਹੀ। ਤੇ ਕੱਲ ਮਿਸਟਰ ਸਸੋਡੀਆ ਨੇ ਪ੍ਰੈਸ ਕਾਨਫਰੰਸ ਕੀਤੀ ਸੀ, ਡਿਪਟੀ ਚੀਫ ਮਿਨਿਸਟਰ ਨੇ ਦਿੱਲੀ ਨੇ। ਹੀ ਸੈਡ ਰਾਜਾ ਵੜਿੰਗ ਉੱਥੇ ਬੱਸਾਂ ਬੰਦ ਕਰੀ। ਮੈਂ ਕਿਹਾ ਬੱਸਾਂ ਬੰਦ ਕੀਤੀਆਂ। ਸੁਖਬੀਰ ਬਾਦਲ ਖੁਦ ਕਹਿੰਦਾ ਕਿ ਮੇਰੀਆਂ ਬੱਸਾਂ ਰਾਜਾ ਵੜਿੰਗ ਨੇ ਬੰਦ ਕੀਤੀਆਂ। ਉਹ ਕਹਿੰਦਾ ਕਿ ਮੈਂ 100 ਕਿੰਨੀਆਂ ਕਹਿੰਦਾ 100 ਤੋਂ ਉੱਪਰ ਬੱਸ ਬੰਦ ਕੀਤੀ ਹੈ, ਜਦਕਿ 35 ਬੱਸਾਂ ਚੱਲਦੀਆਂ। ਬਾਦਲ ਦੀ ਬੱਸ 35 ਤੋਂ ਵੱਧ ਜਾਂਦੀ ਨਹੀਂ ਉੱਥੇ ਕੋਈ। ਝੂਠ ਬੋਲ ਰਹੇ ਨੇ। ਅਗਰ ਇੱਕ ਵੀ ਬੱਸ ਦਾ ਮੈਨੂੰ ਇੰਪਾਊਂਡ ਕੀਤੀ ਦੇ ਕਾਗਜ਼ ਦਿਖਾਉਣ ਕਿ ਕਿਹੜੀ ਬਾਦਲ ਦੀ ਬੱਸ ਦਿੱਲੀ 'ਚ ਇੰਪਾਊਂਡ ਕੀਤੀ ਹੈ, ਮਗਰਲੇ ਕਿੰਨੇ ਸਾਲਾਂ 'ਚ, ਕਿੰਨੀ ਦਾ ਪ੍ਰੂਫ ਸਰਕਾਰ ਹੈ 3 ਮਿੰਟ 'ਚ ਮੰਗਾ ਸਕਦੇ ਆ ਪ੍ਰੂਫ। ਨਹੀਂ ਤਾਂ ਮੈਂ ਇੰਪਾਊਂਡ ਕੀਤੀਆਂ ਬਾਦਲ ਦੀਆਂ ਬੱਸਾਂ ਦੇ ਪ੍ਰੂਫ ਦਿਆਂਗਾ। ਹਾਈ ਕੋਰਟ 'ਚ ਵੀ ਮਸਲਾ ਗਿਆ ਮੇਰਾ ਕਿ ਮੈਂ ਬੱਸਿਸ ਇੰਪਾਊਂਡ ਕੀਤੀ। ਸੋ ਕਿੱਥੋਂ ਦੀ ਵੀ ਕੱਢਣ, ਮੈਂ ਉਹਨਾਂ ਨੂੰ ਮਿਲਣ ਵਾਸਤੇ ਆਇਆ। ਸੋ ਆ ਮੇਰਾ ਮੁੱਦਾ ਹੈ ਕਿ ਕਾਰਨ ਕੀ ਤੁਹਾਨੂੰ ਕਾਰਨ ਕੀ ਸਮਝਦੇ? ਕਈ ਵਾਰ ਮਿਲਦਾ ਮੈਂ ਤੁਸੀਂ ਦੇਖ ਲਓ। ਇਹ ਕਹਿੰਦੇ ਕਿ ਅਸੀਂ ਗੱਲ, ਮੈਂ ਪੰਜਾਬ ਦੀ ਗੱਲ ਕਰਨਾ ਹੈ, ਮੈਂ ਕੋਈ ਰੋਕਣ ਨਹੀਂ ਆਇਆ, ਮੈਂ ਉਹਨਾਂ ਦੀ ਗੱਡੀ ਨਹੀਂ ਰੋਕਣ ਆਇਆ, ਮੈਂ ਉਹਨਾਂ ਦਾ ਮੁਰਦਾਬਾਦ ਨਹੀਂ ਕਰਨਾ ਹੈ। ਮੈਂ ਮੁੱਖ ਮੰਤਰੀ ਨੂੰ ਸ਼ਾਂਤਮਈ ਤਰੀਕੇ ਨਾਲ ਮਿਲਣਾ ਚਾਹੁੰਦਾ। ਮਿਲਣਾ ਜੇ ਉਹ ਮੈਨੂੰ ਮਿਲਣ ਦਾ ਸਮਾਂ ਦੇਣਗੇ। ਦਿੱਲੀ ਦੀ ਪੁਲਿਸ ਮੈਂ ਬਾਹਰ ਬੈਠਾ ਰਿਹਾ, ਕਿਸੇ ਨੇ ਪਾਣੀ ਨਹੀਂ ਪੁੱਛਿਆ ਯਾਰ। ਇਹਨਾਂ ਦੇ ਘਰ ਦੇ ਬਾਹਰ ਨਹੀਂ, ਬੰਦਾ ਅਗਲਾ ਕਹਿੰਦਾ ਘਰੇ ਬੈਠੋ, ਅਸੀਂ OSD ਜਾਂ ਕਿਸੇ ਨੂੰ ਭੇਜਦੇ ਹਾਂ, ਉਹਨਾਂ ਨਾਲ ਗੱਲਬਾਤ ਕਰ ਲਓ, ਲੇਕਿਨ ਕਿਸੇ ਨੇ ਨਹੀਂ ਪੁੱਛਿਆ। ਕਿਹਾ ਜਾ ਰਿਹਾ ਕਿ ਆਮ ਪਾਰਟੀ ਹੈਗੀ, ਲੱਗਦਾ ਕਿ ਆਮ ਪਾਰਟੀ ਤੁਸੀਂ ਦੇਖ ਲਓ, ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਸਵੀਟ ਕਮਰੇ 'ਚ ਅੰਮ੍ਰਿਤਸਰ ਦੇ ਸਭ ਤੋਂ ਮਹਿੰਗੇ ਹੋਟਲ 'ਚ। ਇੱਥੇ ਸਰਕਟ ਹਾਊਸ ਨੇ, ਇੱਥੇ ਗੁਰੂ ਨਾਨਕ ਦੇਵ ਜਿਹੜੀ ਯੂਨੀਵਰਸਿਟੀ ਆ ਉਹਦੇ ਸਰਕਟ ਹਾਊਸ ਨੇ, ਗੈਸਟ ਹਾਊਸ ਨੇ, ਅਸੀਂ ਉੱਥੇ ਰੁਕਦੇ ਹਾਂ ਕਈ ਵਾਰੀ। ਪਰ ਪ੍ਰਟੈਂਡ ਨਾ ਕੀਤਾ ਜਾਵੇ। ਅਸੀਂ ਤਾਂ ਕਿਤੇ ਵੀ ਰੁਕਣ, ਸਾਨੂੰ ਕੋਈ ਇਤਰਾਜ਼ ਨਹੀਂ। ਸਾਨੂੰ ਤਾਂ ਇਹ ਇਤਰਾਜ਼ ਹੈ ਕਿ ਆਮ ਬੰਦੇ ਦਾ ਜਿਹੜੀ ਹੈ ਬੱਸ ਉਹ ਚੱਲਣੀ ਚਾਹੀਦੀ। ਤੇ ਇਹਨਾਂ ਤੋਂ ਯਾਰ ਹੁਣ ਮੈਂ ਦੇਖ ਲਾਂ ਕਿ ਦੇ ਨਾ ਹੋਵੇ ਕੇਜਰੀਵਾਲ ਸਾਹਿਬ ਮਗਰਲੇ ਗੇਟ ਤੋਂ ਵੀ ਇੱਕ ਕੱਢ ਦੇਣਾ, ਕਿਉਂਕਿ ਮੈਂ ਮੁੱਦਿਆਂ ਸੇ ਆਇਆ, ਮੈਂ ਲੜਨ ਵਾਸਤੇ ਨਹੀਂ ਆਇਆ। ਮੈਂ ਤੁਹਾਡੇ ਰਾਹੀਂ ਬੇਨਤੀ ਕਰਦਾ ਹੈ ਕਿ ਮੇਰੇ ਸਵਾਲਾਂ ਦੇ ਜਵਾਬ ਹਨ ਜਾਂ ਮੇਰੀ ਬੱਸ ਚਲਾਓ। ਮੈਂ ਜਨਤਾ ਲਈ ਕਰਨ ਵਾਸਤੇ ਆਇਆ, ਮੇਰਾ ਕੋਈ ਰੌਲਾ ਨਹੀਂ ਹੈ, ਨਾ ਮੈਂ ਮੁਰਦਾਬਾਦ ਦੇ ਹੱਕ 'ਚ ਹੈ, ਨਾ ਮੈਂ ਉਹਨਾਂ ਦੀ ਕਾਰ ਰੋਕਣੀ ਹੈ। ਮੈਂ ਤਾਂ ਉਹਨਾਂ ਨੂੰ ਇੱਕ ਖੜਾ ਹੋ ਕੇ ਸਾਈਡ ਤੇ ਕਾਗਜ਼ ਦੇਣਾ ਹੈ ਤੇ ਸਵਾਲ ਕਰਨੇ ਆ ਤੁਹਾਡੇ ਸਾਹਮਣੇ, ਤਾਂ ਜੋ ਤੁਹਾਨੂੰ ਪਤਾ ਲੱਗੇ ਸੱਚ ਕੀ ਹੈ ਤੇ ਝੂਠ ਕੀ ਹੈ। ਕੌਣ ਨਹੀਂ ਚੱਲਣ ਦੇ ਰਿਹਾ ਪੰਜਾਬ ਸਰਕਾਰ ਦੀ ਬੱਸ? ਕੀ ਕਾਰਨ? ਕੌਣ ਮਿਲਿਆ ਹੋਇਆ ਬਾਦਲਾਂ ਨਾਲ? ਕੌਣ 87 ਲੱਖ ਰੁਪਇਆ ਦਿਨ ਦੀ ਕਮਾਈ ਕਰਵਾ ਰਿਹਾ ਉਹਨਾਂ ਨੂੰ? ਕੌਣ ਆਮ ਆਦਮੀ ਹੈ ਤੇ ਕੌਣ ਖਾਸ ਆਦਮੀ ਹੈ? ਇਹ ਦੱਸਣਾ ਚਾਹੁੰਦਾ। ਮੈਂ ਯਾਰ ਅੱਜ ਅੰਮ੍ਰਿਤਸਰ ਭਾਲਦਾ ਭੁਲਾਉਂਦਾ, ਕੱਲ ਮੈਂ ਕੇਜਰੀਵਾਲ ਸਾਹਿਬ ਦੇ ਦਿੱਲੀ ਗਿਆ ਸੀ ਕਿਉਂਕਿ ਮੇਰੀਆਂ ਸਰਕਾਰੀ ਬੱਸਾਂ ਨਹੀਂ ਚੱਲਦੀਆਂ।
ਤੁਹਾਨੂੰ ਪਤਾ ਹੀ ਹੈ ਕਿ ਕੱਲੀਆਂ ਬਾਦਲ ਪਰਿਵਾਰ ਦੀਆਂ ਬੱਸਾਂ ਹੀ ਦਿੱਲੀ ਜਾਂਦੀਆਂ। ਸੋ ਉਹਨਾਂ ਨੇ ਮੈਨੂੰ ਕਿਹਾ ਕਿ ਕੇਜਰੀਵਾਲ ਸਾਹਿਬ ਅੰਮ੍ਰਿਤਸਰ ਸਾਹਿਬ ਗਏ ਨੇ ਤੇ ਮੈਂ ਅੱਜ ਭਾਲਦਾ ਭੁਲਾਉਂਦਾ ਰਾਤ ਨੂੰ ਚੱਲ ਕੇ ਅੰਮ੍ਰਿਤਸਰ ਸਾਹਿਬ ਪਹੁੰਚਿਆ ਤੇ ਇੱਥੇ ਮੈਨੂੰ ਪਤਾ ਲੱਗਿਆ ਕਿ ਬਹੁਤ ਹੀ ਇੱਕ ਵੱਡਾ ਹੋਟਲ ਹੈ, ਉੱਚਾ ਲੰਮਾ 20ਵੀਂ ਫਲੋਰ ਤੇ ਕੇਜਰੀਵਾਲ ਸਾਹਿਬ ਸਵੀਟ ਕਮਰੇ ਦੇ ਵਿੱਚ ਠਹਿਰੇ ਹੋਏ ਹੈ ਆਮ ਆਦਮੀ। ਸੋ ਮੈਂ ਉਹਨਾਂ ਨੂੰ ਸੁਨੇਹਾ ਭੇਜਿਆ ਕਿ ਮੁੱਖ ਮੰਤਰੀ ਸਾਹਿਬ ਮੈਂ ਤੁਹਾਨੂੰ ਮਿਲਣਾ। ਸੋ ਹੁਣ ਮੁੱਖ ਮੰਤਰੀ ਸਾਹਿਬ ਨੂੰ ਕਿਉਂਕਿ ਕਈ ਵਾਰੀ ਮੁੱਖ ਮੰਤਰੀ ਸਾਹਿਬ ਇਹ ਚੈਲੰਜ ਕਰ ਦਿੰਦੇ ਆ ਕਿ ਆਮ ਰੈਡੀ ਟੂ ਡਿਬੇਟ, ਕਿ ਅਸੀਂ ਡਿਬੇਟ ਕਰਨਾ ਚਾਹੁੰਦੇ ਹਾਂ। ਮੈਂ ਉਹਨਾਂ ਨਾਲ ਇਹ ਗੱਲ ਕਰਨਾ ਹੈ ਕਿ ਪੰਜਾਬ ਸਰਕਾਰ ਦੀ ਬੱਸ, ਜਨਤਾ ਦੀ ਬੱਸ ਦਿੱਲੀ 에ਅਰਪੋਰਟ ਤੱਕ ਕਿਉਂ ਨਹੀਂ ਜਾ ਸਕਦੀ। ਲੁੱਟਿਆ ਜਾ ਰਿਹਾ ਪੰਜਾਬੀਆਂ ਨੂੰ। 3000 ਰੁਪਇਆ ਔਰੀ ਆਨਲਾਈਨ ਬੁਕਿੰਗ ਹੈ, ਤੁਸੀਂ ਇੱਥੋਂ ਬੁੱਕ ਕਰਾ ਕੇ ਦੇਖ ਲਓ। 1.5 ਲੱਖ ਰੁਪਇਆ ਬਾਦਲ ਦੀ ਬੱਸ ਜਾਣ ਤੇ 1.5 ਲੱਖ ਆਉਣ ਦਾ ਕਮਾਉਂਦੀ ਹੈ, ਜਾਣੀ ਕਿ 3 ਲੱਖ ਰੁਪਇਆ। 50,000 ਜੇ ਅਗਰ ਖਰਚਾ ਕੱਢ ਦਿਓ ਇੱਕ ਬੱਸ ਚੋਂ ਤਾਂ 2.5 ਲੱਖ ਰੁਪਇਆ ਰੋਜ਼ਾਨਾ ਦਾ ਕਮਾ ਰਹੀ ਹੈ। 35 ਬੱਸਾਂ ਮਲਟੀਪਲਾਈ ਬਾਈ 2.5 ਲੱਖ 87 ਲੱਖ ਰੁਪਇਆ ਔਸਤਨ ਡੇਲੀ ਦਾ ਕਮਾ ਰਹੀ ਹੈ। ਇਹੀ ਮੈਂ 1200 ਰੁਪਏ ਵਿੱਚ NRI ਭਰਾਵਾਂ ਨੂੰ ਜਾਂ ਲੋਕਾਂ ਨੂੰ 에ਅਰਪੋਰਟ ਤੱਕ ਲੈ ਕੇ ਜਾ ਸਕਦਾ ਜੇ ਮੇਰੀ ਬੱਸ ਚੱਲਣ ਦੀ ਇਜਾਜ਼ਤ ਹੋਵੇ। 2018 ਤੱਕ ਮੇਰੀਆਂ ਬੱਸੇਸ ਚੱਲਦੀਆਂ ਰਹੀਆਂ। 2018 ਤੱਕ 13 ਚਿੱਠੀਆਂ ਦਿੱਤੀਆਂ ਮੈਂ ਕੇਜਰੀਵਾਲ ਸਾਹਿਬ ਨੂੰ, 13 ਚਿੱਠੀਆਂ ਅਨੈਕਸਚਰ ਬਣਾ ਕੇ ਲਿਆਇਆ ਤੇ ਚਿੱਠੀਆਂ ਦਾ ਮਗਰ ਵੇਰਵਾ ਆਹ ਚਿੱਠੀ ਲਿਖੀ, ਆਹ ਚਿੱਠੀ ਲਿਖੀ ਤੇ ਲਾਸਟ ਚਿੱਠੀ ਮੈਂ ਲਿਖੀ ਜਿਹੜੀ ਹੈਗੀ ਹੈ ਉਹਦਾ ਕੋਈ ਜਵਾਬ ਨਹੀਂ ਹੈ। ਸੋ ਮੈਂ ਜਵਾਬ ਲੈਣਾ ਚਾਹੁੰਦਾ ਕਿ ਮੇਰੀ ਬੱਸ ਕਿਉਂ ਨਹੀਂ ਚੱਲਣ ਦਿੱਤੀ ਜਾ ਰਹੀ। ਤੇ ਕੱਲ ਮਿਸਟਰ ਸਸੋਡੀਆ ਨੇ ਪ੍ਰੈਸ ਕਾਨਫਰੰਸ ਕੀਤੀ ਸੀ, ਡਿਪਟੀ ਚੀਫ ਮਿਨਿਸਟਰ ਨੇ ਦਿੱਲੀ ਨੇ। ਹੀ ਸੈਡ ਰਾਜਾ ਵੜਿੰਗ ਉੱਥੇ ਬੱਸਾਂ ਬੰਦ ਕਰੀ। ਮੈਂ ਕਿਹਾ ਬੱਸਾਂ ਬੰਦ ਕੀਤੀਆਂ। ਸੁਖਬੀਰ ਬਾਦਲ ਖੁਦ ਕਹਿੰਦਾ ਕਿ ਮੇਰੀਆਂ ਬੱਸਾਂ ਰਾਜਾ ਵੜਿੰਗ ਨੇ ਬੰਦ। ਉਹ ਕਹਿੰਦਾ ਕਿ ਮੈਂ 100 ਕਿੰਨੀਆਂ ਕਹਿੰਦਾ 100 ਤੋਂ ਉੱਪਰ ਬੱਸ ਬੰਦ ਕੀਤੀ ਹੈ, ਜਦਕਿ 35 ਬੱਸਾਂ ਚੱਲਦੀਆਂ। ਬਾਦਲ ਦੀ ਬੱਸ 35 ਤੋਂ ਵੱਧ ਜਾਂਦੀ ਨਹੀਂ ਉੱਥੇ ਕੋਈ। ਝੂਠ ਬੋਲ ਰਹੇ ਨੇ। ਅਗਰ ਇੱਕ ਵੀ ਬੱਸ ਦਾ ਮੈਨੂੰ ਇੰਪਾਊਂਡ ਕੀਤੀ ਦੇ ਕਾਗਜ਼ ਦਿਖਾਉਣ ਕਿ ਕਿਹੜੀ ਬਾਦਲ ਦੀ ਬੱਸ ਦਿੱਲੀ 'ਚ ਇੰਪਾਊਂਡ ਕੀਤੀ ਹੈ, ਮਗਰਲੇ ਕਿੰਨੇ ਸਾਲਾਂ 'ਚ, ਕਿੰਨੀ ਦਾ ਪ੍ਰੂਫ ਸਰਕਾਰ ਹੈ 3 ਮਿੰਟ 'ਚ ਮੰਗਾ ਸਕਦੇ ਆ ਪ੍ਰੂਫ। ਨਹੀਂ ਤਾਂ ਮੈਂ ਇੰਪਾਊਂਡ ਕੀਤੀਆਂ ਬਾਦਲ ਦੀਆਂ ਬੱਸਾਂ ਦੇ ਪ੍ਰੂਫ ਦਿਆਂਗਾ। ਹਾਈ ਕੋਰਟ 'ਚ ਵੀ ਮਸਲਾ ਗਿਆ ਮੇਰਾ ਕਿ ਮੈਂ ਬੱਸਿਸ ਇੰਪਾਊਂਡ ਕੀਤੀਆਂ। ਸੋ ਕਿੱਥੋਂ ਦੀ ਵੀ ਕੱਢਣ, ਮੈਂ ਉਹਨਾਂ ਨੂੰ ਮਿਲਣ ਵਾਸਤੇ ਆਇਆ। ਸੋ ਆ ਮੇਰਾ ਮੁੱਦਾ ਹੈ ਕਿ ਕਾਰਨ ਕੀ ਤੁਹਾਨੂੰ ਕਾਰਨ ਕੀ ਸਮਝਦੇ? ਕਈ ਵਾਰ ਨਹੀਂ ਮਿਲਦਾ ਨਾ। ਮੈਂ ਤੁਸੀਂ ਦੇਖ ਲਓ, ਇਹ ਕਹਿੰਦੇ ਕਿ ਅਸੀਂ ਗੱਲ, ਮੈਂ ਪੰਜਾਬ ਦੀ ਗੱਲ ਕਰਨਾ ਹੈ, ਮੈਂ ਕੋਈ ਰੋਕਣ ਨਹੀਂ ਆਇਆ, ਮੈਂ ਉਹਨਾਂ ਦੀ ਗੱਡੀ ਨਹੀਂ ਰੋਕਣ ਆਇਆ, ਮੈਂ ਉਹਨਾਂ ਦਾ ਮੁਰਦਾਬਾਦ ਨਹੀਂ ਕਰਨਾ ਹੈ। ਮੈਂ ਮੁੱਖ ਮੰਤਰੀ ਨੂੰ ਸ਼ਾਂਤਮਈ ਤਰੀਕੇ ਨਾਲ ਮਿਲਣਾ ਚਾਹੁੰਦਾ। ਮਿਲਣ ਜੇ ਉਹ ਮੈਨੂੰ ਮਿਲਣ ਦਾ ਸਮਾਂ ਦੇਣਗੇ। ਦਿੱਲੀ ਦੀ ਪੁਲਿਸ ਮੈਂ ਬਾਹਰ ਬੈਠਾ ਰਿਹਾ, ਕਿਸੇ ਨੇ ਪਾਣੀ ਨਹੀਂ ਪੁੱਛਿਆ ਯਾਰ। ਇਹਨਾਂ ਦੇ ਘਰ ਦੇ ਬਾਹਰ ਨਹੀਂ, ਬੰਦਾ ਅਗਲਾ ਕਹਿੰਦਾ ਘਰੇ ਬੈਠੋ, ਅਸੀਂ OSD ਜਾਂ ਕਿਸੇ ਨੂੰ ਭੇਜਦੇ ਹਾਂ, ਉਹਨਾਂ ਨਾਲ ਗੱਲਬਾਤ ਕਰ ਲਓ, ਲੇਕਿਨ ਕਿਸੇ ਨੇ ਨਹੀਂ ਪੁੱਛਿਆ। ਕਿਹਾ ਜਾ ਰਿਹਾ ਕਿ ਆਮ ਪਾਰਟੀ ਹੈਗੀ, ਲੱਗਦਾ ਕਿ ਆਮ ਪਾਰਟੀ। ਤੁਸੀਂ ਦੇਖ ਲਓ, ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਸਵੀਟ ਕਮਰੇ 'ਚ ਅੰਮ੍ਰਿਤਸਰ ਦੇ ਸਭ ਤੋਂ ਮਹਿੰਗੇ ਹੋਟਲ 'ਚ। ਇੱਥੇ ਸਰਕਟ ਹਾਊਸ ਨੇ, ਇੱਥੇ ਗੁਰੂ ਨਾਨਕ ਦੇਵ ਜਿਹੜੀ ਯੂਨੀਵਰਸਿਟੀ ਆ ਉਹਦੇ ਸਰਕਟ ਹਾਊਸ ਨੇ, ਗੈਸਟ ਹਾਊਸ ਨੇ, ਅਸੀਂ ਉੱਥੇ ਰੁਕਦੇ ਹਾਂ ਕਈ ਵਾਰੀ। ਪਰ ਪ੍ਰਟੈਂਡ ਨਾ ਕੀਤਾ ਜਾਵੇ। ਅਸੀਂ ਤਾਂ ਕਿਤੇ ਵੀ ਰੁਕਣ, ਸਾਨੂੰ ਕੋਈ ਇਤਰਾਜ਼ ਨਹੀਂ। ਸਾਨੂੰ ਤਾਂ ਇਹ ਇਤਰਾਜ਼ ਹੈ ਕਿ ਆਮ ਬੰਦੇ ਦਾ ਜਿਹੜੀ ਹੈ ਬੱਸ ਉਹ ਚੱਲਦੀ ਯਾਰ। ਹੁਣ ਮੈਂ ਦੇਖ ਲਾਂ ਕਿ ਦੇਣਾ ਹੋਵੇ ਕੇਜਰੀਵਾਲ ਸਾਹਿਬ ਮਗਰਲੇ ਗੇਟ ਤੋਂ ਦੀ ਇੱਕ ਕੱਢ ਦੇਣਾ, ਕਿਉਂਕਿ ਮੈਂ ਮੁੱਦਿਆਂ ਵਾਸਤੇ ਆਇਆ, ਮੈਂ ਲੜਨ ਵਾਸਤੇ ਨਹੀਂ ਆਇਆ। ਮੈਂ ਤੁਹਾਡੇ ਰਾਹੀਂ ਬੇਨਤੀ ਕਰਦਾ ਕਿ ਮੇਰੇ ਸਵਾਲਾਂ ਦੇ ਜਵਾਬ ਹਨ ਜਾਂ ਮੇਰੀ ਬੱਸ ਚਲਾਓ। ਮੈਂ ਜਨਤਾ ਲਈ ਕਰਨ ਵਾਸਤੇ ਆਇਆ, ਮੇਰਾ ਕੋਈ ਰੌਲਾ ਨਹੀਂ ਹੈ। ਨਾ ਮੈਂ ਮੁਰਦਾਬਾਦ ਦੇ ਹੱਕ 'ਚ ਹੈ, ਨਾ ਮੈਂ ਉਹਨਾਂ ਦੀ ਕਾਰ ਰੋਕਣੀ ਹੈ। ਮੈਂ ਤਾਂ ਉਹਨਾਂ ਨੂੰ ਇੱਕ ਖੜਾ ਹੋ ਕੇ ਸਾਈਡ ਤੇ ਕਾਗਜ਼ ਦੇਣਾ ਹੈ ਤੇ ਸਵਾਲ ਕਰਦੇ ਹਾਂ ਤੁਹਾਡੇ ਸਾਹਮਣੇ, ਤਾਂ ਜੋ ਤੁਹਾਨੂੰ ਪਤਾ ਲੱਗੇ ਸੱਚ ਕੀ ਹੈ ਤੇ ਝੂਠ ਕੀ ਹੈ। ਕੌਣ ਨਹੀਂ ਚੱਲਣ ਦੇ ਰਿਹਾ ਪੰਜਾਬ ਸਰਕਾਰ ਦੀ ਬੱਸ? ਕੀ ਕਾਰਨ? ਕੌਣ ਮਿਲਿਆ ਹੋਇਆ ਬਾਦਲਾਂ ਨਾਲ? ਕੌਣ 87 ਲੱਖ ਰੁਪਇਆ ਦਿਨ ਦੀ ਕਮਾਈ ਕਰਵਾ ਰਿਹਾ ਉਹਨਾਂ ਨੂੰ? ਕੌਣ ਆਮ ਆਦਮੀ ਹੈ ਤੇ ਕੌਣ ਖਾਸ ਆਦਮੀ ਹੈ, ਇਹ ਦੱਸਣਾ ਤੁਹਾਨੂੰ। ਮੈਂ ਯਾਰ ਅੱਜ ਅੰਮ੍ਰਿਤਸਰ ਨਹੀਂ, ਮੇਰੇ को नहीं पता था।